वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सच्चो सच विच बहुत मेहरबानी। जी डॉक्टर साहब आज 23 फरवरी 2023 12 पगन नानक शाही समत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇੱਕ ਦੂਜੇ ਦਾ ਸਾਥ ਦਈਏ, ਲੱਤਾਂ ਖਿੱਚਣੀਆਂ ਜਾਂ ਆਪਸੀ ਵੈਰ ਵਿਰੋਧ ਨਾ ਕਰੀਏ। ਆਉਣ ਵਾਲਾ ਸਮਾਂ ਭਿਆਨਕ ਜਾਪਦਾ ਹੈ। ਆਪਸੀ ਇਤਫਾਕ ਅਤੇ ਸਾਡਾ ਸੰਗਠਿਤ ਹੋਣਾ ਜਿਹੜਾ ਹੈ ਸਾਨੂੰ ਬਚਾ ਸਕਦਾ ਹੈ। ਸੋ ਡਾਕਟਰ ਸਾਹਿਬ ਤੁਸੀਂ ਅੱਜ ਵਾਲੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਕਿ ਹਕੂਮਤ ਹੁਣ ਸਿੱਧਾ ਨੌਜਵਾਨਾਂ ਨੂੰ ਨਿਸ਼ਾਨਾ ਬਣਾਏਗੀ ਜਾਂ ਦੇਖ ਰਹੇ ਹਨ ਕਿ ਕਿੰਨਾ ਕੁ ਕਰੰਟ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰਿਤਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸਿੱਖ ਨਸਲਕੁਸ਼ੀ ਦੇ ਅਭਿਆਸ ਵਜੋਂ ਕਾਰਵਾਈਆਂ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨੂੰ ਫੌਜੀ ਜ਼ੁਬਾਨ ਵਿੱਚ ਵਾਰ ਗੇਮਸ ਕਿਹਾ ਜਾਂਦਾ ਹੈ। ਸੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਝੂਠਾ ਕੇਸ ਰਜਿਸਟਰ ਕਰਕੇ ਗ੍ਰਿਫਤਾਰੀਆਂ ਦਾ ਜਿਹੜਾ ਸਿਲਸਿਲਾ ਇੱਕ ਟ੍ਰਾਇਲ ਬਲੂਨ ਸੀ। ਸੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਅਜਨਾਲੇ ਦੇ ਥਾਣੇ ਪਹੁੰਚ ਕੇ ਭਾਵੇਂ ਇਸ ਖੂਨੀ ਖੇਡ ਦਾ ਪਹਿਲਾ ਰਾਊਂਡ ਜਿੱਤ ਲਿਆ ਹੈ, ਪਰ ਆਉਣ ਵਾਲਾ ਜਿਹੜਾ ਸਮਾਂ ਹੈ ਬੜਾ ਖਤਰਨਾਕ ਅਤੇ ਭਿਆਨਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰਿਤਪਾਲ ਸਿੰਘ ਜਿਹੜੇ ਨਿਊਯਾਰਕ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਸਾਡੇ ਸਪਾਂਸਰ ਜਦੋਂ ਵੀ ਆਪਣਾ ਮੈਸੇਜ ਦਿੰਦੇ ਨੇ, ਪਿਛਲੇ ਦਿਨਾਂ ਤੋਂ ਲਗਾਤਾਰਤਾ ਨਾਲ ਅਸੀਂ ਦੇਖ ਰਹੇ ਹਾਂ, ਤੇ ਹਰ ਇੱਕ ਦਾ ਮੈਸੇਜ ਇਹ ਹੈ ਕਿ ਇੱਕ ਦੂਸਰੇ ਦੀਆਂ ਲੱਤਾਂ ਨਾ ਖਿੱਚੋ, ਸੰਗਠਿਤ ਹੋਵੋ। ਔਰ ਨੌਜਵਾਨੀ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਰਤੀ ਹਕੂਮਤ ਉਹਨਾਂ ਦੀਆਂ ਏਜੰਸੀਆਂ ਹੁਣ ਬੜੀ ਖਤਰਨਾਕ ਖੇਡ ਖੇਡਣ ਜਾ ਰਹੀਆਂ ਨੇ। ਸਮਾਂ ਜਿਹੜਾ ਹੈ ਉਹ ਕਾਫੀ ਭਿਆਨਕ ਹੋਏਗਾ ਔਰ ਸਾਨੂੰ ਆਪਣੀ ਤਾਕਤ ਇਕਮੁੱਠ ਹੋ ਕੇ ਸਿਰਫ ਤੇ ਸਿਰਫ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਹਦਤ ਕਰਨੀ ਚਾਹੀਦੀ ਹੈ। ਔਰ ਕਿਸੇ ਵੀ ਕਿਸਮ ਦਾ ਆਪਸੀ ਵਾਦ ਵਿਵਾਦ ਜਾਂ ਆਪਸੀ ਪਰਸਨੈਲਿਟੀ ਕਲੈਸ਼ਿਸ ਜਿਹੜੇ ਬਹੁਤ ਵਾਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਮਲਟੀਪਲਾਈ ਕੀਤਾ ਜਾਂਦਾ ਹੈ ਜਾਲੀ ਆਈਡੀਜ਼ ਦੇ ਥੱਲੇ, ਉਹਨਾਂ ਤੋਂ ਬਚਣ ਦੀ ਲੋੜ ਹੈ। ਔਰ ਕਿਉਂਕਿ ਜੋ ਉਹਨਾਂ ਨੇ ਜਾਣਨਾ ਚਾਹਿਆ ਕਿ ਜੋ ਘਟਨਾਕ੍ਰਮ ਜਲੂਪੁਰ ਖੇੜਾ ਤੋਂ ਅਜਨਾਲਾ ਤੱਕ ਵਾਪਰਿਆ, ਇਸ ਦਾ ਪਿਛੋਕੜ ਵੀ ਕਿ ਕਿਵੇਂ ਜਿਹੜਾ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਨੇੜੇ ਸਲੇਮਪੁਰ ਪਿੰਡ ਦੇ ਰਹਿਣ ਵਾਲੇ ਇੱਕ ਵਰਿੰਦਰ ਸਿੰਘ ਨਾਂ ਦੇ ਬੰਦੇ ਦੀ ਬਿਆਨਬਾਜ਼ੀ, ਉਸ ਦੀ ਮਾਰ ਕੁਟਾਈ ਦੀਆਂ ਖਬਰਾਂ, ਉਸ ਤੇ ਆਧਾਰਿਤ ਜਿਹੜੀ ਹੈ FIR ਔਰ ਫਿਰ ਫੌਰਨ ਪੁਲਿਸ ਦਾ ਹਰਕਤ ਵਿੱਚ ਆਉਂਦਿਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ। ਔਰ ਉਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਤਿਬਰੀ ਪਿੰਡ ਦੇ ਵਾਸੀ ਲਵਪ੍ਰੀਤ ਸਿੰਘ ਤੂਫਾਨ, ਉਸ ਨੂੰ ਅਜਨਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ। ਔਰ ਜ਼ਾਹਰ ਹੈ ਕਿ ਜਿਹੜੀ FIR ਵਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ, ਜਿਹਦੇ 'ਚ ਇਕੱਲਾ ਇਹੀ ਨਹੀਂ ਸੀ ਕਿ ਉਸ ਨੇ ਮਾਰ ਕੁਟਾਈ ਕਰਨ ਦਾ ਜਿਹੜਾ ਹੈ ਉਹ ਇਲਜ਼ਾਮ ਲਾਇਆ ਜਾਂ ਉਹਦੇ ਲਈ ਦੋਸ਼ੀਆਂ ਨੂੰ ਨਾਮਜ਼ਦ ਕੀਤਾ, ਲੁੱਟ ਖੋਹ ਵੀ ਕਿ ਜੀ ਮੇਰੇ ਤੋਂ ਇੰਨੇ ਹਜ਼ਾਰ ਰੁਪਏ ਖੋਹ ਲਏ ਔਰ ਇਸ ਕਿਸਮ ਦਾ ਜਿਹੜਾ ਔਰ ਹਸਪਤਾਲ 'ਚ ਦਾਖਲ ਹੋ ਕੇ ਉਸ ਦੀਆਂ ਤਸਵੀਰਾਂ ਵੀ। ਔਰ ਉਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਜਿਵੇਂ ਉਹਨਾਂ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕੀਤਾ ਔਰ ਅੱਗੋਂ ਕੀ ਕਾਰਵਾਈ ਕਰਨੀ ਸੀ, ਪਰ ਉਸ ਦੀ ਜਿਹੜੀ ਹੈ ਜਵਾਬੀ ਕਾਰਵਾਈ ਵੀ ਉਸੇ ਤੇਜ਼ੀ ਨਾਲ ਕਿਸੇ ਹੱਦ ਤੱਕ ਨਾਟਕੀ ਅੰਦਾਜ਼ ਦੇ ਵਿੱਚ ਵੀ, ਪਰ ਬੋਲਡ ਔਰ ਰਿਜ਼ਲਟ ਓਰੀਐਂਟਡ, ਜਿਸ ਦੇ ਲਈ ਜ਼ਾਹਰ ਹੈ ਕਿ ਅੱਜ ਸਾਰਾ ਸੋਸ਼ਲ ਮੀਡੀਆ
ਇਸੇ ਘਟਨਾ ਦੇ ਨਾਲ ਹੀ ਭਰਿਆ ਹੋਇਆ ਹੈ ਔਰ ਇਸ ਨੇ ਕੁਝ ਸਵਾਲ ਵੀ ਖੜੇ ਕੀਤੇ ਨੇ ਔਰ ਜਿਹੜਾ ਇੱਕ ਟ੍ਰੈਡੀਸ਼ਨਲ ਹਮੇਸ਼ਾ ਜਿਹੜੇ ਲੋਕ ਹਰ ਗੱਲ ਨੂੰ ਜਿਹੜਾ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਔਰ ਜਿਨ੍ਹਾਂ ਨੇ ਇਸ ਕਿਸਮ ਦਾ ਜਿਹੜਾ ਮੈਸੇਜ ਪਹਿਲਾਂ ਵੀ ਦੇਣ ਦੀ ਕੋਸ਼ਿਸ਼ ਕੀਤੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸ਼ਖਸੀਅਤ ਨੂੰ ਲੈ ਕੇ ਏਜੰਸੀਆਂ ਨਾਲ ਜੋੜ ਕੇ ਉਹ ਆਪਣੇ ਹਾਈਪੋਥੇਸਿਸ ਨੂੰ ਪ੍ਰੂਵ ਕਰਨ ਤੇ ਲੱਗੇ ਹੋਏ ਨੇ ਜਿਹੜੇ ਕਿਸੇ ਵੀ ਪਾਸੇ ਨਹੀਂ ਹੁੰਦੇ ਉਹ ਇਸੇ ਗੱਲ ਤੇ ਹੀ ਲੱਗੇ ਹੋਏ ਨੇ ਕਿ ਭਾਈ ਇਹ ਕਿਉਂ ਹੋਇਆ ਜਾਂ ਉਹ ਕਿਉਂ ਹੋਇਆ ਔਰ ਇਸ ਲਈ ਇਹ ਜ਼ਿੰਮੇਵਾਰ ਹੈ ਕਿ ਉਹ ਜ਼ਿੰਮੇਵਾਰ ਹੈ। ਬਿਲਕੁਲ ਇਸ ਚੋਂ ਇੱਕ ਧਾਰਮਿਕ ਡਿਬੇਟ ਵੀ ਸ਼ੁਰੂ ਹੋਈ ਕਿਉਂਕਿ ਜੱਲੂਪੁਰ ਖੇੜਾ ਤੋਂ ਅਜਨਾਲਾ ਥਾਣੇ ਤੱਕ ਦਾ ਜਿਹੜਾ ਮਾਰਚ ਸੀ ਉਹ ਗੁਰੂ ਗ੍ਰੰਥ ਸਾਹਿਬ ਔਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਹੋਇਆ ਔਰ ਜ਼ਾਹਰ ਹੈ ਵੀ ਜਿਸ ਤੇਜ਼ੀ ਦੇ ਨਾਲ ਕੁਝ ਘੰਟਿਆਂ ਦੇ ਨੋਟਿਸ ਤੇ ਹੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨ ਉਸ 'ਚ ਸ਼ਾਮਲ ਹੋਏ ਲੇਕਿਨ ਇਸ ਨੂੰ ਲੈ ਕੇ ਵੀ ਧਾਰਮਿਕ ਇੱਕ ਡਿਬੇਟ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਸ਼ੁਰੂ ਹੋ ਗਈ ਹੈ ਕਿ ਕੀ ਪ੍ਰੋਟੈਸਟ ਸਾਈਟ ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਲਿਜਾਣਾ ਜਾਇਜ਼ ਹੈ ਔਰ ਇਸ ਦੇ ਨਾਲ ਜਿਵੇਂ ਪੁਲਿਸ ਨੇ ਬੈਕ ਸਟੈਪ ਕੀਤਾ ਇੱਕਦਮ ਕਿ ਜੀ ਠੀਕ ਹੈ ਇਹ ਜਦੋਂ ਥਾਣੇ ਦੇ ਅੰਦਰ ਜਾ ਕੇ ਡੇਰਾ ਲਾ ਲਿਆ ਹਜ਼ਾਰਾਂ ਸਿੰਘਾਂ ਨੇ ਔਰ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੀਨੀਅਰ ਆਫੀਸਰਸ ਐਸਐਸਪੀ ਐਸਪੀ ਔਰ ਦੂਜੇ ਵੀ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਮੰਨ ਲਿਆ ਕਿ ਜੀ ਹਾਂ ਸਾਨੂੰ ਔਰ ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਿਹਾ ਕਿ ਸਾਨੂੰ ਸਬੂਤ ਦਿੱਤੇ ਗਏ ਨੇ ਕਿ ਲਵਪ੍ਰੀਤ ਸਿੰਘ ਤਾਂ ਉੱਥੇ ਮੌਜੂਦ ਨਹੀਂ ਸੀ ਇਸ ਲਈ ਉਸ ਦੀ ਰਿਹਾਈ ਕਿਉਂਕਿ ਆਲਰੇਡੀ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਤਾਂ ਉਹਨਾਂ ਨੇ ਕਿਹਾ ਜੀ ਇੱਕ ਅੱਧਾ ਦਿਨ ਕਾਨੂੰਨੀ ਕਾਰਵਾਈ ਨੂੰ ਲੱਗੇਗਾ ਔਰ ਉਸ ਨੂੰ ਰਿਲੀਜ਼ ਕੀਤਾ ਜਾਏਗਾ ਪਰ ਇੱਕ ਸਟੈਪ ਹੋਰ ਫਰਦਰ ਜਾਂਦੇ ਆ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਸਪੈਸ਼ਲ ਸਪੈਸ਼ਲ ਇਨਵੈਸਟੀਗੇਟਿਵ ਟੀਮ ਜਿਹੜੀ ਇਹ ਸਾਰੇ ਕੇਸ ਦੀ ਪੜਤਾਲ ਕਰੇਗੀ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਸਬੂਤ ਵੀ ਦਿੱਤੇ ਉੱਥੇ ਵੀ ਜਿਹੜੀ ਉਹਨਾਂ ਦੀ ਆਪਣੀ ਬਰੀਫਿੰਗ ਸੀ ਭਾਵੇਂ ਉਸ ਦੇ ਵਿੱਚ ਕਾਫੀ ਗੁੱਸਾ ਔਰ ਤੈਸ਼ ਦੇ ਵਿੱਚ ਉਹ ਬੋਲ ਰਹੇ ਸੀ ਲੇਕਿਨ ਉਹਨਾਂ ਨੇ ਕਿਹਾ ਵੀ ਉਹ ਤਾਂ ਇੱਕ ਮੈਂਟਲੀ ਸਿੱਕ ਆਦਮੀ ਹੈ ਵਰਿੰਦਰ ਸਿੰਘ ਦਾ ਇਲਾਜ ਆਲਰੇਡੀ ਪੀਜੀਆਈ ਤੋਂ ਚੱਲ ਰਿਹਾ ਔਰ ਇਹ ਸਾਨੂੰ ਖਾਮਖਾ ਫਸਾਉਣ ਦੇ ਲਈ ਜਿਹੜਾ ਇਹ ਇਸ ਕਿਸਮ ਦਾ ਕੇਸ ਜਿਹੜਾ ਬਿਨਾਂ ਪੜਤਾਲ ਕੀਤੇ ਹਾਲਾਂਕਿ ਪ੍ਰੋਸੈਸ ਵੀ ਇਹੀ ਹੁੰਦੀ ਹੈ ਕਿ ਜਦੋਂ ਵੀ ਕੋਈ FIR ਕਰਦਾ ਫਸਟ ਇਨਫੋਰਮੇਸ਼ਨ ਰਿਪੋਰਟ ਜਿਹਨੂੰ ਕਿਹਾ ਜਾਂਦਾ ਹੈ ਸੋ ਪੁਲਿਸ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮੁੱਢਲੀ ਤਫਤੀਸ਼ ਕਰਦੀ ਹੈ ਜਿੱਥੇ ਘਟਨਾ ਵਾਪਰੀ ਔਰ ਕੌਣ ਉਹਦੇ ਲਈ ਹੈ ਕਿੰਨਾ ਕੁ ਉਸ ਦਾ ਜਿਹੜਾ ਉਹ ਐਵੀਡੈਂਸ ਮੌਜੂਦ ਹੈ ਉਸ ਤੋਂ ਬਾਅਦ ਹੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਔਰ ਉਹ ਇਹਦੇ 'ਚ ਵਕਤ ਲੱਗਦਾ ਪਰ ਜਿਸ ਤੇਜ਼ੀ ਨਾਲ ਜਦੋਂ ਮੈਂ ਨਾਟਕੀ ਅੰਦਾਜ਼ ਕਿਹਾ ਤੇ ਇਹ ਸਾਨੂੰ ਹਕੂਮਤੀ ਆਸਪੈਕਟ ਤੋਂ ਵੀ ਨਜ਼ਰ ਆਉਂਦਾ ਹੈ ਹਾਲਾਂਕਿ ਜੇ ਅਸੀਂ ਆਪਣੇ ਪਿਛਲੇ ਹਫਤੇ ਤੋਂ ਲੈ ਕੇ ਈਵਨ ਕੱਲ ਦੇ ਪ੍ਰੋਗਰਾਮ ਦਾ ਵੀ ਜੇ ਜ਼ਿਕਰ ਕਰੀਏ ਜਦੋਂ ਕਿ ਮੈਂ ਆਪਣੇ ਇੱਕ ਇੰਡੀਪੈਂਡੈਂਟ ਜਿਹੜਾ ਇਸ ਇਸ਼ੂ ਦੇ ਉੱਤੇ ਹੀ ਕਿ ਭਾਈ ਪੰਜਾਬ ਦੇ ਵਿੱਚ ਸਿੱਖ ਜੈਨੋਸਾਈਡ ਦੀ ਪਾਲਿਸੀ ਨੂੰ ਅਨਪਲੱਗ ਕਰ ਦਿੱਤਾ ਗਿਆ ਜਿਹੜਾ ਅਨਪਲੱਗ ਲਫ਼ਜ਼ ਅੱਜ ਕੱਲ੍ਹ ਐਂਟਰਟੇਨਮੈਂਟ ਇੰਡਸਟਰੀ ਨਾਲ ਡੀਲ ਕਰਨ ਵਾਲੇ ਸਮਝਦੇ ਨੇ ਕਿ ਵੀ ਕਿ ਉਹਦਾ ਕੀ ਮਤਲਬ ਹੈ ਸੋ ਉਹਦੇ 'ਚ ਅਸੀਂ ਕਿਉਂਕਿ ਖਦਸ਼ਾ ਤਾਂ ਪਿਛਲੇ ਹਫਤੇ ਅਸੀਂ ਜ਼ਾਹਰ ਕੀਤਾ ਸੀ ਕਿ ਬਈ ਕੀ ਚੱਲ ਰਿਹਾ ਜਾਂ ਕੀ ਹੋਏਗਾ ਫਿਰ ਜਦੋਂ ਇਹ ਖਬਰ ਖਾਸ ਤੌਰ ਤੇ ਜਦੋਂ ਅਸੀਂ ਇੱਥੇ ਆਉਂਦੇ ਹਾਂ ਸੰਡੇ ਤੋਂ ਬਾਅਦ ਪਹਿਲਾ ਪ੍ਰੋਗਰਾਮ ਮੰਡੇ ਕੀਤਾ ਕਿ ਕਿਵੇਂ ਪੰਜਾਬ ਦੇ ਵਿੱਚ ਆਪਰੇਸ਼ਨ ਸੀਲ ਦੇ ਥੱਲੇ ਇੱਕ ਮੁੱਢਲਾ ਅਭਿਆਸ ਪੰਜਾਬ ਦੇ ਪੁਲਿਸ ਔਰ ਸਿਕਿਉਰਿਟੀ ਆਫੀਸ਼ੀਅਲਸ ਨੇ ਚਾਰੋਂ ਸਟੇਟਾਂ ਤੋਂ ਜਿਹਦੇ 'ਚ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਪੰਜਾਬ ਨੂੰ ਕਿਵੇਂ ਕੱਟ ਆਫ ਕਰਨਾ ਹੈ ਕਿਵੇਂ ਇੱਕੋ ਵੇਲੇ 2000 ਦੇ ਲਗਭਗ ਪੁਲਸੀਏ ਔਰ 300 ਤੋਂ ਜ਼ਿਆਦਾ ਨਾਕੇ ਔਰ ਇਹਦਾ ਮਤਲਬ ਇਹ ਹੈ ਵੀ ਜਿੱਥੇ ਵੀ ਕੋਈ ਕਿਉਂਕਿ ਪੰਜਾਬ ਕੋਈ ਬਹੁਤ ਵੱਡਾ ਤਾਂ ਹੈ ਨਹੀਂ ਏਰੀਆ ਵਾਈਜ਼ 50,300 ਸਕੁਅਰ ਕਿਲੋਮੀਟਰ ਦੇ ਲਗਭਗ ਹੈ ਔਰ ਈਵਨ ਅਦਰਵਾਈਜ਼ ਵੀ 12,000 ਪਿੰਡ ਨੇ ਉਹ ਸਾਰੇ ਦੇ ਹਾਈਵੇ ਜਾਂ ਲਿੰਕ ਰੋਡਸ ਕਿੰਨੀਆਂ ਕੁ ਨੇ ਸੋ ਉਹ ਉਹਨਾਂ ਨੇ ਆਲਰੇਡੀ ਹਰ ਐਂਗਲ ਤੋਂ ਇਹ ਦੇਖ ਲਿਆ ਔਰ ਕਿਉਂਕਿ ਅਸੀਂ ਤਾਂ ਉਹ ਜੂਨ 84 ਦਾ ਪੀਰੀਅਡ ਦੇਖਿਆ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਇਹ ਕਿਹਾ ਜਾਂਦਾ ਸੀ ਔਰ ਸੰਤ ਪਿੰਡਾਂ ਵਾਲਿਆਂ ਦੀਆਂ ਸਪੀਚਸ 'ਚ ਵੀ ਇਹ ਅਖੀਰਲੇ ਖਾਸ ਤੌਰ ਤੇ ਮਾਰਚ ਅਪ੍ਰੈਲ 84 ਦੇ ਵਿੱਚ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਜਿਉਂ ਹੀ
ਤੁਹਾਨੂੰ ਪਤਾ ਲੱਗੇ ਕਿ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਤੇ ਆਪਣੀਆਂ ਡਿਊਟੀਆਂ ਸੰਭਾਲ ਲੈਣਾ। ਹੁਣ ਇਹ ਠੀਕ ਹੈ ਕਿ ਕਿਸੇ ਨੂੰ ਵੀ ਬੇਸ਼ੱਕ ਪਲੈਨਿੰਗ ਹਕੂਮਤ ਦੀ ਆਪਣੀ ਥਾਂ ਸੀ। ਜਨਰਲ ਸੁਬੇਗ ਸਿੰਘ ਔਰ ਸੰਤ ਭਿੰਡਰਾਂਵਾਲੇ ਫੈਬਰਵਰੀ ਤੱਕ, ਕਿਉਂਕਿ ਫਰਵਰੀ 84 ਚ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਆਫੀਸ਼ੀਅਲੀ ਲੈਟਰ ਲਿਖ ਕੇ ਮਾਰਗਰੇਟ ਥੈਚਰ ਤੋਂ ਮਦਦ ਮੰਗ ਰਹੀ ਹੈ ਔਰ ਉਸੇ ਪੀਰੀਅਡ 'ਚ ਉਹਨਾਂ ਦੇ 2 ਹਾਇਰ ਆਫੀਸ਼ੀਅਲ MI6 ਉਹਨਾਂ ਦੀ ਇੰਟੈਲੀਜੈਂਸ ਏਜੰਸੀ ਦੇ ਜਾਂਦੇ ਨੇ। ਸੋ ਜਿਹੜੀ ਫਾਈਨਲ ਜਿਸ ਨੂੰ ਅਸੀਂ ਕਿਲ੍ਹਾਬੰਦੀ ਕਹੀਏ ਇਹ ਦਰਬਾਰ ਸਾਹਿਬ ਦੀ ਇਹ ਸ਼ੁਰੂ ਫਰਵਰੀ ਮਾਰਚ ਨੂੰ ਕੋਈ ਬਹੁਤਾ ਵਕਤ ਨਹੀਂ ਹੈ ਕਿ ਵੀ 80 ਹਾਲਾਂਕਿ ਭਾਰਤੀ ਫੌਜੀ ਉਹਨਾਂ ਦੀ ਇੰਡੋ ਤਿੱਬਤਨ ਬਾਰਡਰ ਫੋਰਸ ਏਜੰਸੀਆਂ ਉੱਤਰਾਖੰਡ ਦੇ ਵਿੱਚ ਦੇਹਰਾਦੂਨ ਦੇ ਨੇੜੇ ਆਲਰੇਡੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਦਾ ਜੋ ਉਹਨਾਂ ਨੇ ਕਰਨਾ ਸੀ ਉਹ ਤਾਂ 81 ਤੋਂ ਉਹਨਾਂ ਦੀ ਜਿਹੜੀ ਆ ਉਹ ਰਿਹਰਸਲ ਚੱਲ ਰਹੀ ਸੀ ਉਹਦੇ ਲਈ ਸਪੈਸ਼ਲ ਕਮਾਂਡੋ ਔਰ ਕੀ ਕੀਤਾ ਜਾਣਾ। ਇਹ ਵੱਖਰੀ ਗੱਲ ਹੈ ਕਿ ਭਾਈ ਉਹਨਾਂ ਨੇ ਕਿਹੜੀ ਯੂਨਿਟ ਨੂੰ ਕਿੱਥੋਂ ਲਿਆਂਦਾ ਜਾਂ ਕੁਲਦੀਪ ਬਰਾੜ ਨੂੰ ਮੇਰਠ ਤੋਂ ਫੌਰਨ ਪਹੁੰਚਣ ਲਈ ਕਿਹਾ ਜਾਂ ਦਿਆਲ ਨੂੰ ਕਿਵੇਂ ਉਹਨਾਂ ਨੇ ਫਿੱਟ ਕੀਤਾ, ਇਹ ਜਿਹੜਾ ਲੇਟਰ ਪਾਰਟ ਹੈ। ਪਰ ਕਿਉਂਕਿ ਉਸ ਤੋਂ ਪਹਿਲਾਂ ਹੀ ਜਦੋਂ ਕਿ ਵੈਸਟਰਨ ਕਮਾਂਡ ਦੇ ਵਿੱਚ ਜਨਰਲ ਸਿਨਹਾ ਮੌਜੂਦ ਸੀ ਔਰ ਅਸੀਂ 81 ਦੀ ਗੱਲ ਕਰ ਰਹੇ ਹਾਂ, ਉਦੋਂ ਵੀ ਟੈਂਕਾਂ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਦੇ ਰਾਹੀਂ ਔਰ ਈਵਨ ਭਾਰਤ ਦੇ ਡਿਫੈਂਸ ਮਿਨਿਸਟਰ ਨੇ ਵੀ ਉਸ ਵੇਲੇ ਜਨਰਲ ਉਸ ਸਿਨਹਾ ਨੂੰ ਕਿਹਾ ਸੀ ਜਿਹੜਾ ਜਿਹਦੇ ਸਬੂਤ ਸਾਹਮਣੇ ਨੇ। ਮੈਂ ਇਹ ਬੈਕਗਰਾਉਂਡ ਇਸ ਲਈ ਬਾਰ-ਬਾਰ ਦੇ ਰਿਹਾ ਕਿ ਜਦੋਂ ਤੁਸੀਂ ਆਉਣ ਵਾਲੇ ਪੀਰੀਅਡ 'ਚ ਕੀ ਵਾਪਰੇਗਾ ਜਾਂ ਇਹ ਕਿਵੇਂ ਅੱਜ ਅਸੀਂ ਜਿਹੜਾ ਆਪਣਾ ਇਹ ਕਿਹਾ ਕਿ ਵੀ ਆਲਰੇਡੀ ਵਾਰ ਗੇਮਸ ਦੀ ਜਿਹੜੀ ਹੈ ਰਿਹਰਸਲ ਹੈ। ਹੁਣ ਕਿਉਂਕਿ ਉਸ ਪੀਰੀਅਡ ਨੂੰ ਜਿਨ੍ਹਾਂ ਨੇ ਦੇਖਿਆ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇੱਕ ਮਾਹੌਲ ਤਾਂ ਤਿਆਰ ਕੀਤਾ ਹੋਇਆ ਸੀ, ਇੱਕ ਨੈਗੇਟਿਵਿਟੀ ਮੀਡੀਆ ਰਾਹੀਂ ਸੰਤਾਂ ਨੂੰ ਜਾਂ ਘੇਰਾਬੰਦੀ ਅੰਦਰ ਜਾਂ ਪੰਜਾਬ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਹੋ ਗਿਆ ਔਰ ਕੀ ਅਗਵਾ ਹੋ ਰਹੇ ਨੇ, ਮਾਰੇ ਜਾ ਰਹੇ ਨੇ, ਦੂਸਰਾ ਤੀਸਰਾ, ਉਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਸੀ। ਔਰ ਠੀਕ ਉਸੇ ਲਾਈਨ ਦੇ ਉੱਤੇ ਹੀ ਤੁਸੀਂ ਪਿਛਲੇ ਮਹੀਨਿਆਂ ਤੋਂ ਦੇਖ ਰਹੇ ਹੋਵੋਗੇ ਕਿ ਲਗਾਤਾਰਤਾ ਨਾਲੇ ਖਬਰਾਂ ਕਿ ਜੀ ਲਾ ਐਂਡ ਆਰਡਰ ਵਿਗੜ ਗਿਆ ਪੰਜਾਬ 'ਚ ਔਰ ਗੈਂਗਸਟਰ ਖੁੱਲੇ ਘੁੰਮ ਰਹੇ ਨੇ, ਫਰੋਤੀਆਂ ਹੋ ਰਹੀਆਂ, ਫਲਾਣਾ ਥਾਂ ਬੈਂਕ 'ਚੋਂ ਇਹਨਾਂ ਪੈਸਾ ਖੋਹ ਲਿਆ ਔਰ ਦੂਸਰਾ ਤੀਸਰਾ ਫਿਰ ਜਦੋਂ ਉਹ ਸੂਰ ਦਾ ਬੱਚਾ ਅਮਿਤ ਸੂਰੀ ਕੇ ਕੌਣ ਉਹ ਮਾਰਿਆ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਿਵੇਂ ਕੋਈ ਸ਼ਿਵ ਸੈਨਾ ਦੀ ਬਿਆਨਬਾਜ਼ੀ, ਕੋਈ ਦੂਸਰਿਆਂ ਦੀ ਹੁਣ ਵੀ ਸੋਸ਼ਲ ਮੀਡੀਆ ਦੇ ਉੱਤੇ ਭਾਵੇਂ ਉਹ ਜ਼ਾਤ ਪਾਤੀ ਨਾਂ ਦੇ ਥੱਲੇ ਹੋਏ ਜਾਂ ਖਾਲਿਸਤਾਨੀਆਂ ਨੂੰ ਵੰਗਾਰਨ ਵਾਲੇ ਜਾਂ ਕੋਈ ਮੰਡ ਨਾਂ ਦਾ ਇੱਕ ਹੋਰ ਇਸ ਕਿਸਮ ਦਾ ਮੈਂਟਲੀ ਸਿੱਖ ਬੰਦਾ ਉਹਨਾਂ ਨੇ ਲੱਭਿਆ ਹੋਇਆ। ਸੋ ਇਹੀ ਮਾਹੌਲ ਪ੍ਰੀ 84 ਪੀਰੀਅਡ ਦੇ ਵਿੱਚ ਵੀ ਅਸੀਂ ਦੇਖਦੇ ਸੀ। ਇੱਕ ਅੱਧਾ ਮੰਤ ਸੇਵਾਦਾਸ ਫਿਰੋਜ਼ਪੁਰ ਇਲਾਕੇ ਦਾ, ਉਹਨੂੰ ਫੇਰੂਮਾਨ ਅਕਾਲੀ ਦਲ ਦੇ ਨਾਂ ਤੇ ਉਹਦੇ ਬਿਆਨ ਲਵਾਏ ਜਾਂਦੇ ਸੀ। ਪਟਿਆਲਾ ਬੇਸਡ ਸ਼ਿਵ ਸੈਨਾ ਦੇ 2 ਕਾਰਕੁਨ, ਲੁਧਿਆਣਾ ਬੇਸਡ ਕਾਲੀ ਚਰਨ ਔਰ ਇਸ ਕਿਸਮ ਦੇ 2 ਜਿਹੜੇ ਫਿਰਕੂਨਾਂ ਦੇ ਬਿਆਨ ਔਰ ਉਸ ਦੇ ਨਾਲ ਫਿਰ ਕਾਊਂਟਰ ਬਿਆਨ ਰਾਜਸਥਾਨ ਤੋਂ ਕਿਸੇ ਗਰੁੱਪ ਦਾ ਕਿ ਚੁਰੂ ਜਿਹੜਾ ਰਾਜਸਥਾਨ ਦਾ ਇਲਾਕਾ ਉਹਦੇ ਸਿੱਖਾਂ ਨੂੰ ਧਮਕੀਆਂ ਕਿ ਜੀ ਇੱਥੋਂ ਤੁਸੀਂ ਨਿਕਲ ਜਾਓ। ਸੋ ਮਤਲਬ ਇਹ ਹੈ ਕਿ ਜਦੋਂ ਅੱਜ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਦੋਂ ਵੀ ਇਹ ਲੱਗਦਾ ਸੀ ਕਿ ਭਾਈ ਪੰਜਾਬ ਦੇ ਵਿੱਚ ਤਾਂ ਇੰਨੇ ਸਿੱਖ ਸੰਗਠਿਤ ਨੇ ਕਿਉਂਕਿ ਆਲਰੇਡੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੇ 1977 ਦੇ ਵਿੱਚ ਟਕਸਾਲ ਦੀ ਸੇਵਾ ਸੰਭਾਲਦੇ ਨੇ। 13 ਅਪ੍ਰੈਲ 1978 ਨੂੰ ਸਾਕਾ ਹੁੰਦਾ ਅੰਮ੍ਰਿਤਸਰ ਜਿਹਦੇ 'ਚ ਨਰਕਧਾਰੀਆਂ ਵੱਲੋਂ 13 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ, ਦਰਜਨਾਂ ਜ਼ਖਮੀ ਹੁੰਦੇ ਨੇ। ਔਰ ਉਸ ਪੀਰੀਅਡ ਤੋਂ ਬਾਅਦ 80 'ਚ ਸੰਤਾਂ ਦੀ ਗ੍ਰਿਫਤਾਰੀ ਦਾ ਸਿਲਸਿਲਾ, ਫਿਰ ਜਿਹੜਾ 81 82 ਧਰਮ ਯੁੱਧ ਮੋਰਚੇ ਦੀ ਗੱਲ। ਸੋ ਆਲਰੇਡੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਸੰਤਾਂ ਦੇ ਦੀਦਾਰ ਕਰਨ ਦੇ ਲਈ ਸੰਗਤਾਂ ਆਉਂਦੀਆਂ ਸੀ, ਜਿੰਨੇ ਇਕੱਠ ਹੁੰਦੇ ਸੀ, ਇੱਕੋ ਵਾਰ 'ਚ ਹਜ਼ਾਰਾਂ ਪ੍ਰਾਣੀ ਅੰਮ੍ਰਿਤਪਾਨ ਵੀ ਕਰਦੇ ਸੀ ਪੰਜਾਬ ਜਦੋਂ ਅਜੇ ਉਹ ਗੁਰੂ ਨਾਨਕ ਨਿਵਾਸ ਪੱਕੇ ਤੌਰ ਤੇ ਨਹੀਂ ਸੀ ਬੈਠੇ, ਹਜ਼ਾਰਾਂ ਦੀ ਗਿਣਤੀ ਹੁੰਦੀ ਸੀ ਅੰਮ੍ਰਿਤ ਛਕਣ ਵਾਲਿਆਂ ਦੀ। ਔਰ ਉਹੀ ਪੀਰੀਅਡ ਸੀ ਕਿ ਜਦੋਂ ਇੰਦਰਾ ਗਾਂਧੀ ਪਾਰਲੀਮੈਂਟ 'ਚ ਵੀ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਸਿੱਖ ਫੰਡਾਮੈਂਟਲਿਜ਼ਮ ਜਿਹੜਾ ਵੱਧ ਰਿਹਾ। ਔਰ ਉਦੋਂ ਵੀ ਸਾਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਫੌਜ ਹੈ ਜਾਂ ਹਕੂਮਤ ਹੈ ਵੀ ਹੁਣ ਤਾਂ ਇੰਨੀ ਕੁ ਜਾਗਰਤੀ ਆ ਗਈ ਹੈ ਔਰ ਇੰਨਾ ਪੰਜਾਬ ਦੇ ਨੌਜਵਾਨ ਜਿਵੇਂ ਧੜਾ ਧੜ ਅੰਮ੍ਰਿਤ ਵੀ ਛਕਦੇ ਸੀ ਆ ਕੇ ਧਰਮ ਯੁੱਧ ਮੋਰਚੇ 'ਚ ਹੀ ਇਕੱਲੇ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਸੀ। ਇਕੱਲਾ ਇਹੀ ਨਹੀਂ, ਜਦੋਂ ਸੰਤਾਂ ਨੇ ਅਕਾਲ ਤਖਤ ਨੂੰ ਡਿਫੈਂਡ ਕਰਨ ਦੇ ਲਈ
ਅਖੀਰਲੇ ਸਾਹ ਤੱਕ ਲੜਨ ਦੀ ਗੱਲ ਕੀਤੀ ਜੀ। ਤੇ ਅਕਾਲੀ ਦਲ ਨੇ ਵੀ ਜਿਹੜਾ ਇਹ ਦੇਖਦੇ ਆ, ਕਿਉਂਕਿ ਇੱਕ ਕਿਸਮ ਦਾ ਕੰਪੀਟੀਸ਼ਨ ਵੀ ਚੱਲ ਰਿਹਾ ਸੀ ਉਹਨਾਂ 'ਚ। ਅਕਾਲੀਆਂ ਨੂੰ ਫਿਕਰ ਸੀ ਕਿ ਸੰਤ ਪਿੰਡਾਂ ਵਾਲਿਆਂ ਦੇ ਅੱਗੇ ਉਹਨਾਂ ਨੂੰ ਗਰਾਊਂਡ ਯੀਲਡ ਕਰਨੀ ਪੈ ਰਹੀ, ਸੋ ਉਹਨਾਂ ਨੇ ਮਰ ਜੀਵੜਿਆਂ ਦਾ ਕਨਸੈਪਟ ਦਿੱਤਾ ਸੀ ਕਿ ਜੀ ਜੇ ਫੌਜ ਆ ਗਈ ਜਾਂ ਦੂਸਰੇ ਤੇ ਫਿਰ ਅਸੀਂ ਅਖੀਰਲੇ ਸਾਹ ਤੱਕ ਲੜਾਂਗੇ, ਔਰ ਮਰ ਜੀਵੜਿਆਂ ਦੀ ਭਰਤੀ ਸ਼ੁਰੂ ਕੀਤੀ ਹੋਈ ਸੀ ਲੌਂਗੋਵਾਲ ਨੇ, ਅਕਾਲੀਆਂ ਨੇ। ਔਰ ਉਹਨਾਂ ਮਰਜੀਵੜਿਆਂ ਦੀ ਲਿਸਟ ਜਦੋਂ ਤੱਕ ਜੂਨ 'ਚ ਹਮਲਾ ਹੁੰਦਾ, ਉਸ ਤੋਂ ਪਹਿਲਾਂ 1 ਲੱਖ ਤੋਂ ਜ਼ਿਆਦਾ ਜਿਹੜੇ ਵਲੰਟੀਅਰ ਨੇ ਅਕਾਲੀਆਂ ਨੇ ਕਿੱਥੋਂ ਲਿਸਟਾਂ ਬਣਾਈਆਂ ਕੀ ਸੀ, ਲੇਕਿਨ ਇਹ ਪਬਲਿਕ ਰੈਕਡ ਦੇ ਵਿੱਚ ਸੀ ਕਿ ਜੀ 1 ਲੱਖ ਕਿ ਕਿੰਨੇ ਹਜ਼ਾਰ ਵਲੰਟੀਅਰ ਆ ਗਏ ਨੇ ਜਿਨ੍ਹਾਂ ਨੇ ਮਰਜੀਵੜਿਆਂ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਲਿਸਟ ਕਰਾਇਆ ਕਿ ਭਾਈ ਉਹ ਮਰਨਗੇ। ਹੁਣ ਤੁਸੀਂ ਇੱਕ ਪਾਸੇ ਉਸ ਉਤਸ਼ਾਹ ਦੇ ਮਾਹੌਲ ਨੂੰ ਵੀ ਦੇਖੋ ਜਿਹੜਾ ਨਜ਼ਰ ਆਉਂਦਾ ਸੀ ਵਿਦ ਬਿਲਕੁਲ ਬਬਲਿੰਗ ਐਂਥੂਸੀਆਜ਼ਮ ਜਾਂ ਦੂਸਰੇ, ਔਰ ਹਾਲਾਂ ਸੰਤ ਵਿੱਚ ਵਿਚਾਲੇ ਕਈ ਵਾਰ ਇਹ ਇੱਕ ਵਿਅੰਗਾਤਮਕ ਟਿੱਪਣੀ ਵੀ ਕਰ ਜਾਂਦੇ ਸੀ ਕਿ ਭਾਈ ਆਉਂਦੇ ਨੇ ਨੌਜਵਾਨ ਜਾਂ ਆ ਕੇ ਕਹਿੰਦੇ ਨੇ ਜੀ ਦੱਸੋ ਸੰਤ ਜੀ ਫੱਟੇ ਚੱਕ ਦਿਆਂਗੇ, ਤੇ ਸੰਤ ਕਹਿੰਦੇ ਸੀ ਕਿ ਭਾਈ ਜੇ ਫੱਟੇ ਚੱਕਣੇ ਨੇ ਰੱਖਣੇ ਕਿੱਥੇ ਆ ਪਹਿਲਾਂ ਇਹ ਦੇਖੋ। ਮਤਲਬ ਉਹ ਵੀ ਇਹ ਸਮਝਦੇ ਸੀ ਵੀ ਕਈ ਵਾਰ ਇਹ ਹਾਈਪਰ ਜਿਹੀਆਂ ਗੱਲਾਂ ਕ੍ਰੀਏਟ ਹੋ ਜਾਂਦੀਆਂ ਨੇ ਜਾਂ ਕੁਝ ਲੋਕ ਉਸ ਕਿਸਮ ਦਾ ਮਾਹੌਲ ਦਿੰਦੇ ਨੇ ਦੇ ਵਿੱਚ ਪੋਜ਼ਿਟਿਵ ਲੱਗਦੇ ਨੇ, ਲੇਕਿਨ ਜਦੋਂ ਖਲੋਣ ਦਾ ਵੇੜਾ ਆਉਂਦਾ ਹੈ ਉਦੋਂ ਫਿਰ ਖਲੋਣ ਵਾਲੇ ਵਿਰਲੇ ਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਜਦੋਂ ਉਹ ਇਹਦੇ 'ਚ 2 ਐਂਗਲ, ਕਿਉਂਕਿ ਮੈਨੂੰ ਬਿਲਕੁਲ ਇਹ ਨਜ਼ਰ ਆ ਰਿਹਾ ਕਿ ਇਹ ਵਾਰ ਗੇਮ ਹੈ, ਔਰ ਉਸ ਦੇ ਤਹਿਤ ਹੀ ਜੇ ਅਸੀਂ ਪਿਛਲੇ ਕੱਲ ਜਿਵੇਂ ਜ਼ਿਕਰ ਕੀਤਾ ਕਿ 50 ਤੋਂ ਜ਼ਿਆਦਾ ਥਾਵਾਂ ਤੇ ਪੰਜਾਬ 'ਚ CBI ਨੇ ਰੇਡ ਕੀਤੇ FCI ਨੂੰ ਲੈ ਕੇ, ਫੂਡ ਕਾਰਪੋਰੇਸ਼ਨ ਇੰਡੀਆ, ਕਰਪਸ਼ਨ ਹੁਣੀ ਯਾਦ ਆਈ ਉਹਨਾਂ ਨੂੰ। ਕਰਪਸ਼ਨ FCI ਤਾਂ ਜਦੋਂ ਜੰਮੀ ਸੀ ਉਹ ਜੰਮੀ ਕਰਪਟ ਮਾਂ ਦੀ ਕੁੱਖ 'ਚੋਂ ਸੀ, ਕਿਉਂਕਿ ਪਿਓ ਇਹਨਾਂ ਦੇ ਮਾਂ ਪਿਓ ਇਹੀ ਸੈਂਟਰ ਗਵਰਨਮੈਂਟ ਸਾਰਾ ਹੈ ਹੀ ਕਰਪਟ, ਔਰ ਮਿਲੀਅਨਸ ਆਫ ਟਨਸ ਵੀਟ ਔਰ ਰਾਈਸ ਇਕੱਠੇ ਹੋ ਜਾਂਦੇ ਨੇ, ਫਿਰ ਉਹਨੂੰ ਵੇਚਿਆ ਹੁੰਦਾ ਉਹਨਾਂ ਨੇ ਬਲੈਕ ਮਾਰਕੀਟ 'ਚ। ਪਰ ਇਹ ਹੁੰਦਾ ਜੀ ਫਲਾਣੇ ਅਸੀਂ ਸਟੋਰਾਂ 'ਚ ਰੱਖ ਦਿੱਤੀ, ਫਿਰ ਹੁੰਦਾ ਜੀ ਚੂਹੇ ਖਾ ਗਏ, ਜਾਂ 2-4 ਸਾਲ ਬਾਅਦ ਜਦੋਂ ਉਹਨੂੰ ਕੱਢਦੇ ਨੇ ਜੀ ਉਹ ਤਾਂ ਨਾਟ ਫਿਟ ਫॉर ਹਿਊਮਨ ਕੰਜ਼ੰਪਸ਼ਨ, ਉਹ ਫਿਰ ਡੰਪ ਕੀਤੀ ਹੁੰਦੀ, ਉਹ ਪੈਸੇ ਸਾਰੇ ਗਾਇਬ ਕੀਤੇ ਹੁੰਦੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਪਰ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਜੀ 50 ਰੇਡ ਵਿਦਨ ਪੰਜਾਬ, ਹੁਣ ਇੱਕ ਗੱਲ ਦੇਖਣ ਵਾਲੀ ਹੈ ਕਿ ਜਿਸ ਤੇਜ਼ੀ ਨਾਲ NIA ਔਰ CBI ਔਰ ਉਹਨਾਂ ਦੇ IT ਵਾਲੇ ਰੇਡ ਕਰ ਰਹੇ ਨੇ, ਲਾਅ ਐਂਡ ਆਰਡਰ ਤਾਂ ਵੈਸੇ ਹੀ ਸਟੇਟ ਦਾ ਸਬਜੈਕਟ ਹੈ, ਪਰ ਉਹਨੂੰ ਜਿਹੜਾ ਉਸ ਦੇ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੇ NIA ਬਣਾਈ। ਪਹਿਲਾਂ CBI ਸੀ ਕਿ ਜੀ ਚਲੋ ਕਿਸੇ ਕੇਸ 'ਚ ਉਹ ਵੀ CBI ਇਨਕੁਆਇਰੀ ਉਦੋਂ ਤੱਕ ਨਹੀਂ ਸੀ ਹੁੰਦੀ ਜਦੋਂ ਤੱਕ ਸਟੇਟ ਗਵਰਨਮੈਂਟ ਰਿਕਮੈਂਡ ਨਾ ਕਰੇ, ਔਰ ਇਸੇ ਲਈ ਜਦੋਂ ਕੋਈ ਵਾਕਿਆ ਹੁੰਦਾ ਸੀ ਪਹਿਲੀ ਮੰਗ ਕੀਤੀ ਜਾਂਦੀ ਸੀ ਕਿ ਜੀ ਇਸ ਦੀ CBI ਤੋਂ ਇਨਕੁਆਇਰੀ ਕਰਵਾਈ ਜਾਏ, ਕਿਉਂਕਿ CBI ਇਨਕੁਆਇਰੀ ਸਟੇਟ ਮਾਰਕ ਕਰਦੀ ਸੀ। ਹੁਣ ਤਾਂ ਇਵੇਂ ਖੁੱਲ ਖੇਡ ਹੈ ਕਿ ਜਦੋਂ ਮਰਜ਼ੀ ਐਂ ਲੱਗਦਾ ਕਿ ਵੀ ਸਾਰਾ ਕੁਝ ਜਿਹੜਾ ਉਹ ਹੈ ਹੀ ਸੈਂਟਰ ਦੇ ਕੋਲ ਹੈ। ਹੁਣ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਜਿਹੜੀ ਦੂਸਰੀ ਖਬਰ ਸੀ ਕਿ ਜੀ 8 ਸਟੇਟਾਂ ਦੇ ਵਿੱਚ ਜਿਹੜਾ ਹੈ ਉਹ NIA ਦੇ ਰੇਡ ਹੋਏ ਗੈਂਗਸਟਰਸ ਨੂੰ ਫੜਨ ਲਈ, ਔਰ ਕੱਲ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਗੈਂਗਸਟਰ ਨਹੀਂ, ਇਹ ਸਿੱਖਾਂ ਦੇ ਮੁੰਡਿਆਂ ਨੂੰ। ਔਰ ਫਿਰ ਨਾਲ ਦੀ ਨਾਲ ਖਬਰ ਅਸੀਂ ਦੇਖ ਲਈ, ਪਹਿਲਾਂ ਖਬਰ ਲੱਗਦੀ ਹੈ ਕਿ ਜਿਹੜਾ ਉਹ 8 ਸਟੇਟਾਂ ਦੇ ਇੰਨੀਆਂ ਥਾਵਾਂ ਤੇ ਪਤਾ ਨਹੀਂ 80 ਕਿ ਕਿੰਨੀਆਂ ਥਾਵਾਂ ਤੇ ਰੇਡ ਹੋਏ। ਫਿਰ ਹੁੰਦਾ ਹੈ ਕਿ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਦੇ ਵਿੱਚ ਫਲਾਣਾ ਨਾਮੀ ਜਿਹੜਾ ਗੈਂਗਸਟਰ ਉਹਦੇ 2 ਸਾਥੀ ਮਾਰੇ ਗਏ। ਹੁਣ ਕੱਲਾ ਇਹੀ ਨਹੀਂ ਵੀ ਉਹਨਾਂ ਨੂੰ ਗੈਂਗਸਟਰ ਨਾਲ ਜੋੜਿਆ, ਅੱਜ ਜਦੋਂ ਇੱਕ ਖਬਰ ਇਸੇ ਹਵਾਲੇ ਨਾਲ ਲੱਗੀ NIA ਅਰੈਸਟ ਖਾਲਿਸਤਾਨੀ ਟੈਰਰਿਸਟ ਲੱਕੀ ਖੋਖਰ ਇਨ ਗੈਂਗਸਟਰ ਟੈਰਰਿਸਟ ਕੇਸ। ਫਿਰ ਪਿਛਲੇ ਪੀਰੀਅਡ ਦੇ ਵਿੱਚ ਜਿਹੜਾ ਮੀਡੀਆ ਨੈਰੇਟਿਵ ਹੈ ਜਾਂ ਮੀਡੀਆ ਬਿਰਤਾਂਤ ਹੈ ਕਿ ਵੀ ਇਹ ਗੈਂਗਸਟਰਸ ਜਿਹੜੇ ਨੇ ਇਹ ਹੁਣ ਖਾਲਿਸਤਾਨੀਆਂ ਨੇ ਜਿਹੜੇ ਨੇ ਉਹ ਖਰੀਦ ਲਏ ਨੇ ਜਾਂ ਇਹਨਾਂ ਨੂੰ ਜਿਹੜਾ ਉਹ ਆਊਟਸੋਰਸ ਕੀਤਾ ਸਾਧਨ, ਔਰ ਉਹਨੂੰ ਵੀ ਪੰਜਾਬ ਦੇ ਨਾਲ ਜਿਹੜਾ ਪਾਕਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਹੈ। ਔਰ ਇੱਕ ਬੜਾ ਪ੍ਰੋਮੀਨੈਂਟ ਜਰਨਲਿਸਟ ਜਿਹੜਾ ਆਪਣੇ ਆਪ ਨੂੰ ਸੰਤ ਪਿੰਡਾਂ ਵਾਲਿਆਂ ਦਾ ਵੀ ਕਰੀਬੀ ਔਰ ਕਿਤਾਬਾਂ ਵੀ BBC ਉਹਨੂੰ ਇੰਟਰਵਿਊ ਕਰਦਾ, ਉਹ ਕੱਲ ਕਹਿ ਰਿਹਾ ਸੀ ਜੀ ਖਾਲਿਸਤਾਨ ਦੀ ਮੂਵਮੈਂਟ ਤਾਂ ਕਦੇ ਕਿਤੇ ਗਈ ਨਹੀਂ, ਉਹ ਤਾਂ ਪਹਿਲਾਂ ਵੀ ਸੀ, ਜਗਜੀਤ ਸਿੰਘ ਚੌਹਾਨ ਸੀ, ਫਿਰ ਜੂਨ 84 ਹੋਇਆ, ਫਿਰ ਸਿਮਰਨਜੀਤ ਸਿੰਘ ਮਾਨ, ਉਹ ਤਾਂ ਹੁਣ ਸਾਰੇ ਅਬਰੋਡ ਹੈ। ਪਰ ਉਹਨੇ ਕਿਹਾ ਜੀ ਫਿਕਰ ਵਾਲੀ ਗੱਲ ਇਹ ਹੈ ਕਿ ਵੀ ਇਹ ਜਿਹੜੇ ਹੁਣ ਨੌਨ ਕਮਿਟਡ ਜਿਹੜਾ ਟੈਰਰਿਜ਼ਮ ਵਾਲੇ ਖਾਲਿਸਤਾਨੀ ਬਣੇ ਨੇ, ਮਤਲਬ ਇਹਦਾ ਮਤਲਬ ਇਹ ਹੈ ਵੀ ਇਸ ਲੈਵਲ ਦੇ ਜਰਨਲਿਸਟ ਵੀ
ਉਹ ਹਕੂਮਤੀ ਜਿਹੜਾ ਨੈਰੇਟਿਵ ਹੈ ਕਿ ਵੀ ਇਹ ਜਿਹੜਾ ਹੁਣ ਦੀ ਖਾਲਿਸਤਾਨ ਦੀ ਮੂਵਮੈਂਟ ਹੈ ਇਹ ਦਹਿਸ਼ਤਗਰਦ ਤਾਂ ਹੈ ਹੀ ਹੈ, ਕਿਉਂਕਿ ਉਹ ਤਾਂ ਖਾਲਿਸਤਾਨ ਦੀ ਮੂਵਮੈਂਟ ਨੂੰ ਪਹਿਲੇ ਦਿਨ ਤੋਂ ਹੀ ਦਹਿਸ਼ਤਗਰਦ ਕਹਿੰਦੇ ਨੇ, ਪਰ ਉਹ ਗੈਂਗਸਟਰਸ ਵਾਲੀ ਮੂਵਮੈਂਟ ਹੈ, ਕਮਿਟਮੈਂਟ ਵਾਲਿਆਂ ਦੇ ਨਹੀਂ ਹੈ ਕਿ ਵੀ ਇਹ ਕੋਈ ਆਈਡੀਓਲੋਜੀਕਲੀ ਕਮਿਟਡ ਲੋਕ ਨਹੀਂ ਨੇ। ਜਿਹੜੇ ਕਮਿਟਡ ਵਾਲੇ ਸੀ ਉਹ ਵੀ ਟੈਰਰਿਸਟ ਸੀ, ਉਹ ਖਾਲਿਸਤਾਨੀ ਟੈਰਰਿਜ਼ਮ ਸੀ। ਔਰ ਹੁਣ ਤੁਸੀਂ ਇਹ ਦੇਖੋਗੇ ਕਿ ਗੈਂਗਸਟਰ ਟੈਰਰਿਸਟ ਕੇਸ ਦੇ ਨਾਲ ਜੋੜਨ ਦੀ ਲਾਈਨ। ਸੋ ਇਹ ਜਦੋਂ ਸਾਰਾ ਪਾਰਟ ਤੁਹਾਨੂੰ ਨਜ਼ਰ ਆਉਂਦਾ, ਫਿਰ ਸੈਕੰਡ ਗੱਲ ਜਿਹਦੇ ਤੇ ਮੈਂ ਐਮਫਸਾਈਜ਼ ਕਰਨਾ ਚਾਹੁੰਦਾ ਕਿ ਬਹੁਤ ਵਾਰ ਇਹ ਕੁਝ ਸਾਡੇ ਕਲਚਰ ਦਾ ਜਾਂ ਸਾਡੀ ਤਹਿਜ਼ੀਬ ਦਾ ਹਿੱਸਾ ਹੈ। ਅਸੀਂ ਖੁੱਲ੍ਹ ਕੇ ਕਿਉਂਕਿ ਬੋਲਦੇ ਹਾਂ, ਕਈ ਵਾਰ ਗੱਲ ਵੀ ਵੱਡੀ ਕਰਦੇ ਆ, ਹਾਈਪਰਬੋਲ ਵੀ ਉਹਨੂੰ ਅਸੀਂ ਕਹਿ ਸਕਦੇ ਹਾਂ, ਅੰਗਰੇਜ਼ੀ ਵਾਲੇ ਹਾਈਪਰਬੋਲ ਹੀ ਕਹਿੰਦੇ ਨੇ ਕਿ ਭਾਈ ਅਸੀਂ ਐਨ ਜਿਹੜਾ ਉਹ ਛੱਡ ਦਿੰਦੇ ਹਾਂ ਗੱਲ, ਤੇ ਫਿਰ ਉਹ ਛੱਡਣ ਤੋਂ ਬਹੁਤ ਵਾਰ ਇਹ ਵੀ ਲੱਗਣ ਲੱਗ ਜਾਂਦਾ ਕਿ ਜੀ ਸਭ ਕੁਝ ਜਿਹੜਾ ਹੈ ਉਹ ਹੁਣ ਇਵੇਂ ਹੀ ਹੋਏਗਾ ਜਿਵੇਂ ਅਸੀਂ ਕਿਹਾ। ਮੈਂ ਜਿਵੇਂ ਇਹ ਕਹਿੰਦਾ ਕਿ ਵੀ ਇੱਕ ਪਾਸੇ ਜਦੋਂ ਸੰਤ ਪਿੰਡਾਂ ਵਾਲੇ ਕਹਿੰਦੇ ਸਨ ਕਿ ਭਾਈ ਆਪਣੀਆਂ ਡਿਊਟੀਆਂ ਸੰਭਾਲ ਲੈਣਾ, ਜਦੋਂ ਹੋਏਗਾ 1 ਲੱਖ ਮਰ ਜੀਵੜੇ ਵੀ ਸੀ, 2 ਲੱਖ ਨੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਵੀ ਦਿੱਤੀ ਸੀ। ਪੰਜਾਬ ਦੇ ਵਿੱਚ ਜਿਹੜਾ ਉਹ ਲੱਗਦਾ ਸੀ ਵੀ ਬਹੁਤ ਜਾਗਰਤੀ ਹੈ। ਪਰ ਤੁਸੀਂ ਜੇ ਇਹਨੂੰ ਬੇਸ਼ੱਕ ਕੁਛ ਵੀਰਾਂ ਭੈਣਾਂ ਨੂੰ ਮੇਰੀ ਕਈ ਗੱਲ ਪਸੰਦ ਨਾ ਹੋਏ, ਪਰ ਮੈਂ ਆਪਣੀ ਸਥਿਤੀ ਦਾ ਅੱਜ ਦੀ ਸਥਿਤੀ ਦੇ ਨਾਲ ਉਹਨੂੰ ਜੋੜ ਕੇ ਅੱਜ ਦੀ ਹਾਲਤ ਦੇ ਨਾਲ ਮੈਂ ਉਸ ਦਾ ਐਨਾਲਿਸਿਸ ਕਰ ਰਿਹਾ ਕਿ 1 ਲੱਖ ਮਰ ਜੀਵੜੇ ਤਾਂ ਲੱਭੇ ਹੀ ਨਹੀਂ ਕਿਤੇ। ਉਹੀ ਜਿਹੜਾ 200 ਪਲੱਸ, ਕਿਉਂਕਿ ਮੈਂ ਹੁਣ 200 ਪਲੱਸ ਫਿਗਰ ਵੀ ਇਸ ਲਈ ਯੂਜ਼ ਕਰ ਰਿਹਾ ਕਿਉਂਕਿ ਦਲ ਖਾਲਸਾ ਵਾਲਿਆਂ ਨੇ ਜਿਹੜੀ ਇੱਕ ਪ੍ਰੋਪਰ ਡਾਇਰੀ ਰਿਲੀਜ਼ ਕੀਤੀ ਵਿਦ ਦਾ ਪ੍ਰੋਪਰ ਡਾਟਾ, ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਉਹਨਾਂ ਚੋਂ ਵੀ ਸ਼ਾਇਦ ਜਿਹੜੇ ਨੇ ਫਾਈਟਰ ਨੇ ਉਹ ਸ਼ਾਇਦ 200 ਤੋਂ ਵੀ ਘੱਟ ਹੋਣ। ਸੋ ਫਾਈਟ ਤਾਂ ਉਹਨਾਂ ਨੇ ਦਿੱਤੀ, ਅਖੀਰਲੇ ਸਾਹ ਤੱਕ, ਅਖੀਰਲੀ ਗੋਲੀ ਤੱਕ ਸੰਤਾਂ ਨੇ ਤਾਂ ਆਪਣਾ ਪ੍ਰਣ ਨਿਭਾਇਆ। ਲੇਕਿਨ ਜਿਹੜਾ 1 ਲੱਖ ਮਰ ਜੀਵੜਾ ਜ਼ਾਹਰ ਹੈ ਉਹ ਕੋਈ ਗੰਗਾ ਜਮਨਾ ਤੋਂ ਤਾਂ ਆਏ ਹਿੰਦੂ ਤਾਂ ਵੀ ਨਹੀਂ ਸੀ, ਆਪਣੇ ਸੀ, ਉਹ ਕਿੱਥੇ ਗਏ? ਸੋ ਇਹਦਾ ਮਤਲਬ ਇਹ ਹੈ ਵੀ ਇੱਕ ਫਾਰਸ ਵੀ ਕਈ ਵਾਰੀ ਕ੍ਰੀਏਟ ਕਰ ਦਿੱਤਾ ਜਾਂਦਾ ਹੈ। ਜਾਂ ਜਦੋਂ ਇਹ ਦੂਸਰੀ ਗੱਲ ਜਿਹੜੀ ਅੱਜ ਦੇ ਕੰਟੈਕਸਟ, ਜਦੋਂ ਮੈਂ ਆਪਰੇਸ਼ਨ ਸੀਲ ਵੱਲ ਦੇਖਿਆ ਜਾਂ ਇਹਨਾਂ ਨੇ ਕਿਵੇਂ ਪੰਜਾਬ ਨੂੰ ਜ਼ੋਨਸ ਡਿਵਾਈਡ ਕਰਕੇ ਇੱਕ ਨੂੰ ਦੂਜੇ ਨਾਲ ਕਮਿਊਨੀਕੇਟ ਹੀ ਨਹੀਂ ਕਰਨ ਦੇਣਗੇ ਕਿ ਇਹਨੂੰ ਕਿੱਧਰ ਨੂੰ ਡਾਈਵਰਟ ਕਰਨਗੇ, ਉਹ ਸੀ ਦੂਸਰਾ ਪਾਰਟ। ਹੁਣ ਜਦੋਂ ਇਹ ਲੱਗਦਾ ਸੀ ਕਿ ਵੀ ਇਹ ਜਦੋਂ ਫੌਜ ਦਾ ਆਣਾ ਦਰਬਾਰ ਸਾਹਿਬ ਤੇ ਹੋਇਆ, ਪੰਜਾਬ ਭਰ ਦੇ ਵਿੱਚ ਜਿਹੜੇ ਸਿੱਖ ਖੜੇ ਹੋ ਜਾਣਗੇ, ਬਗਾਵਤ ਦਾ ਮਾਹੌਲ ਹੋਏਗਾ, ਇਧਰੋਂ ਉਧਰ ਆਪਣੀਆਂ ਡਿਊਟੀਆਂ ਸੰਭਾਲ ਲੈਣਾ। ਮੈਂ ਕਹਿਣਾ ਨਹੀਂ ਚਾਹੁੰਦਾ ਵੀ ਇਸ ਦਾ ਮਤਲਬ ਕੀ ਸੀ, ਉਹ ਕੁਛ ਨੂੰ ਸਮਝਾਇਆ ਵੀ ਹੋਇਆ ਸੀ, ਲੇਕਿਨ ਔਨ ਦਾ ਗਰਾਊਂਡ ਕੀ ਵਾਪਰਦਾ ਅਸੀਂ ਦੇਖਦੇ ਵੀ ਉਹ ਤਾਂ ਤੁਹਾਡੇ ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੰਦੇ ਨੇ, ਟ੍ਰੇਨਾਂ, ਗੱਡੀਆਂ, ਬੱਸਾਂ ਸਭ ਬੰਦ। ਔਰ ਜਿਹੜੇ ਪਿੰਡਾਂ ਦੇ ਚੌਰਾਹੇ ਪਿੰਡ ਨਿਕਲ ਕੇ ਪਿੰਡਾਂ ਦੇ ਜਿਹੜੇ ਫੋਕਲ ਪੁਆਇੰਟ ਖਾਸ ਤੌਰ ਤੇ ਬਣੇ, ਜਿਨ੍ਹਾਂ ਨੇ ਕਸਬਿਆਂ ਨਾਲ ਜਾਂ ਸ਼ਹਿਰਾਂ ਨਾਲ ਲਿੰਕ ਕਰਨਾ ਸੀ, ਉਹ ਤਾਂ ਪਿੰਡਾਂ ਦੇ ਵਿੱਚ ਵੀ ਹੁਣ ਇਹ ਠੀਕ ਹੈ ਕਿ ਮੌਕੇ ਤੇ ਫੌਜ 30,000 ਜਾਂ 40,000 ਹੀ ਅੰਡਰ ਅਟੈਕ ਜਿਨ੍ਹਾਂ ਨੇ ਉਹਨੂੰ ਅਟੈਕ ਓਵਰਟੇਕ ਕੀਤਾ, ਲੇਕਿਨ ਬਾਕੀ ਜਿਹੜੀ 1.5 ਲੱਖ ਫੌਜ ਹੈ ਉਹ ਸਾਰੇ ਪੰਜਾਬ ਦੇ ਕੰਟਰੀ ਸਾਈਡ 'ਚ ਉਹਨਾਂ ਨੇ ਸਾਰੇ ਉਹਨਾਂ ਨੂੰ ਜਿਹੜੇ ਫੋਕਲ ਪੁਆਇੰਟ ਹੈ ਉਹਨਾਂ ਨੂੰ ਘੇਰਿਆ ਹੋਇਆ ਸੀ। ਉੱਪਰ ਤੁਹਾਡੇ ਹੈਲੀਕਾਪਟਰ ਹਾਵਰ ਕਰ ਰਹੇ ਨੇ ਵੀ ਤੁਸੀਂ ਮੂਵਮੈਂਟ ਕਰ ਹੀ ਨਹੀਂ ਸਕਦੇ। ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਮ੍ਰਿਤਸਰ ਦੀਆਂ ਜਿਹੜੀਆਂ ਪੈਰੀਫਰੀਜ਼ ਸਾਰੇ ਪਾਸਿਓਂ ਜਿਹੜੀਆਂ ਸੜਕਾਂ, ਬਟਾਲਾ ਰੋਡ, ਜੰਡਿਆਲਾ ਰੋਡ, ਇਧਰੋਂ ਤਰਨਤਾਰਨ ਰੋਡ ਜਾਂ ਝਬਾਲ ਵੱਲੋਂ, ਫਿਰੋਜ਼ਪੁਰ ਵੱਲੋਂ, ਉਹਦੇ ਵੇਰਵੇ ਆਉਂਦੇ ਨੇ, ਉਹ ਅੱਡ ਨੇ ਦਿੱਤੇ ਨੇ ਕਿ 30-40 ਹਜ਼ਾਰ ਦਾ ਇਕੱਠ ਉੱਥੇ ਹੋ ਗਿਆ, ਅੱਗੇ ਟੈਂਕਾਂ ਨੇ ਰਾਹ ਰੋਕਿਆ ਹੋਇਆ, ਉੱਥੋਂ ਤੁਸੀਂ ਕਿੱਧਰ ਜਾਣਾ। ਫਿਰ ਬਹੁਤਿਆਂ ਨੂੰ ਸਮਝਾ ਬੁਝਾ ਕੇ ਵਾਪਸ ਭੇਜਣ ਵਾਲੀ ਲਾਈਨ ਸੀ। ਕਿੰਨੇ ਕੁ ਹਾਲਾਂ ਉਸ ਦੇ ਵਿੱਚ ਰਾਹ ਦੇ ਵਿੱਚ, ਔਰ ਉੱਪਰ ਜਿਹੜੇ ਹੈਲੀਕਾਪਟਰਸ ਔਰ ਉਹਨਾਂ ਦੇ ਨੇ ਉਹ ਮਾਰਕ ਕਰ ਰਹੇ ਨੇ ਕਿ ਕਿੱਥੋਂ ਕਰਾਊਡ ਕਿੱਧਰ ਨੂੰ ਜਾਣ ਵਾਲੀ ਆ, ਉਹਨਾਂ ਨੂੰ ਰੋਕ ਦਿੱਤਾ ਜਾਂਦਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਾਈ ਜਿਹੜਾ ਉਸ ਪੀਰੀਅਡ ਦੇ ਵਿੱਚ ਵੀ ਜਿਹੜੀ ਇਹ ਐਕਸਪੈਕਟੇਸ਼ਨ ਸੀ ਕਿ ਲੱਖਾਂ ਲੋਕ ਨਿਕਲਣਗੇ ਆ ਕੇ ਫੌਜ ਨੂੰ, ਜੇ ਫੌਜ ਨੇ ਇੱਕ ਪਾਸੇ ਉਹਨੂੰ ਪਿੱਛੋਂ ਦੀ ਘੇਰ ਲੈਣਗੇ ਜਾਂ ਕੋਈ ਹੋਰ ਹਿੰਸਕ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਔਰ ਸਰਕਾਰ ਨੂੰ ਜਿਹੜੀ ਹੈ ਫੌਜ ਵਿਦਡਰਾ ਕਰਨੀ ਪਏਗੀ ਜਾਂ ਇੰਟਰਨੈਸ਼ਨਲ ਇੰਟਰਵੈਂਸ਼ਨ ਹੋਏਗੀ, ਇਸ ਕਿਸਮ ਦਾ ਨਹੀਂ ਸੀ ਹੋਇਆ ਕੁਛ। ਔਰ ਅੱਜ ਦੇ ਮਾਹੌਲ ਦੇ ਵਿੱਚ ਵੀ ਬੇਸ਼ੱਕ ਸਿਚੁਏਸ਼ਨ ਏਜੰਸੀਆਂ ਵੱਲੋਂ ਉਵੇਂ ਹੀ ਕੰਟਰਾਈਵ ਕੀਤੀ ਜਾ ਰਹੀ ਹੈ। ਕੰਟਰਾਈਵ ਲਫ਼ਜ਼ ਇੱਕ ਬੜਾ ਯੂਨੀਕ ਲਫ਼ਜ਼ ਹੈ ਅੰਗਰੇਜ਼ੀ ਦਾ ਕਿ ਤੁਸੀਂ ਉਸ ਕਿਸਮ ਦੇ ਹਾਲਾਤ ਬਣਾ ਰਹੇ ਹੋ, ਉਸ ਨੂੰ ਤੁਸੀਂ ਐਨਕਰੇਜ ਕਰ। ਹੁਣ ਜੇ ਲਾ ਐਂਡ ਆਰਡਰ ਹੈ, ਅੱਜ ਜਿਵੇਂ ਲੱਗ ਰਿਹਾ ਹੈ ਕਿ ਜੀ ਲਾ ਐਂਡ ਆਰਡਰ ਜਿਹੜਾ ਉਹ ਨਹੀਂ ਹੈ,
ਉਸ ਪੀਰੀਅਡ ਦੇ ਵਿੱਚ ਵੀ ਡੈਲੀਬਰੇਟਲੀ ਸਰਕਾਰ ਦੇ ਹਾਲਾਂ ਜੇ ਇਹ ਸੀ ਕਿ ਜੀ ਕਿਲਿੰਗਸ ਹੋ ਗਈਆਂ ਜਾਂ ਕਿਸੇ ਨੇ ਕਰ ਦਿੱਤੀਆਂ, ਮਾਰਨ ਵਾਲੇ ਅੰਦਰੋਂ ਨਿਕਲੇ, ਦਰਬਾਰ ਸਾਹਿਬ ਚੋਂ ਵਾਪਸ ਚਲੇ ਗਏ, ਬਾਹਰ ਜਦੋਂ ਆਉਂਦੇ ਸੀ ਉਹ ਕੌਣ ਸੀ ਜਿਹੜਾ ਉਹਨਾਂ ਨੂੰ ਨਹੀਂ ਸੀ ਰੋਕ ਸਕਦਾ ਜਾਂ ਨਹੀਂ ਸੀ ਰੋਕ ਰਿਹਾ, ਜੇ ਕਰਕੇ ਵਾਪਸ ਜਾਂਦੇ ਸੀ ਕੌਣ ਸੀ ਜਿਹੜਾ ਉਹਨਾਂ ਨੂੰ ਕਿਉਂਕਿ ਇਹ ਇੱਕ ਕ੍ਰੀਏਟ ਕੀਤਾ ਗਿਆ ਸੀ ਪ੍ਰਭਾਵ ਬਾਕੀਆਂ ਨੂੰ ਦੱਸਣ ਲਈ ਕਿ ਜੀ ਅੰਦਰ ਜਿਹੜਾ ਉਹ ਇਸ ਲੈਵਲ ਦਾ ਜਿਹੜਾ ਉਹ ਕ੍ਰਿਮੀਨਲ ਐਲੀਮੈਂਟ ਹੈ, ਔਰ ਫਿਰ ਉਹਦੇ ਚ ਉਹਨਾਂ ਨੇ ਜਦੋਂ ਫਾਈਨਲ ਸਟ੍ਰਾਈਕ ਕੀਤਾ ਉਹਦੇ ਲਈ ਉਹ ਕੰਟਰਾਈਵ ਕੀਤੀ ਹੋਈ ਸੀ ਸਿਚੁਏਸ਼ਨ। ਹੁਣ ਤਾਂ ਇਹ ਵੀ ਇਸ ਗੱਲ ਦੇ ਸਬੂਤ ਨੇ ਕਿ ਵੀ ਢਿਲਵਾਂ ਬੱਸ ਕਾਂਡ ਜਿਹਦੇ ਚ ਢਿਲਵਾਂ ਦੇ ਨੇੜੇ ਇੱਕ ਬੱਸ ਚੋਂ ਕੱਢ ਕੇ 7-8 ਹਿੰਦੂ ਮਾਰੇ ਗਏ ਔਰ ਉਹਨੂੰ ਆਧਾਰ ਬਣਾ ਕੇ ਉਸ ਵੇਲੇ ਦੀ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਨੂੰ ਡਿਸਮਿਸ ਕੀਤਾ ਗਿਆ ਸੀ ਔਰ ਗਵਰਨਰੀ ਰੂਲ ਲਾਇਆ ਗਿਆ। ਉਹ ਕੰਮ ਹੀ ਇਹਨਾਂ ਦਾ ਆਪਣਾ ਸੀ। ਇਹ ਦੱਸਣ ਦੇ ਲਈ ਦੇਖੋ ਜੀ ਹੁਣ ਤਾਂ ਇਸ ਹੱਦ ਤੱਕ ਚਲਾ ਗਿਆ। ਸੋ ਅੱਜ ਵੀ ਜਦੋਂ ਤੁਸੀਂ ਮਲਟੀਪਲ ਲੈਵਲ ਦੇ ਉੱਤੇ ਦੇਖਦੇ ਹੋ, ਹੁਣ ਇੱਕ ਪਾਸੇ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਪੰਜਾਬ ਅਸੈਂਬਲੀ ਦਾ ਹੋਣਾ ਔਰ ਗਵਰਨਰ ਕਹਿ ਰਿਹਾ ਜੀ ਨਹੀਂ ਮੈਂ ਇਹਨੇ ਭਗਵੰਤ ਮਾਨ ਨੇ ਜਿਹੜੀ ਅਪੱਧਰ ਟਿੱਪਣੀ ਕੀਤੀ ਹੈ ਔਰ ਦੂਜੇ ਤੇ ਔਰ ਮੈਂ ਵਕੀਲਾਂ ਦੀ ਸਲਾਹ ਲੈ ਰਿਹਾ ਕਿ ਵੀ ਇਹਨੂੰ ਕੀ ਕਰਨਾ। ਦੂਸਰੇ ਪਾਸੇ ਬਿਆਨਬਾਜ਼ੀਆਂ ਪੂਰੀਆਂ, ਜੇ ਹੁਣ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਖਾਲਸਾ ਵਹੀਰ ਔਰ ਅੰਮ੍ਰਿਤ ਸੰਚਾਰ ਲਹਿਰ ਸ਼ੁਰੂ ਕੀਤੀ ਤਾਂ ਉਸ ਨੂੰ ਕਿਵੇਂ ਕਿਸ ਅੰਦਾਜ਼ ਦੇ ਵਿੱਚ ਅਗੇਨ ਫੰਡਾਮੈਂਟਲਿਜ਼ਮ ਦੇ ਥੱਲੇ ਜੋੜਿਆ ਗਿਆ ਔਰ ਉਹੀ ਕਹਾਣੀ ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਉਭਾਰ ਜਿਸ ਤੇਜ਼ੀ ਦੇ ਨਾਲ ਹੋਇਆ, ਉਹਨੂੰ ਇੱਕ ਵੱਡਾ ਤਬਕਾ ਜਿਹਨਾਂ 'ਚ ਅਕਾਲੀ ਸਭ ਤੋਂ ਮੋਹਰੀ ਸੀ ਜਿਹੜੇ ਉਹਨਾਂ ਨੂੰ ਕਾਂਗਰਸ ਦੇ ਨਾਲ ਜੋੜ ਕੇ ਬਿਆਨਦੇ ਸੀ ਕਿ ਜੀ ਬਾਹਰ ਤਾਂ ਨਹੀਂ ਸੀ ਜ਼ਰੂਰਤ ਕਰਦੇ ਲੇਕਿਨ ਕੋਈ ਨਾ ਕੋਈ ਉਹਨਾਂ ਦੇ ਜਿਹੜੇ ਸਿਰਫਿਰੇ ਨੇ ਉਹ ਬਿਆਨਬਾਜ਼ੀ ਵੀ ਕਰਦੇ ਸੀ, ਲੇਕਿਨ ਅੰਦਰੂਨੀ ਹਲਕਿਆਂ 'ਚ ਹੀ ਸੀ ਜੀ ਉਹ ਗਿਆਨੀ ਜ਼ੈਲ ਸਿੰਘ ਲਿਆਇਆ, ਸੰਜੇ ਗਾਂਧੀ ਲਿਆਇਆ, ਫਲਾਣਾ ਲਿਆਇਆ, ਢਿਮਕਾ ਲਿਆਇਆ, ਤਾਂ ਕਿ ਤੁਸੀਂ ਕੌਮ ਦੇ ਵਿੱਚ ਵੀ ਉਸ ਕਿਸਮ ਦੀ ਇਕਸਾਰਤਾ ਨਾ ਰਹਿਣ ਦਿਓ। ਫਿਰ ਜੇ ਉਹ ਬਿਲਕੁਲ ਨਿਸ਼ਕਾਮ ਰਹਿ ਕੇ ਅੰਮ੍ਰਿਤ ਸੰਚਾਰ ਔਰ ਦੂਸਰੇ ਦੀ ਸੇਵਾ ਔਰ ਉਸ ਪਾਸੇ ਹੁੰਦੇ ਨੇ ਔਰ ਉਹਨਾਂ ਦੇ ਲਈ ਤੁਸੀਂ ਫਿਰ ਜਿਸ ਕਿਸਮ ਦਾ ਮੀਡੀਆ ਨੈਰੇਟਿਵ ਬਣਾਇਆ ਗਿਆ ਉਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਅੱਤਵਾਦ ਨਾਲ ਜਾਂ ਫੰਡਾਮੈਂਟਲਿਸਟ ਕਹਿ ਕੇ ਐਡਰੈਸ ਕਰੋ। ਕਿਉਂਕਿ ਅੱਜ ਵੀ ਜਦੋਂ ਮੈਂ ਉਹ ਸਾਰੇ ਰੁਝਾਨ ਦੇਖਦਾ ਕਿ ਗੱਲ ਇਹ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕਿੰਨੇ ਕਿਹਦੇ ਲਈ ਇੰਪੋਰਟੈਂਟ ਨੇ ਜਾਂ ਨਹੀਂ ਇੰਪੋਰਟੈਂਟ, ਗੱਲ ਏਜੰਸੀਆਂ ਨੂੰ ਆਪਣੀ ਖੇਡ ਖੇਡਣ ਦੇ ਲਈ ਉਹ ਸਾਰੇ ਹੀ ਪਾਤਰ ਚਾਹੀਦੇ ਹੁੰਦੇ ਨੇ। ਉਹ ਕਿਸੇ ਚੰਗੇ ਭਲੇ ਨੂੰ ਕਿਸੇ ਡੈਡੀਕੇਟਿਡ ਨੂੰ ਡੈਨੀਗ੍ਰੇਟ ਕਰਕੇ ਨੈਗੇਟ ਕਰਨ ਜਾਂ ਕਿਸੇ ਆਪਣੇ ਪਾਤਰ ਨੂੰ ਸਿਰਜ ਦੇਣ, ਇਹ ਕੋਈ ਵੱਡੀ ਗੱਲ ਨਹੀਂ ਹੁੰਦੀ। ਹੁਣ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੇ ਕੋਈ ਵੀ ਐਸੀ ਕਾਰਵਾਈ ਐਸੀ ਨਹੀਂ ਹੈ ਜਿਹੜੀ ਵਾਇਓਲੇਸ਼ਨ ਹੋਏ ਇੰਡੀਅਨ ਲਾਅ ਦੀ, ਜੇ ਖਾਲਿਸਤਾਨ ਦੀ ਉਹਨਾਂ ਨੇ ਐਡਵੋਕੇਸੀ ਕੀਤੀ ਹੈ ਤੇ ਇੰਡੀਅਨ ਸੁਪਰੀਮ ਕੋਰਟ ਪੀਸਫੁਲ ਢੰਗ ਨਾਲ ਕਹਿ ਰਿਹਾ ਹਾਂ ਉਹਨਾਂ ਦਾ ਇੱਕ ਅੰਦਾਜ਼ ਐਗਰੈਸਿਵ ਅੰਦਾਜ਼ ਹੈ, ਉਹ ਹਿੰਦੂ ਤਵੀਆਂ ਨਾਲੋਂ ਤਾਂ ਐਗਰੈਸਿਵ ਨਹੀਂ ਹੈ, ਧਰਮ ਸੰਸਦ ਨਾਲੋਂ ਤਾਂ ਐਗਰੈਸਿਵ ਨਹੀਂ ਹੈ ਹਿੰਦੂਆਂ ਦੀ ਜਿਸ ਲੈਵਲ ਦੇ ਉੱਤੇ, ਔਰ ਇਹ ਕਹਿਣਾ ਵੀ ਚਾਕੂ ਤੇ ਦੂਜੇ ਕੱਢ ਲਓ ਇਹਦੇ ਨਾਲ ਕੋਈ ਗੰਢੇ ਮੂਲੀਆਂ ਨਹੀਂ ਕੱਟਣੇ ਹੈ, ਇਹ ਤੁਹਾਨੂੰ ਪਤਾ ਹੈ ਵੀ ਤੁਸੀਂ ਇਹ ਸਾਧਵੀ ਪ੍ਰਗਿਆ ਤੇ ਦੂਜਿਆਂ ਨੂੰ ਉਹ ਕੋਈ ਨਾ ਹੇਟ ਕ੍ਰਾਈਮ ਦੇ ਕਿਸੇ ਖਾਤੇ ਚ ਆਂਦਾ ਨਾ ਦੂਸਰਾ ਆਂਦਾ। ਲੇਕਿਨ ਇਹਦੇ ਬਾਵਜੂਦ ਹੁਣ ਟ੍ਰਿਬਿਊਨ ਜਿਹੜਾ ਆਰੀਆ ਸਮਾਜੀਆਂ ਦਾ ਅਖਬਾਰ ਔਰ ਮੈਂ ਉਹਨੂੰ ਖਾਸ ਤੌਰ ਤੇ ਮੋਨੀਟਰ ਕਰਦਾ, ਉਹ ਜਿਹੜਾ ਘਟਨਾਕ੍ਰਮ ਅਜਨਾਲੇ ਦੇ ਇਸ ਸਾਰੇ ਵਾਕਿਆ 'ਚ ਹੁੰਦਾ, ਹੈਡਲਾਈਨ ਲਾਉਂਦਾ ਰੈਡੀਕਲ ਪ੍ਰੀਚਰ ਅੰਮ੍ਰਿਤਪਾਲ ਸਿੰਘ ਸਪੋਰਟਰਸ ਕਲੈਸ਼ ਵਿਦ ਪੁਲਿਸ ਇਨ ਅਜਨਾਲਾ, ਸੈਵਰਲ ਪੁਲਿਸਮੈਨ ਸਸਟੇਨ ਇੰਜਰੀਜ਼ ਇਨ ਦਾ ਕਲੈਸ਼। ਹੁਣ ਪਹਿਲੀ ਗੱਲ ਰੈਡੀਕਲ ਪ੍ਰੀਚਰ ਕਿੱਥੋਂ ਹੋ ਗਿਆ, ਲੇਕਿਨ ਹੁਣ ਇਹ ਇਮੇਜ ਬਣਾਇਆ ਜਾ ਰਿਹਾ ਐਗਜ਼ੈਕਟਲੀ ਉਹ ਮੈਨੂੰ ਤਾਂ ਉਹਦਾ ਜਿਸ ਨੂੰ ਰਿਪੀਟ ਕਹਿੰਦੇ ਨੇ ਉਹ 80s ਦੇ ਪੀਰੀਅਡ ਦਾ ਰਿਪੀਟ ਨਜ਼ਰ ਆ ਰਿਹਾ ਕਿ ਉਸ ਕਿਸਮ ਦੀ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਫਿਰ ਆਪਣਾ ਉਹਨਾਂ ਨੇ ਜਿਹੜਾ ਅੱਜ ਹੀ ਉਹ ਗੱਲ ਹੋ ਰਹੀ ਸੀ, ਕਹਿੰਦੇ ਜੀ ਜਦੋਂ ਤੁਸੀਂ ਇਹ ਕਿਹਾ ਵੀ ਸ਼ਿੰਗਾਰਿਆ ਝੋਟਾ ਵੱਡਾ ਪੱਗੜ ਸਿਰ ਤੇ ਬੰਨਿਆ ਪਰ ਪੱਕਾ ਹਿੰਦੂ ਤੋਂ ਵੀ ਕੈਪਟਨ ਅਮਰਿੰਦਰ, ਸੋ ਇਸ ਕਿਸਮ ਦੀ ਸਿਚੁਏਸ਼ਨ ਹੋਏ ਔਰ ਉਹਨੂੰ ਜਿਹੜਾ ਉਹ ਝੋਟੇ ਨੂੰ ਨਾ ਸਿੰਘ ਮਾਰਨ ਲਈ ਛੱਡਿਆ ਜਾਏ ਤਾਂ ਫਿਰ ਇਹ ਤਾਂ ਉਹ ਜਿਹੜਾ ਝੋਟੇ ਨੂੰ ਉਹਦਾ ਤੇਲ ਲਾ ਕੇ ਉਹਦੇ ਸਿੰਘ ਸ਼ਿੰਗਾਰੇ ਹੋਏ ਨੇ ਫਿਰ ਤਾਂ ਗੱਲ ਨਾ ਬਣੀ। complete collapse of law and order in Punjab, Captain Amrinder Singh draws centre's attention to Ajnada incident by Amritpal supporters saying it has grave security implication। ਹੁਣ ਉਹੀ ਨੈਰੇਟਿਵ ਉਦੋਂ ਬੋਲਣ ਵਾਲੇ ਕੌਣ ਸੀ, ਕਾਂਗਰਸੀ ਸੀ, ਦੂਜੇ ਸੀ, ਵਾਜਪਾਈ ਸੀ, ਇਹ 80s ਦਾ, ਅੱਜ ਉਹਨਾਂ ਨੇ ਪੱਗਾਂ ਵਾਲੇ ਜਿਹੜੇ ਕੱਲ ਤੱਕ ਇਹ ਅਕਾਲੀਆਂ ਦਾ ਵੀ ਮਿਨਿਸਟਰ ਸੀ ਅਮਰਿੰਦਰ,
ਜੂਨ 84 ਦੇ ਹਮਲੇ ਵੇਲੇ ਰਿਜ਼ਾਈਨ ਕੀਤਾ ਸੀ, 2 ਟਰਮ ਚੀਫ ਮਿਨਿਸਟਰ ਰਿਹਾ। ਹੁਣ ਜਿਹੜਾ ਉਸ ਝੋਟੇ ਨੂੰ ਉਹ ਲੈ ਗਏ ਜਿਹੜਾ ਵੀ ਜਿਹੜਾ ਉਹ ਵੜੇਵੇਂ ਜਿਹਨੇ ਵੀ ਜ਼ਿਆਦਾ ਪਾਣੇ ਨੇ। ਹੁਣ ਉਸ ਦੀ ਸਟੇਟਮੈਂਟ ਇਹ ਹੈ ਕਿ ਵੀ ਇਹ ਤਾਂ ਬਿਲਕੁਲ ਦੇਖੋ ਜੀ, ਇਹ ਤਾਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ। ਫਿਰ ਉਹ ਕਹਿ ਰਿਹਾ ਹੈ ਕਿ ਵੀ ਇਹ ਤਾਂ ਜਿਹੜਾ ਹੈ ਇਹਦੀਆਂ ਸਿਕਿਉਰਿਟੀ ਇੰਪਲੀਕੇਸ਼ਨਸ ਦੇਖੋ, ਪਾਕਿਸਤਾਨ ਇਜ਼ ਐਕਸਪਲੋਇਟਿੰਗ ਦਾ ਸਿਚੁਏਸ਼ਨ, ਕਿ ਪਾਕਿਸਤਾਨ ਦੇ ਨਾਲ ਫਿਰ ਇਹ ਸ਼ਰਾਬੀ ਜਿਹੜਾ ਸੂਰਜ ਡੁੱਬਣ ਤੋਂ ਵੀ ਪਹਿਲਾਂ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਔਰ ਸਾਰਾ ਦਿਨ ਧੁੱਤ ਰਹਿੰਦਾ ਹੈ, ਨਸ਼ੇ 'ਚ ਬਦ ਅਖਲਾਕ ਆਦਮੀ, ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਉਹ ਸਤਕਾਰ ਦਾ ਬੜਾ ਫਿਕਰ ਹੋ ਗਿਆ। ਉਹਨੇ ਕਿਹਾ ਕਿ ਜੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਪ੍ਰੋਟੈਸਟ ਸਾਈਟ ਤੇ ਲਿਜਾਣਾ ਹੈ, ਇਹ ਬਹੁਤ ਬੇਹੁਰਮਤੀ ਹੈ ਗੁਰੂ ਗ੍ਰੰਥ ਸਾਹਿਬ ਵੀ। ਹੁਣ ਇਹੀ ਝੋਟਾ ਜਿਹੜਾ ਖੁਦ ਹੱਥ 'ਚ ਗੁਟਕਾ ਫੜ ਕੇ ਸਹੁੰ ਚੁੱਕਦਾ ਹੈ ਕਿ ਭਾਈ ਇਹ ਬਾਈਬਲ ਕਲਾ ਔਰ ਬਰਗਾੜੀ ਔਰ ਬੁਰਜਵਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਉਹ ਅੱਜ ਬੜੀ ਬੇਸ਼ਰਮੀ ਦੇ ਨਾਲ ਜਿਹੜਾ ਜਾ ਕੇ ਉਹਨਾਂ ਦੇ ਹਿੰਦੂ ਤਵੀਆਂ ਦੀ ਝੋਲੀ 'ਚ ਬੈਠਾ। ਸੋ ਇਹ ਵੀ ਅਨਲੀਸ਼ ਕੀਤੇ ਜਾਂਦੇ ਨੇ। ਜਿਵੇਂ ਤੁਸੀਂ ਉਹੀ ਬੁੱਚੜ ਬੇਅੰਤੇ ਦਾ ਬਿਲਕੁਲ ਬੁੱਚੜ ਬਿਰਤੀ ਪੋਤਾ ਰਵਨੀਤ ਬਿੱਟੂ, ਹੁਣ ਉਹ ਜਦੋਂ ਬਿਆਨਬਾਜ਼ੀ ਕਰਦਾ ਤੇ ਉਹਦੇ ਮੂੰਹ ਤੁਹਾਨੂੰ ਲੱਗਦਾ ਹੀ ਉਹ ਹੈ ਵੀ ਇਹ ਵਾਕਈ ਬੇਅੰਤੇ ਦੀ ਰੂਹ ਹੀ ਆ ਉਹਦੇ 'ਚ। ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਜਿਹੜਾ ਹਲਕੇ ਅੰਦਾਜ਼ ਕਿਹਾ ਵੀ ਨਹੀਂ ਉਹਦਾ ਕੋਈ ਬਹੁਤਾ ਨੋਟਿਸ ਲੈਣ ਦੀ ਗੱਲ ਨਹੀਂ, ਉਹਦੇ ਨੇੜੇ ਜਾ ਕੇ ਜਿਹੜਾ ਭਾਈ ਦਿਲਾਵਰ ਸਿੰਘ ਦਾ ਨਾਂ ਲੈ ਦਿਓ, ਆਪੇ ਹੀ ਜਿਹੜਾ ਉਹ ਸਮਝ ਜਾਏਗਾ ਕਿ ਭਾਈ ਕੀ ਹੈਗਾ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਾਰੇ ਨੂੰ ਅਸੀਂ ਕਿਉਂ ਵਾਰ ਗੇਮ ਦਾ ਹਿੱਸਾ ਕਹਿ ਰਹੇ ਹਾਂ, ਕਿਉਂਕਿ ਇਹ ਇੱਕ ਪਾਸੇ ਗੈਂਗਸਟਰਸ ਦੇ ਨਾਂ ਥੱਲੇ, ਦੂਸਰੇ ਪਾਸੇ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਜਿੱਥੇ ਕਿ ਇਕੱਠ ਵੱਧ ਰਿਹਾ ਦਿਨ ਬ ਦਿਨ। ਲੇਕਿਨ ਤੁਸੀਂ ਦੇਖੋਗੇ ਨੈਗੇਟਿਵਿਟੀ ਕਰਨ ਵਾਲੇ ਵਿਦਨ ਖੜੇ ਕੀਤੇ ਜਾ ਰਹੇ ਨੇ। ਉਸੇ ਕੰਟੈਕਸਟ ਹੀ ਆਪਣਿਆਂ ਦੇ ਵੀ ਕੁਝ ਦੀ ਸਟੇਟਮੈਂਟ ਨੂੰ ਦੇਖਣਾ ਚਾਹੀਦਾ। ਹੁਣ ਜਿਹੜੇ ਸਵਾਲ ਇਹ ਸਾਰੇ ਜਿਹੜਾ ਇਹ ਸਾਰਾ ਨਾਟਕੀ ਅੰਦਾਜ਼ ਦੀਆਂ ਘਟਨਾਵਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ, ਸਵਾਲ ਬਿਲਕੁਲ ਠੀਕ ਪੁੱਛਿਆ ਗਿਆ ਕਿ ਭਾਈ ਜੇ ਤੁਹਾਨੂੰ ਇੰਨਾ ਉੱਥੇ ਥਾਣੇ ਨੂੰ ਘੇਰ ਕੇ ਅੰਦਰ ਜਾ ਕੇ ਪੁਲਿਸ ਨੂੰ ਪਤਾ ਲੱਗਾ ਕਿ ਜੀ ਅੱਛਾ ਇਹ ਤਾਂ ਆਪਣੇ ਲਵਪ੍ਰੀਤ ਸਿੰਘ ਹੈ ਹੀ ਨਹੀਂ ਸੀ, ਤੇ ਪਹਿਲਾਂ ਤੁਸੀਂ ਕਿਉਂ ਨਹੀਂ ਇਹਦੀ ਤਹਿਕੀਕਾਤ ਕੀਤੀ? ਤੇ ਜੇ ਇਹੀ ਤੁਸੀਂ ਕਰਨਾ ਸੀ ਕਿ ਹੁਣ ਤੁਸੀਂ ਸਿੱਟ ਵੀ ਬਣਾ ਦਿੱਤੀ, ਬਾਕੀ ਵੀ ਕਰ ਲਿਆ, ਇਹਦਾ ਮਤਲਬ ਇਹ ਹੈ ਵੀ ਲਾ ਐਂਡ ਆਰਡਰ ਨਾ ਦੀ ਜਾਂ ਕਿਸੇ ਹੋਰ ਨੂੰ ਨਹੀਂ, ਅਜੇ ਕੱਲ ਨੂੰ ਕਿਸੇ ਨੇ ਆਪਣੇ ਖਿਲਾਫ ਪਏ ਝੂਠੇ ਕੇਸ ਜਿਹੜੇ ਨੇ ਉਹ ਖਤਮ ਕਰਵਾਉਣੇ ਨੇ ਤੇ ਜਾ ਕੇ ਇਵੇਂ ਹੀ ਇਹਨਾਂ ਲਾਮ ਲਸ਼ਕਰ ਦੇ ਨਾਲ ਘੇਰਨਾ ਹੋਏਗਾ ਥਾਣੇ ਨੂੰ, ਫੇਰ ਹੀ ਤੁਸੀਂ ਮੰਨੋਗੇ। ਔਰ ਇਸ ਸਾਰੇ ਨੂੰ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਕਿਸਮ ਦਾ ਹੋਰ ਵੀ ਕਈ ਕੁਝ ਦੇਖ ਸਕਾਂਗੇ ਕਿ ਭਾਈ ਇਹ ਕਿਸ ਪਾਸੇ ਵੱਲ ਜਾ ਰਿਹਾ। ਪਰ ਮੈਂ ਇਹ ਸਮਝਦਾ ਵੀ ਇਸ ਵੇਲੇ ਸਾਨੂੰ ਜਿਹੜੀ ਗੱਲ ਵੀਰ ਪ੍ਰਿਤਪਾਲ ਸਿੰਘ ਹੋਰਾਂ ਨੇ ਵੀ ਕਹੀ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਕਿ ਆਪਣੇ ਰੈਂਕਸ ਕਲੋਜ਼ ਕਰਕੇ ਇਸ ਸਿਚੁਏਸ਼ਨ ਨੂੰ ਸਿਰਫ ਇੱਕ ਅੱਧੀ ਘਟਨਾ, ਇਹ ਠੀਕ ਹੈ ਜਿਵੇਂ ਤੁਸੀਂ ਕਿਹਾ ਕਿ ਵੀ ਇਹ ਜਿਹੜਾ ਵਾਰ ਗੇਮਸ ਦਾ ਇੱਕ ਦੌਰ ਜਿਹੜਾ ਉਹਨਾਂ ਨੇ ਟ੍ਰਾਇਲ ਬੈਲੂਨ ਛੱਡਿਆ, ਉਹਦਾ ਪਹਿਲਾ ਰਾਉਂਡ ਅਸੀਂ ਜਿੱਤਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਜਿਹੜਾ ਸ਼ਾਇਦ ਏਜੰਸੀਆਂ ਦੀ ਜਿਸ ਗੱਲ ਨੇ ਨੀਂਦ ਹਰਾਮ ਕੀਤੀ ਹੋਏਗੀ ਔਰ ਉਹ ਬੈਠੇ ਹੋਣਗੇ ਸਿਰ ਜੋੜ ਕੇ ਕਿ ਕੁਝ ਘੰਟਿਆਂ ਦੇ ਵਿੱਚ ਕਿੰਨੇ ਹਜ਼ਾਰ ਸਿੱਖ ਨੌਜਵਾਨ ਨਿਕਲੇ, ਉਹਨਾਂ ਦਾ ਜੋਸ਼ੋ ਖਰੋਸ਼, ਬੇਸ਼ੱਕ ਇਹ ਕਈ ਜਾਣ ਪੁਲਿਸ ਕਰਮੀ ਜ਼ਖਮੀ ਜਾਂ ਦੂਜੇ, ਔਰ ਇਹ ਵੀ ਨਜ਼ਰ ਆ ਰਿਹਾ ਸੀ ਕਿ ਭਾਈ ਜਿਹੜੀ ਪੁਲਿਸ ਬੈਰੀਕੇਡ ਜਾਂ ਦੂਜੇ 90% ਸਿੱਖਾਂ ਦੇ ਮੁੰਡੇ ਨੇ ਦਸਤਾਰਾਂ ਬੰਨ੍ਹ ਕੇ ਖਲੋਤੇ ਹੋਏ, ਉਹਨਾਂ ਦੀਆਂ ਅੱਖਾਂ 'ਚ ਖੌਫ ਨਹੀਂ ਸੀ, ਉਹਨਾਂ ਨੂੰ ਵੀ ਪਤਾ ਸੀ ਕਿ ਭਾਈ ਇਹ ਆਪਣੇ ਨੇ। ਪਰ ਕਿਤੇ ਨਾ ਕਿਤੇ, ਔਰ ਇਹ ਵੀ ਜਦੋਂ ਇਹਨਾਂ ਨੇ 84 ਦੇ ਪੀਰੀਅਡ 'ਚ ਪੰਜਾਬ ਪੁਲਿਸ ਨੂੰ ਬਿਲਕੁਲ ਪਾਸੇ ਕਰਕੇ ਫੌਜ ਦੇ ਹਵਾਲੇ ਕਰਕੇ CRPF ਲਿਆ, ਨੈਕਸਟ ਸਟੈਪ ਪੰਜਾਬ ਦੇ ਵਿੱਚ ਹੋਏਗਾ ਇੱਕ ਪਾਸੇ, ਕਿਉਂਕਿ ਭਗਵੰਤ ਮਾਨ ਦੀ ਜੇ ਸਰਕਾਰ ਨੂੰ ਗਵਰਨਰ ਜਿਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰ ਰਿਹਾ ਡਿਸਮਿਸ ਕਰਨਾ ਤੇ ਕੋਈ ਉਹਨਾਂ ਨੂੰ ਕੋਈ ਬਹੁਤੀ ਦਿੱਕਤ ਵਾਲੀ ਗੱਲ ਨਹੀਂ ਹੋਏਗੀ। ਆਲਰੇਡੀ ਮਾਹੌਲ ਉਹਨਾਂ ਨੇ ਉਸ ਕਿਸਮ ਦਾ ਸਿਰਜ ਦਿੱਤਾ ਤੇ ਜੇ ਉਹਨਾਂ ਨੂੰ ਇਹ ਲੱਗਾ ਕਿ ਬਈ ਪੰਜਾਬ ਪੁਲਿਸ ਤਾਂ ਉਦੋਂ ਵੀ ਉਹਨਾਂ ਨੇ ਡਿਸਬੈਂਡ ਕਰਤੀ ਸੀ, ਉਹਨਾਂ ਨੂੰ ਥਾਣਿਆਂ ਦੇ ਵਿੱਚ ਹੀ ਡੱਕ ਕੇ ਔਰ CRPF ਦੇ ਹਵਾਲੇ ਕਰ ਦਿੱਤਾ ਸੀ। ਪੰਜਾਬ ਤਿਆਰ, ਅੱਧਾ ਪੰਜਾਬ ਤਾਂ ਪਹਿਲਾਂ ਹੀ ਜਦੋਂ ਸਿਕਿਉਰਿਟੀ ਦੇ ਨਾਂ ਥੱਲੇ ਹੋਮ ਮਿਨਿਸਟਰੀ ਨੇ ਆਰਡੀਨੈਂਸ ਕਰਕੇ ਜਿਹੜਾ ਆਲਮੋਸਟ 25,000 ਸਕੁਅਰ ਕਿਲੋਮੀਟਰ 'ਚ ਤਾਂ CRPF BSF ਬਿਠਾਈ ਹੋਈ ਹੈ ਸੈਂਟਰਲ ਦਸਤੇ, ਬਾਕੀਆਂ ਦੇ ਵੀ ਹਵਾਲੇ ਕਰ ਦੇਣਗੇ। ਔਰ ਉਸ ਸਾਰੇ ਦੌਰ ਦੇ ਲਈ ਸਾਨੂੰ ਤਿਆਰ ਹੋਣ ਦੀ ਲੋੜ ਹੈ। ਔਰ ਮੈਨੂੰ ਨਹੀਂ ਲੱਗਦਾ ਜਿਵੇਂ ਉਸ ਪੀਰੀਅਡ 'ਚ ਵੀ
ਇੱਕ ਉਤਸ਼ਾਹ ਤੁਹਾਨੂੰ ਬਿਲਟ ਹੋਇਆ ਨਜ਼ਰ ਆਉਂਦਾ ਸੀ ਕਿ ਭਾਈ ਅਸੀਂ ਕਿਸ ਹੱਦ ਤੱਕ ਏਜੰਸੀਆਂ ਜਾਣ ਦੀ ਤਿਆਰੀ 'ਚ ਨੇ। ਨੈਕਸਟ ਫੇਜ਼ ਜਿਹੜਾ ਸਿੱਖ ਜੈਨੋਸਾਈਡ ਦਾ ਉਹ ਸ਼ੁਰੂ ਹੋਣ ਜਾ ਰਿਹਾ। ਉਹਨਾਂ ਨੇ ਤਾਂ 1 ਮਿੰਟ ਲਾਣਾ ਹੈ, ਪੰਜਾਬ 'ਚ ਹਕੂਮਤ ਵੀ ਡਿਸਮਿਸ ਕਰ ਦੇਣਗੇ, ਪਹਿਲਾਂ ਤਾਂ ਇਹਨੂੰ ਹੀ ਵਰਤਣਗੇ। ਔਰ ਇਹ ਆਲਰੇਡੀ ਇਹਦੀ ਜੋ ਭਗਵੰਤ ਮਾਨ ਔਰ ਕੇਜਰੀਵਾਲ ਦੀ ਲਾਈਨ ਸਾਹਮਣੇ ਹੈ। ਪਰ ਜੇ ਉਹਨੂੰ ਇਹ ਵੀ ਲੱਗਾ ਕਿ ਵੀ ਇਹ ਆਪਣੇ ਲੋਕਾਂ ਦੇ ਦਬਾਅ ਥੱਲੇ ਇਹ ਉਵੇਂ ਸਿਰ ਨਹੀਂ ਹਿਲਾਉਂਦਾ ਜਿਵੇਂ ਹਿਲਾਉਣਾ ਚਾਹੀਦਾ, ਤੇ ਉਹ ਆਲਰੇਡੀ ਲਾ ਐਂਡ ਆਰਡਰ ਦਾ ਉਹਨਾਂ ਦੇ ਕੋਲ ਹੈ, ਉਹਨੂੰ ਕਰਨਗੇ। ਔਰ ਇਸ ਸਾਰੇ ਦੌਰ ਦੇ ਵਿੱਚ ਅਸੀਂ ਦਾਖਲ ਹੋਣ ਜਾ ਰਹੇ ਹਾਂ। ਸੋ ਮੈਂ ਸਮਝਦਾ ਵੀ ਸਾਨੂੰ ਆਪਣੀ ਤਾਕਤ ਇੱਕ ਥਾਂ ਜੋੜ ਕੇ ਜਿਹੜਾ ਫਿਊਚਰ ਦੀ ਸਟ੍ਰੈਟਜੀ ਨੂੰ ਪਲਾਨ ਕਰਨਾ ਹੋਏਗਾ। ਸਿਰਫ ਜਜ਼ਬਾਤੀ ਪਹੁੰਚ ਜਾਂ ਜਿੱਤ ਗਏ ਜਾਂ ਬੱਲੇ ਬੱਲੇ ਜਾਂ ਥੱਲੇ ਇਸ ਕਿਸਮ ਦੀਆਂ ਡਿਬੇਟਸ ਤੋਂ ਜਿਹੜਾ ਨਿਕਲਣਾ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੁੱਖ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Authentic Voices of South Asia ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਆਟਲ ਸਿਟੀ ਕਾਉਂਸਲ ਵੱਲੋਂ ਜ਼ਾਤ-ਪਾਤ ਨੂੰ ਵਿਤਕਰੇ ਵਜੋਂ ਮੰਨਣ ਦਾ ਕਾਨੂੰਨ ਪਾਸ ਹੋਣ ਤੋਂ ਬਾਅਦ ਦੁਨੀਆ ਭਰ ਦੇ ਹਿੰਦੂ ਤਵੀਆਂ ਨੂੰ ਸਖਤੇ ਵਿੱਚ ਲੈ ਆਉਂਦਾ ਹੈ। ਹਿੰਦੂ ਤਵੀਆਂ ਨੇ ਇਸ ਕਾਨੂੰਨ ਨੂੰ ਹਿੰਦੂ ਫੋਬੀਆ ਕਹਿ ਕੇ ਪੂਰੀ ਤਰ੍ਹਾਂ ਚੀਕ ਝਾੜਾ ਜਿਹੜਾ ਉਹ ਪਾਇਆ ਹੋਇਆ ਹੈ। ਸੋ ਓਹਾਇਓ ਸਟੇਟ ਦੇ ਹਿੰਦੂ ਤਵੀ ਸੈਨੇਟਰ ਨੀਰਜ ਅੰਤਾਨੀ ਨੇ ਇਸ ਕਾਨੂੰਨ ਨੂੰ ਅਮਰੀਕਾ ਵਿੱਚ ਵੱਧ ਰਹੇ ਹਿੰਦੂ ਫੋਬੀਆ ਨਾਲ ਜੋੜ ਕੇ ਬਿਆਨਬਾਜ਼ੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪੰਜਾਬੀ ਦਾ ਗੀਤ ਹੁੰਦਾ ਸੀ ਕਿ ਵੀ ਸੁਨਿਆਰੇ ਨੇ ਝਾਂਜਰ ਦਿੱਲੀ ਦੇ ਵਿੱਚ ਘੜੀ ਤੇ ਧਮਕ ਜਲੰਧਰ ਪੈਂਦੀ। ਹੁਣ ਸਿਐਟਲ ਦੇ ਇੱਕ ਸਿਟੀ ਵਾਲਿਆਂ ਨੇ, ਕੌਂਸਲਮੈਨਾਂ ਨੇ ਬਹਿ ਕੇ ਸਿਰ ਜੋੜ ਕੇ ਲੰਬੀ ਡਿਬੇਟ ਤੋਂ ਬਾਅਦ ਜਿੰਨੇ ਡਾਟਾ ਉਹਨਾਂ ਦੇ ਕੋਲ ਆਇਆ ਉਸ ਨੂੰ ਪ੍ਰੋਪਰ ਇਸਤੇਮਾਲ ਕਰਕੇ ਦੇਖਿਆ ਕਿ ਭਾਈ ਉਹ ਯੂਨੀਵਰਸਿਟੀਜ਼ ਹੋਣ, ਨੌਕਰੀਆਂ ਹੋਣ, ਬਾਕੀ ਅਦਾਰੇ ਹੋਣ, ਜਿਹੜੇ ਉੱਚੀ ਜ਼ਾਤ ਵਾਲੇ ਸਵਰਨ ਜਾਤੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਹਿੰਦੂ ਨੇ, ਉਹ ਦਲਿਤ ਵਰਗ ਦੇ ਨਾਲ ਜਿਹੜਾ ਉਹ ਵਿਤਕਰਾ ਕਰਦੇ ਨੇ। ਕਾਸਟ ਬੇਸਡ ਸਲਰਸ ਵੀ ਇਸਤੇਮਾਲ ਕਰਦੇ ਨੇ, ਉਹਨਾਂ ਦੇ ਮੌਕੇ ਵੀ ਖੋਹਦੇ ਨੇ ਜਾਂ ਉਹਨਾਂ ਨੂੰ ਮੌਕੇ ਨਹੀਂ ਦਿੰਦੇ। ਹਾਲਾਂਕਿ ਇਸ ਦੇ ਵਿੱਚ ਕੋਈ ਉਹਨਾਂ ਨੇ ਸਿੱਖ ਜਾਂ ਮੁਸਲਮਾਨ ਸ਼ਾਮਲ ਨਹੀਂ ਸੀ ਕੀਤਾ, ਨਹੀਂ ਤਾਂ ਸ਼ਾਇਦ
ਇਹ ਪਾਸ ਵੀ ਨਾ ਹੁੰਦਾ, ਕਿਉਂਕਿ ਉਹ ਤਾਂ ਸਿੱਖਾਂ ਮੁਸਲਮਾਨਾਂ ਨੂੰ ਤਾਂ ਇਹ ਲੈਂਦੇ ਹੀ ਇਸ ਤਰੀਕੇ ਨਾਲ ਨੇ ਵੀ ਇਹ ਤਾਂ ਸਿੱਧੇ ਦੁਸ਼ਮਣ ਨੇ, ਤੇ ਦਲਿਤਾਂ ਨੂੰ ਉਹਨਾਂ ਨੇ ਖੰਭਾ ਥੱਲੇ ਲਿਆ ਹੋਇਆ ਕਿ ਵੀ ਇਹਨਾਂ ਨੂੰ ਅਸੀਂ ਨਿਕਲਣ ਵੀ ਨਹੀਂ ਦੇਣਾ, ਸਾਹ ਵੀ ਇਹ ਉਨਾ ਕੁ ਲਈ ਜਾਣ, ਔਰ ਜਿਹਨੂੰ ਕਹਿੰਦੇ ਨੇ ਵੀ ਉਨੀ ਬੁਰਕੀ ਪਾਈ ਜਾਓ ਤਾਂ ਕਿ ਸਹਿਕਦੇ ਰਹਿਣ ਪਰ ਇਹ ਥਰਾਈਵ ਵੀ ਨਾ ਕਰਨ। ਹੁਣ ਜ਼ਾਹਰ ਹੈ ਕਿ ਵੀ ਇਸ ਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ, ਪਰ ਗੱਲ ਜਦੋਂ ਅਸੀਂ ਪੰਜਾਬੀ ਦਾ ਦੂਸਰਾ ਅਖਾਣ ਇਸਤੇਮਾਲ ਕਰਦੇ ਹਾਂ ਕਿ ਵੀ ਗੱਲ ਸਹੇ ਦੀ ਨਹੀਂ ਹੈ, ਗੱਲ ਪਹੇ ਦੀ ਹੈ। ਹੁਣ ਜ਼ਾਹਰ ਹੈ ਜਿਹੜੇ ਇਸ ਅਖਾਣ ਦੀ ਡੂੰਘਾਈ ਤੋਂ ਵਾਕਿਫ ਨਹੀਂ ਨੇ ਕਿ ਜਦੋਂ ਜਿਹੜਾ ਸਿਹਾ ਰੈਬਿਟ ਖਰਗੋਸ਼ ਉਹ ਭੱਜਦਾ ਹੈ ਅੱਗੇ ਅੱਗੇ ਤੇ ਨਿਕਲ ਕੇ, ਤੇ ਗੱਲ ਇਹ ਹੁੰਦੀ ਹੈ ਕਿ ਵੀ ਉਸ ਦੇ ਮਗਰ ਉਹ ਲੱਗਾ ਹੈ ਸ਼ਿਕਾਰੀ ਕੁੱਤਾ ਜਾਂ ਦੂਸਰਾ, ਲੇਕਿਨ ਇਸ ਗੱਲ ਦਾ ਉਹ ਕਹਿੰਦੇ ਨੇ ਵੀ ਇਸ ਤੋਂ ਖਬਰਦਾਰ ਰਹੋ ਕਿ ਵੀ ਇਹ ਗੱਲ ਸਿਰਫ ਇਹੀ ਨਹੀਂ ਹੈ ਕਿ ਉਹਨੇ ਜਿਹੜਾ ਜਿਸ ਰਸਤੇ ਤੋਂ ਦੌੜਿਆ ਉਹਨੇ ਇੱਕ ਪਿਹਾ ਬਣਾ ਦਿੱਤਾ, ਇੱਕ ਰਾਹ ਬਣਾ ਦਿੱਤਾ, ਔਰ ਉਸ ਦਾ ਫਿਕਰ ਕਰਨ ਦੀ ਲੋੜ ਹੈ ਵੀ ਉਹਦੇ ਤੋਂ ਹੋਰ ਵੀ ਐਸਕੇਪ ਨਾ ਕਰਨ। ਗੱਲ ਇਹ ਨਹੀਂ ਹੈ ਵੀ ਇੱਕ ਖਰਗੋਸ਼ ਜਿਹੜਾ ਉਹ ਨਿਕਲ ਕੇ ਚਲਾ ਗਿਆ, ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਹੁਣ ਇਹਨਾਂ ਨੂੰ ਇਹ ਨਜ਼ਰ ਆਇਆ, ਔਰ ਜ਼ਾਹਰ ਹੈ 4000 ਸਾਲ ਦੇ ਆਪਣੇ ਝੂਠ ਨੂੰ ਵੇਚ ਰਹੇ ਨੇ, ਪਰੋਸ ਰਹੇ ਨੇ, ਸਰਵਾਈਵਰ ਨੇ, ਦੂਸਰਿਆਂ ਨੂੰ ਪਰਸੀਕਿਊਟ ਕਰਦੇ ਨੇ, ਦੂਸਰਿਆਂ ਨੂੰ ਦੱਬਿਆ ਹੋਇਆ, ਦੂਸਰਿਆਂ ਤੇ ਗਲਬਾ ਪਾਇਆ ਹੋਇਆ। ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਤਾਂ ਉਸ ਪਕਾਨੇ ਦੇ ਵਿੱਚ ਸੂਈ ਵੱਜ ਗਈ ਤੇ ਇਹ ਤਾਂ ਹੁਣ ਹਰ ਥਾਂ ਹੋਏਗਾ। ਇਹ ਗੱਲ ਕੱਲੀ ਸਿਟੀ ਕੌਂਸਲ ਤੱਕ ਰੁਕਣ ਵਾਲੀ ਨਹੀਂ, ਇਹ ਮੁਲਕਾਂ ਦੀਆਂ ਅਸੈਂਬਲੀਆਂ ਤੋਂ ਲੈ ਕੇ UN ਜਨਰਲ ਅਸੈਂਬਲੀ ਤੱਕ ਜਾਏਗਾ, ਔਰ ਇਹ ਵਕਤ ਆਏਗਾ ਬਹੁਤ ਜਲਦੀ ਕਿ ਵੀ ਇਹ ਜਿਹੜਾ ਕਾਸਟ ਸਿਸਟਮ ਹੈ ਇਸ ਨੂੰ ਅਪਾਰਥਾਈਡ ਦੇ ਨਾਲ, ਇਸ ਨੂੰ ਰੇਸਿਜ਼ਮ ਦੇ ਨਾਲ ਜਿਹੜਾ ਓਬਲੀਕ ਲਾ ਕੇ ਕਲੱਬ ਕੀਤਾ ਜਾਏਗਾ ਕਿ ਭਾਈ ਇਹ ਇਸ ਕਿਸਮ ਦੀ ਆਈਡੀਓਲੋਜੀ ਹੈ। ਔਰ ਇਸ ਦੇ ਉੱਤੇ ਪਹਿਲਾਂ ਤਾਂ ਉਹਨਾਂ ਨੇ ਉੱਥੇ ਰੁਕਵਾਉਣ ਦੀ ਵੀ ਕੋਸ਼ਿਸ਼ ਕੀਤੀ, ਕੱਲ ਅਸੀਂ ਇਸ ਦੇ ਉੱਤੇ ਵੇਰਵੇ ਨਾਲ ਗੱਲ ਕੀਤੀ, ਪਰ ਪਿਛਲੇ 24 ਘੰਟੇ 'ਚ ਮੈਂ ਦੇਖ ਰਿਹਾ ਸੀ ਕਿ ਵੀ ਚੀਕਾਂ ਕਿੱਥੇ ਕਿੱਥੇ ਪੈਂਦੀਆਂ, ਔਰ ਮੈਨੂੰ ਤਾਂ ਐਟਲਾਂਟਿਕ ਤੋਂ ਪੈਸੀਫਿਕ ਤੱਕ ਔਰ ਪੈਸੀਫਿਕ ਤੋਂ ਨਾਰਥ ਪੋਲ ਤੱਕ, ਨਾਰਥ ਤੋਂ ਸਾਊਥ, ਜਿੱਧਰ ਤੁਸੀਂ ਦੇਖੋ ਆਵਾਜ਼ ਹੀ ਚੀਕਾਂ ਦੀ ਪੈ ਰਹੀ ਹੈ ਵੀ ਜਿਵੇਂ ਇਹਨਾਂ ਨੂੰ ਦਰੜ ਬਰੜ ਦਿੱਤਾ ਬਿਲਕੁਲ ਹੀ। ਔਰ ਇਹਨਾਂ ਨੇ ਕੁਛ ਥਾਵਾਂ ਤੇ ਤਾਂ ਚੁੱਪ ਚੁਪੀਤੇ ਵੀ ਇਹ ਦੇਖ ਰਹੇ ਹੋਣਗੇ ਵੀ ਕੀ ਸਟ੍ਰੈਟੇਜਾਈਜ਼ ਕਰਨਾ, ਪਰ ਕੁਛ ਕੁ ਨੂੰ ਇਹਨਾਂ ਨੇ ਜਿਹੜਾ ਉਹ ਇਸ ਲੈਵਲ ਤੇ ਲਿਆਂਦਾ ਕਿ ਭਾਈ ਤੁਸੀਂ ਹੁਣ ਸਟ੍ਰੈਟਜੀ ਕੀ ਹੋਏਗੀ। ਉਹ ਅੱਜ ਜਿਹੜਾ ਓਹਾਇਓ ਦਾ ਸਟੇਟ ਸੈਨੇਟਰ ਹੈ ਮਿਸਟਰ ਨੀਰਜ ਅੰਤਾਨੀ, ਇਹਨੂੰ ਜਿਹੜਾ ਹਿੰਦੂਤਵੀਆਂ ਨੇ ਬਿਲਡ ਕੀਤਾ, ਫਾਈਨੈਂਸ ਕੀਤਾ ਇਹਦੀ ਚੋਣ ਜਾਂ ਦੂਜੀ, ਇਹ ਜਿਵੇਂ ਉਹ ਇੱਕ BBC ਜਿਹੜੀ ਹੁਣ ਤਾਂ ਕਾਂਗਰਸ ਵੂਮਨ ਤੋਂ ਰਿਜ਼ਾਈਨ ਕਰ ਗਈ, ਪ੍ਰੈਜ਼ੀਡੈਂਟ ਲਈ ਵੀ ਰਨ ਕੀਤਾ ਸੀ ਉਹਨੇ, ਗੋਰੀ, ਕਿ ਜੀ ਗੀਤਾ ਤੇ ਹੱਥ ਰੱਖ ਕੇ, ਕਿ ਉਹਨੂੰ ਵੀ RSS ਨੇ ਸਿੱਧੇ ਤੌਰ ਤੇ ਫੰਡ ਕੀਤਾ ਸੀ, ਔਰ ਉਹ ਤਾਂ ਹੁਣ ਸਿਆਸਤ ਤੋਂ ਬਾਹਰ ਹੋ ਕੇ ਡੈਮੋਕ੍ਰੈਟ ਛੱਡ ਕੇ ਰਿਪਬਲਿਕਨਾਂ ਚ ਰਲ ਨੂੰ ਤਾਂ ਮੀਡੀਆ ਦੀ ਕਿਤੇ ਉਹ ਬਣੀ ਹੋਈ ਹੈ ਕੋਈ ਐਂਕਰ ਵਗੈਰਾ। ਇਸੇ ਤਰ੍ਹਾਂ ਇਹ ਨੀਰਜ ਅੰਤਾਨੀ ਵੀ ਜਦੋਂ ਸਟੇਟ ਦੇ ਵਿੱਚ ਚੁਣਿਆ ਗਿਆ ਐਜ਼ ਏ ਸੈਨੇਟਰ ਤੇ ਬੜਾ ਇਹਨੂੰ ਸੈਲੀਬ੍ਰੇਟ ਕੀਤਾ ਗਿਆ ਸੀ, ਇਹ ਉਹਨਾਂ ਦਾ ਬਿਲਕੁਲ ਜਿਹੜਾ ਹੈ ਉਹ ਮਾਊਥ ਪੀਸ ਹੈ। ਹੁਣ ਉਹਨੇ ਹਾਲਾਂ ਜਿਹੜਾ ਬੰਦਾ ਅਮਰੀਕਨ ਸਿਸਟਮ 'ਚ ਹੈ ਉਹਨੂੰ ਪਤਾ ਹੈ ਵੀ ਤੁਸੀਂ ਜਿਹੜੀ ਵੀ ਡੈਮੋਕ੍ਰੇਸੀ ਇਹ ਹੁੰਦੀ ਹੈ ਗ੍ਰਾਸ ਰੂਟ ਲੈਵਲ, ਜਿਹੜੀਆਂ ਸਿਟੀ ਕੌਂਸਲਸ ਨੇ, ਇਹ ਜਦੋਂ ਤੁਸੀਂ ਉਸ ਪਾਵਰ ਨੂੰ ਟੂ ਦਾ ਗਰਾਊਂਡ ਲੈਵਲ ਡੀਸੈਂਟਰਲਾਈਜ਼ ਕਰਦੇ ਹੋ ਤੇ ਉਹਦੀ ਰਾਏ ਦੀ ਤੁਸੀਂ ਕਦਰ ਕਰਦੇ ਹੋ। ਜੇ ਤੁਸੀਂ ਉਹਦੇ ਨਾਲ ਸਹਿਮਤ ਨਾ ਵੀ ਹੋਵੋ ਤੇ ਤੁਹਾਡਾ ਕਹਿਣ ਦਾ ਢੰਗ ਹੁੰਦਾ ਹੈ ਕਿ ਵੀ ਅਸੀਂ ਬੇਸ਼ੱਕ ਵੀ ਰਿਸਪੈਕਟ ਦਾ ਵਿਊ ਪੁਆਇੰਟ ਆਫ ਦਾ ਕਾਉਂਸਲਰਸ ਐਂਡ ਦੇ ਪਾਸਡ ਅ ਰੈਜ਼ੋਲੂਸ਼ਨ ਔਨ ਦੈਟ ਲਾਈਨ ਬਟ we don't agree and all। ਹੁਣ ਜੇ ਔਰ ਇਹ ਇਹਨਾਂ ਦੀ ਰੈਟਲਿੰਗ ਵੀ ਸ਼ੋ ਕਰਦਾ, ਜੇ ਸਟੇਟ ਸੈਨੇਟਰ ਸਿੱਧੇ ਤੌਰ ਤੇ ਇਹ ਕਹਿੰਦਾ ਹੈ Seattle resolution on caste shows a rise of Hinduphobia in US, Indian American state senator. In taking this step, Seattle has relied on information from groups that have openly called for dismantling of Hinduism, thus becoming an avenue for platforming hate against a minority group, says Senator Neeraj Antani. ਹੁਣ ਇਹੀ ਨਹੀਂ ਕਿ ਇਹਨੇ ਉਹਨਾਂ ਕੌਂਸਲਮੈਨਾਂ ਦੀ ਵਿਜ਼ਡਮ ਜਾਂ ਉਹਨਾਂ ਦੀ ਜਿਹੜੀ ਹੈ ਫੈਸਲੇ ਦੇ ਉੱਤੇ ਜਿਹੜਾ ਹੈ ਉਹ ਉਸ ਨੂੰ ਕਰਸ ਕੀਤਾ, ਪਰ ਇਹ ਉਸ ਤੋਂ ਵੀ ਬਿਹਾਈਂਡ ਗਿਆ ਕਿ ਵੀ ਜਿਨ੍ਹਾਂ ਗਰੁੱਪਾਂ ਤੇ ਆਧਾਰਿਤ ਇਹ ਫੈਸਲਾ ਲਿਆ ਗਿਆ ਉਹ ਤਾਂ ਉਹ ਨੇ ਜਿਹੜੇ ਹਿੰਦੂਇਜ਼ਮ ਨੂੰ ਹੁਣ ਡਿਸਮੈਂਟਲਿੰਗ ਆਫ ਹਿੰਦੂਇਜ਼ਮ ਕੀ ਹੈ, ਇਹਨੂੰ ਸਿਰਫ ਉਹਨਾਂ ਨੇ ਲਫ਼ਜ਼ ਇੱਕ ਵਰਤਿਆ। ਜਦੋਂ ਮੈਂ ਕੱਲ ਵੀ ਕਿਹਾ ਸੀ ਕਿ ਗਾਂਧੀ ਨੇ ਕਿਉਂ ਨਹੀਂ ਕਾਸਟ ਸਿਸਟਮ ਨੂੰ ਕੰਡੈਮ ਕੀਤਾ,
ਜਾਂ ਕੋਈ ਹਿੰਦੂ ਕਿਉਂ ਨਹੀਂ ਕੰਡੈਮ ਕਰੇਗਾ ਕਦੇ ਵੀ ਕਾਸਟ ਸਿਸਟਮ ਨੂੰ? ਉਹ ਕਿਉਂ ਸ਼ੂਦਰ ਨੂੰ ਸ਼ੂਦਰ ਦੇ ਦਰਜੇ ਤੋਂ ਨਹੀਂ ਚੁੱਕਣ ਦੇਗਾ ਉੱਪਰ? ਕਿਉਂਕਿ ਕਾਸਟ ਸਿਸਟਮ ਹਿੰਦੂਇਜ਼ਮ ਦੀ, ਬ੍ਰਾਹਮਣਿਜ਼ਮ ਦੀ ਰੀੜ ਦੀ ਹੱਡੀ ਹੈ, ਬੈਕਬੋਨ। ਜੀ। ਤੇ ਜਿਹਦੀ ਰੀੜ ਦੀ ਹੱਡੀ ਟੁੱਟ ਜਾਏ ਫਿਰ ਸਾਨੂੰ ਪਤਾ ਹੀ ਹੁੰਦਾ ਵੀ ਉਹ ਕੀ ਹੈ। ਹੁਣ ਉਹ ਇਹ ਨਹੀਂ ਕਹਿ ਰਿਹਾ ਕਿ ਵੀ ਇਹ ਤਾਂ, ਉਹ ਕਹਿ ਰਿਹਾ ਡਿਸਮੈਂਟਲਿੰਗ ਆਫ ਹਿੰਦੂਇਜ਼ਮ। ਇਹ ਗੱਲ ਠੀਕ ਕਹੀ ਉਹਨੇ ਕਿ ਜੇ ਇਹ ਟੁੱਟ ਜਾਂਦਾ ਹੈ, ਸ਼ੂਦਰ ਇਹਨਾਂ ਦੇ ਉਸ ਗ੍ਰਿਪ ਚੋਂ ਨਿਕਲ ਜਾਂਦੇ ਨੇ, ਤੇ ਫਿਰ 3-3.5% ਬ੍ਰਾਹਮਣ, 5-6-7% ਦੂਸਰੇ, ਤੁਸੀਂ ਆਪਣਾ ਜਿਹੜਾ ਉਹ ਡਫਲੀ ਵਜਾਈ ਜਾਓ। ਉਹਨੇ ਇੱਕ ਚ ਆਪਣੇ ਗੀਤ, ਬ੍ਰਾਹਮਣ ਨੂੰ ਦੇਵਤਾ ਕਹੋ, ਦੇਵਤੇ ਦਾ ਕੋ ਦੇਵਤਾ ਕਹੋ, ਕੋਈ ਨਹੀਂ। ਸੋ ਉਹਨੂੰ ਇਹ ਨਜ਼ਰ ਆਇਆ ਕਿ ਵੀ ਇਹ ਜੇ ਕਾਸਟ ਡਿਸਕ੍ਰਿਮੀਨੇਸ਼ਨ ਰੇਸਿਜ਼ਮ ਦੇ ਖਾਨੇ ਦੇ ਨਾਲ ਲੱਗ ਗਈ ਹੈ, ਇਹ ਡਿਸਮੈਂਟਲਿੰਗ ਆਫ ਹਿੰਦੂਜ਼। ਵੈਸੇ ਅਸੀਂ ਇਹ ਕਹਾਂਗੇ ਕਿ ਇਟ ਇਜ਼ ਅ ਬਿਗਿਨਿੰਗ ਆਫ ਐਨ ਐਂਡ ਆਫ ਹਿੰਦੂਇਜ਼ਮ। ਡਿਸਮੈਂਟਲਿੰਗ ਇਵੇਂ ਹੁੰਦੀ ਹੈ ਨਾ, ਤੁਸੀਂ ਤੋੜਦੀ ਕਿ this is beginning of an end of the worst system in human history for the 4000 years। और कला यही नहीं, इस स्टेटमेंट ਤਾਂ ਇਹਨੇ ਜੋ ਕਿਹਾ ਹੀ ਹੈ, ਪੂਰੀ ਲੰਬੀ ਚੌੜੀ ਸਟੇਟਮੈਂਟ ਹੈ, ਪਰ ਨਾਲ ਦੀ ਨਾਲ ਉਸ ਨੇ ਜਿਹੜੇ ਬਾਕੀ ਗਰੁੱਪ ਨੇ ਇਹ ਕਹਿ ਕੇ ਕਿ ਭਾਈ ਇਹ ਜਿਹੜਾ ਫਿਰ ਰੈਜ਼ੋਲੂਸ਼ਨ ਦੀ ਗੱਲ ਹੈ, ਉਹਨੇ ਇਹ ਕਿਹਾ ਪਿਊ ਪੋਲ, ਜਿਹੜੀ ਹੁਣ ਪਿਊ ਇੱਥੇ ਬੜੀ ਕ੍ਰੈਡੀਬਲ ਪੋਲ ਹੈ, ਉਸ ਨੂੰ ਰਿਪੋਰਟ ਕੀਤਾ ਹੈ ਜੀ। Hindus not regarded warmly by Americans. Pew Poll, the ordinance adds caste to the city's anti-discrimination ordinance। ਹੁਣ ਇਹ ਪਿਊ ਪੋਲ ਦਾ ਜਿਹੜਾ ਹੈ PEW, ਉਸ ਦਾ ਸਹਾਰਾ ਲੈ ਰਹੇ ਨੇ। ਉਹਨਾਂ ਨੇ ਕਿਹਾ ਜੀ ਦੇਖੋ, ਉਹ ਤਾਂ ਪਹਿਲਾਂ ਹੀ ਉਸ ਪੋਲ ਨੇ ਕਿਹਾ ਕਿ ਹਿੰਦੂਆਂ ਨੂੰ ਜਿਹੜਾ ਵਾਰਮਲੀ ਨਹੀਂ ਕਿਹਾ ਜਾਂਦਾ। ਵਾਰਮਲੀ, ਹੁਣ ਮੈਂ ਟਰੈਵਲ ਕਰਦਾ ਅਰਾਊਂਡ ਫॉर द ਲਾਸਟ 30 ਇਅਰਸ, ਮੈਨੂੰ ਕਦੇ ਕੋਈ ਸਮਾਈਲਿੰਗ ਹਿੰਦੂ ਨਜ਼ਰ ਨਹੀਂ ਆਇਆ ਜੋ ਤੁਹਾਡੇ ਤੁਰਿਆ ਵੀ ਆਉਂਦਾ ਹੈ, ਇੱਧਰ ਵੀ ਆ, ਕੋਈ ਵੀ ਹੋਏ, ਨਾਰਥ ਦਾ, ਸਾਊਥ ਦਾ। ਹਾਂ, ਪੰਜਾਬ ਉਹੀ ਜੇ ਤੁਹਾਨੂੰ ਪਾਕਿਸਤਾਨੀ ਨਜ਼ਰ ਆਉਂਦਾ ਹੈ ਜਾਂ ਈਵਨ ਪੰਜਾਬੀ ਹਿੰਦੂ ਵੀ, ਉਹਦੇ ਤੁਸੀਂ ਦੇਖ ਸਕਦੇ ਹੋ ਕਿ ਭਾਈ ਉਹਦੀ ਕੋਈ ਸਮਾਈਲ ਵੀ ਹੈ ਜਾਂ ਕੋਈ ਜੋਕ ਵੀ ਕਰੈਕ ਕਰੇ। ਤੋ ਜੇ ਹੁਣ ਇਹ ਗੱਲ ਸਾਨੂੰ ਮਹਿਸੂਸ ਹੁੰਦੀ ਹੈ ਵੀ ਇਹ ਐਂ ਤੁਰੇ ਆਉਂਦੇ ਨੇ ਜਿਵੇਂ ਬੋਰੀ ਦੇ ਵਿੱਚ ਬੰਨਿਆ ਹੋਇਆ ਕਿਸੇ ਨੂੰ, ਤੇ ਅਮਰੀਕਨਾਂ ਨੂੰ ਕਿਵੇਂ ਨਜ਼ਰ ਆਣ ਵਾਰਮ ਹੈ? ਹੁਣ ਅਮਰੀਕਨਸ ਜਦੋਂ ਵੀ ਤੁਸੀਂ ਹੁੰਦਾ ਹੈ, ਕੋਈ ਵੀ ਹੋਏਗਾ, ਸਮਾਈਲ ਵੀ ਹੋਏਗੀ, ਹਾਊ ਆਰ ਯੂ, ਔਰ ਦੂਜਾ ਤੁਹਾਡੇ ਲਈ ਉਹ ਇੱਕ ਖਿੜੇ ਵਾਂਗ ਹੋਣਗੇ। ਤੇ ਹੁਣ ਜਦੋਂ ਪਿਓ ਨੂੰ ਪੁੱਛਿਆ ਹੋਣਾ ਕਿ ਵੀ ਆ ਜਿਹੜੇ ਧੋਤੀਆਂ ਤਾਤੀਆਂ ਵਾਲੇ ਵੀ ਤੇ ਦੂਜੇ ਵੀ, ਹਾਲਾਂ ਭਾਵੇਂ ਕੋਟ ਪੈਂਟ ਵੀ ਪਾਏ ਹੋਣ, ਪਰ ਚਿਹਰੇ ਤੇ ਬਿਲਕੁਲ ਸਮਾਈਲ ਨਹੀਂ ਹੁੰਦੀ, ਕੋਈ ਵਾਰਮ ਨਹੀਂ ਹੁੰਦੇ, ਕੋਈ ਜੈਸਚਰ ਨਹੀਂ ਹੁੰਦਾ। ਉਹਨੇ ਕਿਹਾ ਕਿ ਵੀ ਇਹ ਤਾਂ ਜਿਹੜਾ ਹੁਣ ਇਹ ਨਵਾਂ ਕੌਂਸਲ ਦੇ ਹੋਣ ਨਾਲ ਇਹਦੇ ਚ ਇਹ ਵੀ ਆ ਗਿਆ ਵੀ ਕੱਲਾ ਇਹੀ ਨਹੀਂ ਵੀ ਇਹ ਨਾਟ ਵਾਰਮ, ਇਹ ਡਿਸਕ੍ਰਿਮੀਨੇਟਰੀ ਵੀ ਨੇ। ਉਹਨੇ ਕਿਹਾ ਜੀ ਇਹ ਤਾਂ ਬਹੁਤ ਖਤਰਨਾਕ ਹੋਏਗਾ। ਔਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ along with numerous organizations who had signed a joint letter opposing the Seattle City Council's caste ordinance, in a statement condemned the decision to include caste as part of anti-discrimination policy। ਉਸ ਦਾ ਉਹਨਾਂ ਨੇ ਬੜਾ ਕ੍ਰਿਟਿਸਾਈਜ਼ ਕੀਤਾ ਹੈ ਔਰ ਉਹਨਾਂ ਗਰੁੱਪਸ ਨੇ ਪੂਰਾ ਇਸ ਦੇ ਉੱਤੇ ਕਿਹਾ ਕਿ ਦੇਖੋ US ਯੂਨੀਵਰਸਿਟੀ ਟਰਨਸ ਡਾਊਨ ਗ੍ਰਾਂਟ ਫਾਰ ਹਿੰਦੂ ਸਟੱਡੀਜ਼, ਕਿ ਇਹ ਪਹਿਲਾਂ ਵੀ ਆਇਆ ਸੀ ਕਿ ਹਿੰਦੂ ਸਟੱਡੀਜ਼ ਦੇ ਲਈ ਉਹਨਾਂ ਨੇ ਗ੍ਰਾਂਟ ਡਿਨਾਈ ਕਰ ਦਿੱਤੀ। ਔਰ ਹੁਣ ਔਰ ਇਹ ਕੋਹਨਾ ਜਿਹਨੂੰ ਕਹਿੰਦੇ ਨੇ, ਜਿਹੜੀ ਆਰਗੇਨਾਈਜੇਸ਼ਨ ਦਾ ਮੈਂ ਨਾਂ ਲਿਆ, ਉਸ ਦੀ ਐਬਰੀਵੇਸ਼ਨ ਬਣਦੀ ਹੈ, ਉਹਦਾ ਪ੍ਰੈਜ਼ੀਡੈਂਟ ਹੈ ਨਿਕੁੰਜ ਤ੍ਰਿਵੇਦੀ। ਉਹ ਕਹਿ ਰਿਹਾ ਦਿਸ ਲਾਅ itself is inherently discriminatory because unlike other categories such as race, gender, religion, ancestry, etc., it singles out the South Asian community as requiring special monitoring, said Connor। ਕਿ ਜੀ ਇਹ ਸਾਨੂੰ ਸਿੰਗਲ ਆਊਟ ਕੀਤਾ। ਔਰ ਭਾਈ ਹੈ ਹੀ ਤੁਹਾਡੇ ਸਿਸਟਮ 'ਚ ਹੈ, ਤੁਹਾਡੀ ਗੱਲ ਹੀ ਕਰਨੀ ਸੀ। ਜਾਂ ਤਾਂ ਤੁਸੀਂ ਕਹੋ ਕਿ ਜੀ ਇਹ ਤੁਹਾਡੇ ਵਰਣ ਆਸ਼ਰਮ ਤੁਹਾਡਾ ਹਿੱਸਾ ਹੀ ਨਹੀਂ ਹੈ ਹਿੰਦੂ ਧਰਮ, ਜਾਂ ਤਾਂ ਇਹ ਸਟੇਟਮੈਂਟ ਦਿਓ ਵੀ ਇਹ ਨਹੀਂ, ਅਸੀਂ ਮੰਨਦੇ ਹੀ ਨਹੀਂ ਵਰਣ ਆਸ਼ਰਮ ਨੂੰ, ਗੱਲ ਮੁੱਕ ਜਾਂਦੀ ਹੈ। ਹੁਣ ਤੁਸੀਂ ਇਹ ਵੀ ਕਹੋ ਕਿ ਭਾਈ ਉਹ ਅਮਰੀਕਨ ਕਹਿਣ ਵਾਂਗੂ ਕਿ ਯੂ ਵਾਂਟ ਟੂ ਹੈਵ ਦਾ ਕੇਕ ਐਂਡ ਈਟ ਇਟ ਟੂ, ਕਿ ਬਈ ਤੁਸੀਂ ਡਿਸਕ੍ਰਿਮੀਨੇਟਰੀ ਕਾਸਟ ਸਿਸਟਮ ਵੀ ਰੱਖੋ। ਤੁਸੀਂ ਕਹੋ ਜੀ ਤੁਹਾਨੂੰ ਮੰਨਣ ਕਿ ਜੀ ਨਹੀਂ ਨਹੀਂ ਤੁਸੀਂ ਬੜਾ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਧਰਮ ਹੋ। ਔਰ ਉਹ ਅੱਗੋਂ ਕਹਿ ਰਿਹਾ ਇਨ ਟੇਕਿੰਗ ਦਿਸ ਸਟੈਪ the city has relied on information from groups that have openly called for dismantling of Hinduism, thus becoming an avenue for platforming hate against a minority group। कि जी ये तो प्लेटफॉर्म बनाता है साढ़े minority group दे खिलाफ hate दा। It seems Seattle city is also openly saying that South Asian requires more monitoring than all other groups। बिल्कुल ठीक समझा शर्मा जी कि भी बिल्कुल ये ਤੁਹਾਡੇ ਤਾਂ ਸਿਰਾਂ ਦੇ ਉੱਤੇ ਵੀ
ਜਿਹੜੇ ਨੇ ਉਹ ਐਂਟੀਨੇ ਲਾਣੇ ਚਾਹੀਦੇ ਨੇ ਤਾਂ ਕਿ ਤੁਹਾਡੀ ਸੋਚ ਚੋਂ ਹੀ ਜਿਹਦੇ ਚੋਂ ਨਫ਼ਰਤ ਔਰ ਡਿਸਕ੍ਰਿਮੀਨੇਸ਼ਨ ਬੋਲ ਤਾਂ ਤੁਸੀਂ ਬੋਲਣੇ ਨਹੀਂ ਹੈ, ਉਹ ਤਾਂ ਤੁਹਾਡੀ ਕਲਮ ਔਰ ਇਹੀ ਇਹ ਕਹਿ ਰਹੇ ਨੇ ਕਿਉਂਕਿ ਤੁਸੀਂ ਇੱਥੇ ਅਥਾਰਟੀ 'ਚ ਆ ਜਾਂਦੇ ਹੋ, IT ਸੈਕਟਰ 'ਚ ਵੜੇ ਹੋਏ ਹੋ, ਵਿਦਨ ਸਿਸਟਮ ਜਿਹੜਾ ਤੁਹਾਡਾ ਉੱਥੋਂ ਜਿਹੜਾ ਬਲੈਕ ਮਨੀ ਉਹ ਜਿਹੜਾ ਸਾਰਾ ਲੋਕਾਂ ਦਾ ਪੈਸਾ ਤੁਹਾਡੇ ਅੰਬਾਨੀ ਔਰ ਅਡਾਨੀ ਔਰ ਗਾਦੀਏ ਔਰ ਮਲੋਏ ਔਰ ਦੂਜੇ ਜਿਹੜੇ ਨੇ ਕੱਢ ਰਹੇ ਨੇ, ਇੱਥੇ ਤੁਸੀਂ ਸਿਸਟਮ 'ਚ ਜਿਹੜਾ ਉਹ ਉਸ ਨੂੰ ਪਾ ਕੇ ਇੱਥੇ ਜਿਹੜਾ ਇਸ ਸਿਸਟਮ ਨੂੰ ਵੀ ਕਰਪਟ ਕਰ ਰਹੇ ਹੋ। ਤੇ ਬਿਲਕੁਲ ਤੁਹਾਡੇ ਤੇ ਮੋਨੀਟਰਿੰਗ ਹੋਣੀ ਚਾਹੀਦੀ ਹੈ, ਤੁਹਾਨੂੰ ਜਿਹੜਾ ਇਸ ਦੇ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਸੋ ਅਸੀਂ ਇੱਕ ਵਾਰ ਫੇਰ ਜਿਹੜਾ ਸੀਐਟਲ ਸਿਟੀ ਕੌਂਸਲ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਇਹ ਜਿਹੜੀ ਹਿੰਦੂਤਵਾਦ ਦੀ ਫਾਰਸ ਆਈਡੀਓਲੋਜੀ ਜਿਹੜੀ ਕਿ ਅਹਿੰਸਾ ਪਰਮੋ ਧਰਮਾ ਗਾਂਧੀ ਔਰ ਬੁੱਧਾ ਇਹਦੇ ਪਿੱਛੇ ਲਿਖਣ ਦੀ ਕੋਸ਼ਿਸ਼ ਕਰਦੀ ਸੀ, ਉਹਨਾਂ ਦਾ ਟਰੂ ਚਿਹਰਾ ਕਿ ਭਾਈ ਇਹ ਮੰਨੂ ਦੇ ਬੱਚੇ ਨੇ ਔਰ ਇਹ ਜਨਮ ਤੋਂ ਹੀ ਜਿਹੜੀ ਹੈ ਜ਼ਾਤ ਔਰ ਪਾਤ ਉਹ ਇਹਨਾਂ ਨੇ ਬਣਾਈ ਹੋਈ ਹੈ। 4000 ਸਾਲ ਤੋਂ ਇਹਨਾਂ ਨੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਉਹਨਾਂ ਨਾਲ ਜਾਨਵਰਾਂ ਤੋਂ ਬਦਤਰ ਸਲੂਕ ਕਰਦੇ ਨੇ ਔਰ ਹੁਣ ਘੱਟੋ ਘੱਟ ਕਿਸੇ ਦੁਨੀਆ ਦੇ ਕੋਨੇ ਦੇ ਵਿੱਚ ਇਹ ਆਵਾਜ਼ ਤਾਂ ਉੱਠੀ ਹੈ ਕਿ ਭਾਈ ਇਸ ਨਫ਼ਰਤ ਨੂੰ ਵੀ ਸਮਝੋ ਜਿਹੜੀ ਜ਼ਾਤ ਪਾਤ ਦੇ ਨਾਂ ਥੱਲੇ ਬਿਲਕੁਲ ਇਨਸਾਨਾਂ ਦੇ ਨਾਲ ਕੀਤੀ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੇ ਬ੍ਰੇਕ ਵਿਊਅਰਸ ਹੈ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਥੈਂਟਿਕ ਵੌਇਸਸ ਆਫ ਸਾਊਥ ਏਸ਼ੀਆ ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ ਤੁਹਾਡੇ ਕਾਫੀ ਸਾਰੇ ਮੈਸੇਜ ਨੇ ਲਾਈਵ ਚੈਟ ਨਾਲ ਜਿੱਦਾਂ ਆਪਾਂ ਕਿ ਪ੍ਰੋਗਰਾਮ ਨਾਲ ਜੁੜੇ ਆ ਤੁਸੀਂ ਸਾਡੇ ਨਾਲ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕਾਫੀ ਸਾਰੇ ਮੈਸੇਜ ਮੈਂ ਸਾਰੇ ਤਾਂ ਨਹੀਂ ਲਵਾਂਗੀ ਪਰ ਫਿਰ ਵੀ ਚਲੋ ਥੋੜੇ ਲੈਂਦੇ ਆ। ਸੋ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਵਾਲੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ ਚੜ੍ਹਦੇ ਪੰਜਾਬ ਤੋਂ। ਸੋ ਕਹਿੰਦੇ ਨੇ ਮੈਂ ਫਸਟ ਵਿਊਅਰ ਆ, ਸੋ ਵੈਲਕਮ। ਸੋ ਜ਼ੁਬੇਰ ਜ਼ਾਕੂ ਵੀ ਆਏ हैं, ਉਹ ਵੀ ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਵੈਲਕਮ ਜੀ ਆਇਆਂ ਨੂੰ। ਸੋ ਨਾਈਸ ਐਂਡ ਸੋਨ ਮੱਲੀ ਜੀ ਵੀ ਆਏ ਨੇ ਕਹਿੰਦੇ ਡਾਕਟਰ ਹਾਂਜੀ ਮੱਲੀ ਜੀ ਵੀ ਆਏ ਨੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਐਂਡ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਔਲਖ ਐਲਐਸ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਖਾਲਸਾ ਜ਼ਿੰਦਾਬਾਦ। ਐਂਡ ਜ਼ੁਬੇਰ ਯਾਕੂਬੀ ਵਗੈਰਾ ਦੇ ਬਹੁਤ ਸਾਰੇ ਮੈਸੇਜ ਨੇ, ਐਪਰੀਸ਼ੀਏਟ ਹੈ, ਬੜੇ ਵਧੀਆ ਮੈਸੇਜ ਉਹਨਾਂ ਨੇ ਲਿਖੇ ਨੇ, ਉਹਨਾਂ ਦਾ ਮੈਸੇਜ ਬਹੁਤ ਵਧੀਆ ਨੇ, ਚੜ੍ਹਦੀ ਕਲਾ ਵਾਲੇ ਮੈਸੇਜ ਨੇ ਉਹਨਾਂ ਦੇ। ਸੋ ਸਿਮਰਨਜੀਤ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਉਹ ਤੋਂ ਬਾਅਦ ਬਲਜੀਤ ਬੜੈਚ ਵੀ ਆਏ ਨੇ, ਉਹ ਵੀ ਫਤਿਹ ਬੁਲਾਉਂਦੇ ਨੇ। ਬੋਬੀ ਸਿੰਘ ਜੀ ਵੀ ਗੁਰਫਤਿਹ ਕਹਿੰਦੇ ਨੇ। ਐਂਡ ਫਿਰ ਸਾਡੇ ਕੋਲ ਮੈਸੇਜ ਮੈਂ ਕਿਉਂਕਿ ਮੈਂ ਸਾਰਿਆਂ ਦੇ ਨਾਂ ਰੈਕਗਨਾਈਜ਼ ਕਰਨਾ ਚਾਹੁੰਦੀ ਹਾਂ ਕਿਉਂਕਿ ਜਿਹੜੇ ਸਾਰਿਆਂ ਦੇ ਮੈਸੇਜ ਨੇ ਉਹ ਤਾਂ ਮੈਂ ਪੜਾਂਗੀ। ਜਗਸੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਜੋਗਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਵੀ ਫਤਿਹ ਬੁਲਾਉਂਦੇ ਨੇ। ਐਂਡ ਜਸਵੀਰ ਬਰਾੜ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗੇ ਨੇ ਕਾਫੀ ਸਾਰੇ, ਮੈਂ ਚਾਹਾਂਗੀ ਕਿ ਉਹਨਾਂ ਚੋਂ ਓਕੇ ਕਮਲਜੀਤ ਸਿੰਘ ਜੀ ਕਹਿੰਦੇ ਨੇ ਇੱਕ ਗੱਲ ਧਿਆਨ
ਦੇਣ ਵਾਲੀ ਹੈ ਜਿਸ ਦੀ ਮੀਡੀਆ ਵਿੱਚ ਵੀ ਚਰਚਾ ਨਹੀਂ ਹੁੰਦੀ ਕਿ ਜਿੰਨੇ ਗੈਂਗਸਟਰਾਂ ਦੇ ਮੁਕਾਬਲੇ ਹੁੰਦੇ ਹਨ ਸਾਰੇ ਸਿੰਘ ਨਾਵਾਂ ਵਾਲੇ ਕਿਉਂ ਹਨ, ਕਦੀ ਕਿਸੇ ਬਿਸ਼ਨੋਈ ਨਾਮ ਵਾਲੇ ਦਾ ਕਿਉਂ ਨਹੀਂ ਹੁੰਦਾ, ਉਸ ਨੂੰ ਸਗੋਂ ਅਦਾਲਤੀ ਸੁਰੱਖਿਆ ਮਿਲਦੀ ਹੈ। ਸੋ ਤੁਸੀਂ ਕੁਝ ਕਮੈਂਟ ਕਰਨਾ ਚਾਹੋਗੇ? ਜੀ ਬਿਲਕੁਲ ਇਸ ਬਿਸ਼ਨੋਈ ਨੂੰ ਤਾਂ ਜਦੋਂ ਈਵਨ ਪੰਜਾਬ 'ਚ ਲਿਆਂਦਾ ਗਿਆ ਹੈ, ਸਿੱਧੂ ਮੂਸੇਵਾਲਾ ਮਰਡਰ ਕੇਸ, ਹਾਈ ਕੋਰਟ, ਸੁਪਰੀਮ ਕੋਰਟ, ਪੂਰੀ ਦਿੱਲੀ ਪੁਲਿਸ ਦੀਆਂ ਗੱਡੀਆਂ ਨਾਲ ਕਿ ਭਾਈ ਉਹਨੂੰ ਸਿਕਿਉਰਿਟੀ ਦਿੱਤੀ ਜਾਏ। ਔਰ ਇਹ ਬਿਲਕੁਲ ਜਿਹੜਾ ਸਪਸ਼ਟ ਹੈ ਕਿ ਇਹਨਾਂ ਨੇ ਹੁਣ ਸਿੱਖ ਨੌਜਵਾਨੀ ਦਾ ਜਿਹੜਾ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰਨ ਦਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੋਇਆ, ਉਹ ਆਲਰੇਡੀ ਇਹਨਾਂ ਦਾ ਆਪਰੇਸ਼ਨ ਇਨ ਪਲੇਸ ਹੈ। ਔਰ ਲੇਟੈਸਟ ਦੇ ਵਿੱਚ ਅਸੀਂ ਬੀਤੇ ਕੱਲ ਦੇਖਿਆ ਕਿ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ 3 ਨੌਜਵਾਨਾਂ ਨੂੰ, ਸਿੱਖ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਗਿਆ। ਇੱਕ ਦੇ ਖਿਲਾਫ ਬਣਾਇਆ ਜੀ 50 ਕੇਸ, ਫਲਾਣਾ ਹਵਾਲਦਾਰ ਮਾਰਤਾ। ਇਹ ਸਭ ਇਹਨਾਂ ਦਾ ਉਸ ਕਿਸਮ ਦਾ ਇਹਨਾਂ ਨੇ ਬਿਰਤਾਂਤ ਹੀ ਸਿਰਜਿਆ। ਸੀਨ ਵੀ ਕਹਿੰਦੇ ਨੇ ਕਿ ਗੁੱਡ ਸ਼ੋ, ਤਜਿੰਦਰ ਸਿੰਘ ਜੀ ਵੀ ਆਏ ਨੇ ਔਰ ਫਤਿਹ ਬੁਲਾਉਂਦੇ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਇਹ ਅਸੀਂ ਗੁਜ਼ਾਰਿਸ਼ ਵੀ ਕਰਾਂਗੇ ਕਿ ਬਈ ਸਾਡਾ ਮਕਸਦ ਇਸ ਸੱਚ, ਹੱਕ, ਇਨਸਾਫ ਦੇ ਸਨੇਹ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਤੁਸੀਂ ਲਾਈਵ ਚੈਟ ਤੇ ਆਉਂਦੇ ਹੋ, ਫੇਸਬੁੱਕ ਤੇ, YouTube ਤੇ, ਪਰ ਇਸ ਗੱਲ ਨੂੰ ਯਕੀਨੀ ਬਣਾਓ ਜਿੱਥੇ ਤੁਸੀਂ ਬਾਕੀਆਂ ਦੇ ਨਾਲ ਵੀ ਸ਼ੇਅਰ ਕਰੋ ਅੱਡ-ਅੱਡ ਗਰੁੱਪਾਂ 'ਚ। ਸਾਡੇ ਪੰਜਾਬ 'ਚ ਬੈਠੇ ਵੀਰ ਇਹ ਬੜਾ ਇਸ ਤਰੱਦਦ ਨੂੰ ਕਰਦੇ ਨੇ, ਉੱਥੇ ਉਸ ਨੂੰ ਲਾਈਕ ਵੀ ਕਰੋ ਔਰ ਉਸ ਦੇ ਉੱਤੇ ਤੁਸੀਂ ਕਮੈਂਟ ਵੀ ਕਰੋ ਜਦੋਂ ਪੋਸਟ ਵੀ ਹੋ ਜਾਂਦਾ ਹੈ, ਤਾਂ ਕਿ ਸਾਨੂੰ ਵੀ ਤੁਹਾਡੇ ਵਿਚਾਰਾਂ ਦਾ, ਭਾਵਾਂ ਦਾ ਪਤਾ ਲੱਗਦਾ ਰਹੇ ਔਰ ਅਸੀਂ ਤੁਹਾਡੇ ਮੈਸੇजेस ਜਿਹੜੇ ਨੇ ਉਹ ਵੀ ਆਪਣੇ ਰੈਗੂਲਰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਹਾਂਜੀ। ਸੋ ਹੁਣ ਮੈਂ ਇਸ਼ੂ ਵੱਲ ਆਉਂਦੀ ਹਾਂ। ਸੋ ਪਿਛਲੇ ਲਗਭਗ 3 ਦਹਾਕਿਆਂ ਤੋਂ RSS ਦੀ ਨਫ਼ਰਤ ਭਰਪੂਰ ਹਿੰਦੂਤਵੀ ਵਿਚਾਰਧਾਰਾ ਵਾਲਿਆਂ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਖਿਲਾਫ ਹਿੰਸਕ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਸੋ ਸਾਲ 1999 ਵਿੱਚ ਓਡੀਸ਼ਾ ਵਿੱਚ ਆਸਟ੍ਰੇਲੀਅਨ ਡਾਕਟਰ ਗ੍ਰਾਮ ਸਟੇਨਸ ਅਤੇ ਉਸਦੇ 10 ਤੇ 6 ਸਾਲ ਦੀ ਉਮਰ ਵਾਲੇ ਪੁੱਤਰਾਂ ਨੂੰ ਗੱਡੀ ਵਿੱਚ ਜਿਉਂਦਿਆਂ ਹੀ ਸਾੜ ਦਿੱਤਾ ਗਿਆ। ਸੋ ਹੁਣ ਰਾਜਸਥਾਨ ਦੇ 2 ਮੁਸਲਮਾਨ ਨੌਜਵਾਨਾਂ ਜੁਨੈਦ ਤੇ ਨਾਸਰ ਨੂੰ ਰਾਜਸਥਾਨ ਤੋਂ ਅਗਵਾ ਕਰਕੇ ਹਰਿਆਣੇ ਵਿੱਚ ਗੱਡੀ ਵਿੱਚ ਜਿਉਂਦਿਆਂ ਹੀ ਸਾੜ ਦਿੱਤਾ ਗਿਆ। ਸੋ ਹਿੰਦੂਤਵੀ ਦਹਿਸ਼ਤਗਰਦੀ ਭਾਰਤ ਵਿੱਚ ਬੇਰੋਕ-ਟੋਕ ਜਿਹੜੀ ਹੈ ਉਹ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਐਕਟਿਵਿਸਟ ਨੂੰ ਜਿਹੜੇ ਵੀ ਦੁਨੀਆ ਭਰ 'ਚ ਸਾਡੇ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਨੇ ਜਾਂ ਉਹ ਆਪਣੇ ਤੌਰ ਦੇ ਉੱਤੇ ਕੁਛ ਨਾ ਕੁਛ ਐਕਟੀਵਿਟੀ ਕਰਦੇ ਨੇ, ਮੈਂ ਇਹ ਜ਼ਰੂਰ ਕਹਾਂਗਾ ਕਿ ਆਪਣੇ ਲਾਅ ਮੇਕਰਸ ਤੱਕ, ਓਪੀਨੀਅਨ ਮੇਕਰਸ ਤੱਕ, ਡਿਸੀਜਨ ਮੇਕਰਸ, ਮੀਡੀਆ, ਉਹਨਾਂ ਤੱਕ ਜਿਹੜੀਆਂ ਵੀ ਹਿੰਦੂ ਤਵੀਆਂ ਦੀਆਂ ਕਰਤੂਤਾਂ ਦੀਆਂ ਸਟੋਰੀਜ਼ ਨੇ, ਬੀਤੇ ਦੀਆਂ ਵੀ ਔਰ ਅੱਜ ਜਦੋਂ ਕੁਝ ਵਾਪਰਦਾ ਹੈ ਉਸ ਦੇ ਨਾਲ ਬੀਤੇ ਨੂੰ ਜੋੜ ਕੇ, ਤਾਂ ਕਿ ਵੈਸਟਰਨ ਵਰਲਡ ਇਨ ਪਾਰਟਿਕੂਲਰ ਔਰ ਜਿਵੇਂ ਆਸਟ੍ਰੇਲੀਆ ਔਰ ਦੂਸਰੇ ਕੰਟੀਨੈਂਟਸ ਦੇ ਵਿੱਚ ਬੈਠੇ ਲੋਕ ਨੇ, ਮੀਡੀਆ, ਉਹ ਸਮਝ ਸਕੇ ਕਿ ਵੀ ਇਹ ਹਿੰਦੂਤਵਾ ਆਈਡੀਓਲੋਜੀ ਹੈ ਕੀ, ਇਹ ਕਿਵੇਂ ਨਾਜ਼ੀਆਂ ਤੋਂ ਬਦਤਰ ਆਈਡੀਓਲੋਜੀ ਹੈ, ਕਿਵੇਂ ਇਹ ਡੈਮੋਕ੍ਰੇਸੀ, ਜਮਹੂਰੀਅਤ, ਲੋਕਤੰਤਰ ਦੇ ਨਾਂ ਥੱਲੇ ਇੱਕ ਫਾਸ਼ਿਸਟ, ਨਾਜ਼ੀਸਟ, ਡਿਕਟੇਟੋਰੀਅਲ, ਇੱਕ ਕਮਿਊਨਿਸਟ ਬ੍ਰਾਂਡ ਜਿਹੜੇ ਉਹਨਾਂ ਦੀਆਂ ਵਰਸਟ ਚੀਜ਼ਾਂ ਐਡ ਕਰ ਲਈਆਂ ਜਾਣ ਤੇ ਉਸ ਤੋਂ ਵੀ ਵਰਸਟ ਹੈ ਉਹਦੇ ਨਾਲ ਜੇ ਤੁਸੀਂ ਕਾਸਟ ਸਿਸਟਮ ਜੋੜ ਕੇ ਦੇਖਦੇ ਹੋ, ਵਰਨ ਆਸ਼ਰਮ ਨੂੰ। ਔਰ ਇਹ ਜਿਹੜਾ ਦੁਨੀਆ ਨੂੰ ਪ੍ਰੋਜੈਕਟ ਕਰਦੇ ਨੇ, ਇਹਨਾਂ ਦੇ 2 ਹੀ ਜੇ ਤੁਸੀਂ ਇਨਸਿਗਨੀਆਂ ਦੇਖੋਗੇ ਕਿ ਇੱਕ ਪਾਸੇ ਅਹਿੰਸਾ ਪਰਮੋ ਧਰਮ ਕਿ ਜੀ ਅਸੀਂ ਨੌਨ ਵਾਇਲੈਂਸ, ਔਰ ਉਸ ਨੌਨ ਵਾਇਲੈਂਸ ਲਈ ਉਹਨਾਂ ਨੇ ਗਾਂਧੀ ਨੂੰ ਵੀ ਪ੍ਰੋਜੈਕਟ ਕੀਤਾ ਔਰ ਜਿਨ੍ਹਾਂ ਦਾ ਇਹ ਸਿਧਾਂਤ ਸੀ ਬੁੱਧ ਦਾ, ਅਹਿੰਸਾ ਪਰਮੋ ਧਰਮ, ਕਿ ਇਹਨਾਂ ਨੇ ਕਿਵੇਂ ਵਾਇਲੈਂਸ ਦਾ ਸਹਾਰਾ ਲੈ ਕੇ ਬੁੱਧ ਧਰਮ ਨੂੰ ਉਸ ਖਿੱਤੇ ਚੋਂ ਬਿਲਕੁਲ ਉਸ ਦੀ ਸਫ ਬਲੇਟੀ ਔਰ ਮੁੜ ਕੇ ਇਹ ਜਿਹੜੇ ਨੇ ਬ੍ਰਾਹਮਣ ਅਹਿੰਸਾ ਪਰਮੋ ਧਰਮਾ ਕਹਿ ਕੇ ਹਿੰਸਕ ਹੋ ਗਏ, ਵੈਜੀਟੇਰੀਅਨ ਹੋ ਗਏ, ਫਲਾਣਾ ਹੋ ਗਏ, ਕਿਉਂਕਿ ਉਸ ਤੋਂ ਪਹਿਲਾਂ ਇਹੀ ਬ੍ਰਾਹਮਣ, ਤੁਸੀਂ ਰਿਗਵੇਦ ਕੱਢ ਲਓ, ਇਹਨਾਂ ਦੇ ਸਾਰੇ ਯੱਗ ਜਿਨ੍ਹਾਂ ਦੇ ਵਿੱਚ ਜਿਹਨੂੰ ਗਊ ਮੇਘ ਯੱਗ, ਅਸ਼ਵ ਮੇਘ ਯੱਗ, ਗੱਜ ਮੇਘ ਯੱਗ। ਹੁਣ ਕੀ ਹੁੰਦਾ ਸੀ, ਗੱਜ ਮੇਘ ਦੇ ਵਿੱਚ ਹਾਥੀ ਮਾਰਿਆ ਜਾਂਦਾ ਸੀ, ਕਈ ਮਹੀਨੇ ਪੰਡਿਤ ਨਾਲੇ ਖਾਈ ਜਾਂਦੇ ਸੀ, ਨਾਲੇ ਦਕਸ਼ਣਾ ਲੈਂਦੇ ਸੀ, ਪੂਜਾ ਕਰਦੇ ਸੀ ਤੇ ਹਾਥੀ ਮਾਰ ਕੇ ਉਹਦਾ ਜਿਹੜਾ ਪ੍ਰਸ਼ਾਦ ਵੰਡਿਆ ਜਾਂਦਾ ਸੀ ਉਹਨੂੰ ਖਾਂਦੇ ਸੀ। ਅਸ਼ਵਮੇਘ ਯੱਗ ਦੇ ਵਿੱਚ ਘੋੜੇ ਦੇ ਨਾਲ ਇਵੇਂ ਹੀ ਹੁੰਦਾ ਸੀ ਕਿ, ਔਰ ਗਊ ਮੇਘ ਯੱਗ 'ਚ ਗਾਂ ਦੇ ਨਾਲ ਹੁੰਦਾ ਸੀ, ਔਰ ਕਿੰਨੇ ਰਿਗਵੇਦ ਦੇ ਸ਼ਲੋਕ ਨੇ ਇਸ ਦੇ ਉੱਤੇ। ਪਰ ਜਦੋਂ ਬੁੱਧਿਜ਼ਮ ਨੇ, ਜਿਸ ਨੇ ਵੈਜੀਟੇਰੀਅਨਿਜ਼ਮ ਜਾਂ ਹਿੰਸਾ
ਕਿਉਂਕਿ ਵੈਜੀਟੇਰੀਅਨਿਜ਼ਮ ਦਾ ਮਤਲਬ ਸੀ ਕੰਪੈਸ਼ਨ ਫॉर ਐਨੀਮਲਸ, ਕਿ ਜਿਹੜੇ ਐਨੀਮਲਸ ਨੇ ਜੇ ਤੁਹਾਡੇ ਕੋਲ ਕੋਈ ਹੋਰ ਸਾਧਨ ਨਹੀਂ ਖੁਰਾਕ ਦੇ ਤੇ ਤੁਸੀਂ ਉਹ ਨਾ ਲਓ, ਘੱਟੋ ਘੱਟ ਉਹ ਵੀ ਤੁਹਾਡੇ ਵਾਂਗ ਉਹਨਾਂ 'ਚ ਵੀ ਜ਼ਿੰਦਗੀ ਰੁਮਕ ਗਈ। ਹੁਣ ਇਹਨਾਂ ਨੇ ਮਾਰਨ ਲੱਗਿਆ ਤਾਂ ਬਹੁਤੀਆਂ ਨੂੰ ਜਾਂ ਉਹਨਾਂ ਦਾ ਸਫਾਇਆ ਕਰਨ ਲੱਗਾ ਤਾਂ ਐਕਸਟ੍ਰੀਮ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਿਉਂਦੇ ਕਿਸੇ ਨੂੰ ਸਾੜ ਕੇ ਮਾਰਨਾ, ਤੇ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਬੁੱਧ ਜਾਂ ਪਾਣੀ ਦੇ ਵਿੱਚ ਡੋਬਣਾ, ਡਰਾਉਨ ਕਰਨਾ, ਇਹ ਬ੍ਰਾਹਮਣਵਾਦ ਚੋਂ ਹੀ ਆਇਆ। ਇਹਨਾਂ ਨੇ ਬੌਧੀਆਂ ਦੇ ਨਾਲ ਇਵੇਂ ਹੀ ਕੀਤਾ ਔਰ ਉਹ ਹੁਣ ਵੀ ਇਵੇਂ ਹੀ ਰਿਪੀਟ ਕਰ ਰਹੇ ਨੇ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਕਿਉਂਕਿ ਕੁਦਰਤੀ ਇੱਕ ਘਟਨਾ ਜਿਸ ਦਾ ਜ਼ਿਕਰ ਮੀਡੀਆ ਦੇ ਵਿੱਚ ਹੋਇਆ, ਉੱਥੇ ਤਾਂ ਉਹਨੂੰ ਪਹਿਲਾਂ ਕਹਾਣੀ ਨੂੰ ਹੋਰ ਪ੍ਰੈਜ਼ੈਂਟ ਕਰਨਾ ਚਾਹਿਆ, ਪਰ ਇੱਕ ਵਾਰ ਜਦੋਂ ਕਹਾਣੀ ਬਾਹਰ ਆਈ ਉਹਦੇ ਨਾਲ ਫਿਰ ਇਹਨਾਂ ਦੀਆਂ ਦੂਸਰੀਆਂ ਕਰਤੂਤਾਂ ਵੀ। ਹੁਣ ਖਬਰ ਇਹ ਸੀ ਕਿ ਜ਼ੁਨੈਦ ਔਰ ਨਾਸਿਰ ਨਾਂ ਦੇ ਦੋ ਮੁਸਲਮਾਨ ਵਪਾਰੀ ਜਿਹੜੇ ਵਿਚਾਰੇ ਥੋੜੇ ਬਹੁਤ ਜਿਹੜੇ ਕੈਟਲ ਤੁਸੀਂ ਇੱਥੋਂ ਖਰੀਦੀਆਂ ਨੇ, ਮੱਝਾਂ ਗਾਵਾਂ ਦੂਜੀਆਂ ਤੀਜੀਆਂ, ਉਹ ਤੁਸੀਂ ਇੱਧਰ ਵੇਚੀਆਂ ਦੂਜਾ। ਔਰ ਹਰਿਆਣੇ ਦੇ ਵਿੱਚ ਇਹਨਾਂ ਨੂੰ ਕਿਵੇਂ ਇਹਨਾਂ ਦੋਨਾਂ ਨੂੰ ਰਾਜਸਥਾਨ ਤੋਂ ਕਿਡਨੈਪ ਕਰਕੇ ਜਿਹੜਾ ਉਹ ਹਿੰਦੂ ਤਵੀਆਂ ਬਜਰੰਗ ਦਲ ਦੇ ਗਰੁੱਪ ਦੇ ਲੋਕਾਂ ਨੇ ਹਰਿਆਣੇ 'ਚ ਲਿਆਂਦਾ, ਕਿਵੇਂ ਉਹਨਾਂ ਦੀ ਬੁਰੀ ਤਰ੍ਹਾਂ ਜਿਹੜੀ ਹੈ ਮਾਰਕੁੱਟ ਕੀਤੀ ਗਈ। ਔਰ ਜਦੋਂ ਉਹਨਾਂ ਨੂੰ ਫਿਰ ਜਿਸ ਪੁਲਿਸ ਥਾਣੇ 'ਚ ਜਾਇਆ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਜੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਤਾਂ ਮਰਨ ਕੰਢੇ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਵੀ ਐਵੀਡੈਂਸ ਦੂਰ ਕਰੋ। ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਰੱਖ ਕੇ ਅੱਗ ਲਾ ਕੇ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਬਈ ਇਹ ਤਾਂ ਐਕਸੀਡੈਂਟ ਹੋਇਆ। ਹਾਲਾਂਕਿ ਹੁਣ ਇਹ ਵੀ ਇੱਕ ਇਹਨਾਂ ਦੀ NDTV ਦੀ ਆਪਣੀ ਇਨਵੈਸਟੀਗੇਸ਼ਨ ਸੀ ਸਬੂਤਾਂ ਦੇ ਨਾਲ ਕਿ ਵੀ ਉਹ ਦੋਨੋਂ ਇਨਫੈਕਟ ਪੁਲਿਸ ਦੇ ਲਈ ਮੁਖਬਰੀ ਵੀ ਕਰਦੇ ਸੀ, ਲੇਕਿਨ ਹਿੰਦੂ ਤਵੀਆਂ ਨੇ ਉਹਨਾਂ ਦੇ ਉੱਤੇ ਕੀਤਾ ਤੇ ਪੁਲਿਸ ਨੇ ਇਹ ਮੁੱਕਰ ਹੀ ਗਿਆ ਕਿ ਵੀ ਅਸੀਂ ਉਹਨਾਂ ਨੂੰ ਜਾਣਦੇ ਨਹੀਂ। ਹੁਣ ਕਿਉਂਕਿ ਉਹਨਾਂ ਵਿਚਾਰਿਆਂ ਦੇ ਟੱਬਰ ਨੇ, ਇੱਕ ਦੀ ਵਾਈਫ ਹੈ, ਇੱਕ ਦੇ ਅੱਗੋਂ ਬੱਚੇ ਨੇ, ਉਸ ਕਿਸਮ ਦਾ ਰਾਜਸਥਾਨ 'ਚ ਵੀ ਰੌਲਾ ਹੈ, ਮੀਡੀਆ 'ਚ ਵੀ ਰੌਲਾ ਹੈ। ਹੁਣ ਇਸ ਸਾਰੇ ਤੋਂ ਆਇਆ ਔਰ ਜਿਉਂਦੇ ਉਹਨਾਂ ਨੂੰ ਸਾੜਤਾ। ਪਹਿਲਾਂ ਮਾਰ ਕੁਟਾਈ ਕੀਤੀ, ਜਿਉਂਦੇ ਸਾੜਿਆ। ਹੁਣ ਇਹਦੇ ਨਾਲ ਇੱਕਦਮ ਜਿਹੜੀ ਘਟਨਾ 1999 ਦੇ ਵਿੱਚ 24 ਸਾਲ ਪਹਿਲਾਂ ਵਾਪਰੀ ਕਿ ਆਸਟ੍ਰੇਲੀਅਨ ਮੂਲ ਦੇ ਹੀ ਨਹੀਂ, ਆਸਟ੍ਰੇਲੀਅਨ ਡਾਕਟਰ, ਆਸਟ੍ਰੇਲੀਅਨ ਸਿਟੀਜ਼ਨ ਡਾਕਟਰ ਗ੍ਰਾਮ ਸਟੈਨ ਔਰ ਉਹਨਾਂ ਦੇ ਦੋ ਬੱਚੇ ਜਿਹੜੇ ਜਿਨ੍ਹਾਂ ਦੇ ਨਾਂ ਵੀ ਜਿਹੜੇ ਨੇ ਸਾਹਮਣੇ ਨੇ, ਉਹਨਾਂ ਦੇ ਦੋ ਨਾਬਾਲਗ ਬੇਟੇ, ਤਿਮੋਥੀ ਜਿਹੜਾ 10 ਸਾਲ ਦਾ ਸੀ, ਫਿਲਿਪ ਜਿਹੜਾ 6 ਸਾਲ ਦਾ ਸੀ, ਤੇ ਉਹ ਕਾਰ 'ਚ ਸੁੱਤੇ ਹੋਏ ਸੀ। ਇਹਨਾਂ ਤਿੰਨਾਂ ਨੂੰ 1999 'ਚ 22 ਔਰ 23 ਜਨਵਰੀ 1999 ਦੀ ਅੱਧੀ ਰਾਤ ਨੂੰ ਬਜਰੰਗ ਦਲ ਦੇ ਜਿਹੜੇ ਜ਼ਾਲਮ ਸੀ ਉਹਨਾਂ ਨੇ ਜਿਉਂਦੇ ਸਾੜ ਦਿੱਤਾ ਸੀ। ਹੁਣ ਇਹ ਉਹ ਜਿੱਥੇ ਡਾਕਟਰ ਗ੍ਰਾਮ ਸਟੈਨ ਦਾ ਜ਼ਿਕਰ ਹੁੰਦਾ ਹੈ, ਜਿਹਦੇ ਤੇ ਹੁਣ ਮੂਵੀ ਵੀ ਬਣੀ ਹੈ, ਬਹੁਤ ਸਾਰਾ ਜਿਹੜਾ ਇਨਵੈਸਟੀਗੇਸ਼ਨ ਔਰ ਆਸਟ੍ਰੇਲੀਅਨ ਐਮਬੈਸੀ ਫੋਲੋ ਕਰਦੀ ਰਹੀ ਔਰ ਮੁੜ ਕੇ ਸੁਪਰੀਮ ਕੋਰਟ 'ਚ ਜਾ ਕੇ ਵੀ ਉਹਨਾਂ ਨੇ ਉਹਦਾ ਦਾਰਾ ਸਿੰਘ, ਹਾਲਾਂਕਿ ਹੈ ਕੋਈ ਹੋਰ ਸੀ ਨਾ, ਉਹ ਸਿੰਘ ਵੀ ਨਾਲ ਤਾਂ ਲਾਇਆ ਸਿੱਖਾਂ ਨੂੰ ਬਦਨਾਮ ਕੀਤਾ ਜਾਏ, ਲੇਕਿਨ ਉਹਨੂੰ ਐਕਵਿਟ ਕਰਨ ਤੱਕ ਚਲੇ ਗਏ ਜਾਂ ਥੋੜੀ ਬਹੁਤ ਸਜ਼ਾ ਦੇ ਕੇ। ਔਰ ਸੁਪਰੀਮ ਕੋਰਟ ਦੇ ਉਸ ਫੈਸਲੇ ਤੁਸੀਂ ਰਿਮਾਰਕ ਦੇਖੋ ਕਿ ਜੀ ਇਹ ਜਦੋਂ ਕਨਵਰਸ਼ਨ ਕਰੋਗੇ ਤਾਂ ਇਵੇਂ ਹੀ ਹੋਇਆ। ਹਾਲਾਂਕਿ ਡਾਕਟਰ ਗ੍ਰਾਮ ਸਟੈਨ ਔਰ ਉਹਨਾਂ ਦੀ ਵਾਈਫ ਜਿਹੜੀ ਜ਼ਾਹਰ ਹੈ ਕੈਥੋਲਿਕ ਹੋਣ ਦੇ ਨਾਤੇ, ਉਹਨੇ ਕਿਹਾ ਜੀ ਮੈਨੂੰ ਨਹੀਂ ਫਰਕ ਪੈਂਦਾ ਵੀ ਇਹਨਾਂ ਨੂੰ ਜੇ ਨਾ ਵੀ ਦਿੱਤੀ ਜਾਏ ਫਾਂਸੀ। ਹੁਣ ਉਹਨਾਂ ਨੇ ਕੋਹੜ ਦੇ ਮਰੀਜ਼ਾਂ ਦੇ ਲਈ ਆਲਮੋਸਟ 20 ਸਾਲ ਉਸ ਖਿੱਤੇ ਦੇ ਵਿੱਚ ਕੰਮ ਕੀਤਾ ਸੀ ਔਰ ਇਹਨਾਂ ਜ਼ਾਲਮਾਂ ਨੇ ਉਹਨਾਂ ਨੂੰ, ਡਾਕਟਰ ਗ੍ਰਾਮ ਸਟੈਨ ਨੂੰ ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਸੀ, ਉਹਦੇ ਦੋ ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ ਸੀ। ਹੁਣ ਕਿਉਂਕਿ ਇਹ ਘਟਨਾ ਆਲਮੋਸਟ ਜਿਹੜੀ ਹੈ ਉਹ 23-24 ਸਾਲ ਪਹਿਲਾਂ ਹੋਈ, ਹੁਣ ਜਿਹੜੀ ਘਟਨਾ ਵਾਪਰਦੀ ਹੈ ਇਸ ਨੂੰ ਇੱਕਦਮ ਸਾਰਿਆਂ ਨੇ ਉਸ ਦੇ ਨਾਲ ਜੋੜਿਆ ਔਰ ਉਹਨਾਂ ਨੇ, ਔਰ ਇਹ ਇਕੱਲੀ ਇਹ ਨਹੀਂ ਹੈ ਕਿ ਵੀ 1999 ਚ ਈਸਾਈਆਂ ਨਾਲ ਇਹ ਹੋਇਆ। ਫਿਰ ਅਸੀਂ 2008 ਦੇ ਵਿੱਚ ਦੇਖਦੇ ਹਾਂ ਕੰਧਮਾਲ ਉੜੀਸਾ ਦੇ ਵਿੱਚ ਇਵੇਂ ਹੀ ਤਬਾਹੀ, ਈਸਾਈਆਂ ਦੀ ਪਰਸੀਕਿਊਸ਼ਨ, ਜਿਉਂਦੇ ਸਾੜਨਾ, ਚਰਚਾਂ ਤੇ ਹਮਲਾ। ਔਰ ਜਿਹੜੀ ਜਿਉਂਦੇ ਸਾੜਨ ਦੀ ਗੱਲ ਸਿੱਖਾਂ ਤੋਂ ਬਿਹਤਰ ਕੌਣ ਜਾਣਦਾ? ਨਵੰਬਰ 84। ਹੁਣ ਇਹ ਉਹ ਪਾਰਟ ਹੁੰਦਾ ਹੈ ਜਿਹਦੇ ਚ ਕਿ ਤੁਸੀਂ ਐਵੀਡੈਂਸ ਵੀ ਖਤਮ ਕਰ ਦਿੱਤੀ ਐਂਡ ਮੋਸਟ ਪੇਨਫੁਲ ਜਿਹੜਾ ਬੰਦਾ ਡੱਕਿਆ ਹੋਇਆ ਔਰ ਉਹਨੂੰ ਅੱਗ ਲੱਗੀ, ਅੱਗ 'ਚ ਤੁਸੀਂ ਸਾੜਦੇ ਹੋ। ਹੁਣ ਜਦੋਂ ਤੁਸੀਂ ਈਵਨ ਹਰ ਮਜ਼ਹਬ ਦੇ ਵਿੱਚ ਦੋਜ਼ਖ ਔਰ ਬਹਿਸ਼ਤ, ਸਵਰਗ ਤੇ ਨਰਕ ਜਾਂ ਹੈਵਨ ਐਂਡ ਹੈਲ, ਉਸ ਦਾ ਜ਼ਿਕਰ ਹੈ। ਤੇ ਜਿੱਥੇ ਵੀ ਹੈਲ ਦਾ ਬਿਆਨ ਹੈ, ਨਰਕ ਨੂੰ ਬਿਆਨਿਆ ਗਿਆ, ਦੋਜ਼ਖ ਨੂੰ ਇਸਲਾਮ ਹੋਏ, ਸਿੱਖ ਧਰਮ ਹੋਏ ਜਾਂ ਹਿੰਦੂ ਥਾਟ ਹੋਏ, ਉਹਦੇ ਚ ਹੈਲ ਦਾ ਮਤਲਬ ਅੱਗ ਹੈ, ਫਾਇਰ ਹੈ। ਆਮ ਕਹਿੰਦੇ ਤੂੰ ਨਰਕਾਂ ਦੀ ਅੱਗ 'ਚ ਸੜੇ। ਇਹ ਮੈਂ ਡਿਬੇਟ 'ਚ ਨਹੀਂ ਜਾਂਦਾ ਵੀ ਉਹ ਕੀ, ਲੇਕਿਨ ਫਾਇਰ ਦੇ ਨਾਲ ਸੜ ਕੇ ਮਰਨਾ ਕਿੰਨਾ ਪੇਨਫੁਲ ਹੁੰਦਾ ਕਿ ਕਰਸ ਵੀ ਇਹੀ ਦਿੱਤਾ ਜਾਂਦਾ ਹੈ।
ਹੈਲ ਦਾ ਮਤਲਬ ਹੀ ਫਾਇਰ ਹੁੰਦਾ ਤੇ ਇੱਥੇ ਜਦੋਂ ਤੁਸੀਂ ਜਿਉਂਦੇ ਜੀ ਕਿਸੇ ਨੂੰ ਸਾੜਦੇ ਹੋ, ਇਹੀ ਨਹੀਂ ਵੀ ਤੁਸੀਂ ਐਵੀਡੈਂਸ ਖਤਮ ਕਰ, ਤੁਸੀਂ ਮੈਕਸਿਮਮ ਪੇਨ ਦੇਣਾ ਚਾਹੁੰਦੇ ਹੋ। ਔਰ ਇਹ ਸਾਰੇ ਹੀ ਵਾਕਿਆ ਹਿੰਦੂ ਤਵੀਆਂ। ਨਵੰਬਰ 84 ਵੀ ਜਿਉਂਦੇ ਸਾੜਨ ਵਾਲਾ ਪਾਰਟ ਡਾਕਟਰ ਗ੍ਰੈਮ ਸਟੈਨ ਬਜਰੰਗ ਦਲ ਨੇ ਉਹਦੀ ਜ਼ਿੰਮੇਵਾਰੀ ਲਈ, ਔਰ ਉਹਦੇ 'ਚ ਜਿਹੜਾ ਇੱਕ ਸਾਰੰਗੀ ਨਾਂ ਦਾ ਬੰਦਾ ਜਿਹੜਾ ਉਸ ਇਲਾਕੇ ਦਾ ਬਜਰੰਗ ਦਲ ਦਾ ਚੀਫ ਸੀ, ਉਹ ਮੋਦੀ ਦੀ ਕੈਬਨਿਟ ਦੇ ਵਿੱਚ 2021 ਤੱਕ ਮਿਨਿਸਟਰ ਰਿਹਾ। ਹਾਲਾਂ ਉਸ ਦੇ ਉੱਤੇ ਉਹਨੂੰ ਪਹਿਲਾਂ ਸਜ਼ਾ ਦਿੱਤੀ ਗਈ, ਫਿਰ ਉਹ ਮਾਫੀ ਹੋਈ, ਫਿਰ ਉਹ MLA ਬਣਿਆ, MP ਬਣਿਆ, ਔਰ ਮੋਦੀ ਨੇ ਉਹਨੂੰ ਆਪਣੀ ਕੈਬਨਿਟ ਦੇ ਵਿੱਚ ਲਿਆ। ਹੁਣ ਜਦੋਂ ਅਸੀਂ ਆਸਟ੍ਰੇਲੀਅਨ ਕੰਟੈਕਸਟ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਅੱਜ ਉੱਥੇ ਹਿੰਦੂ ਤਵੀ ਕਿਸ ਅੰਦਾਜ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਨੈਗੇਟਿਵਿਟੀ ਕਰ ਰਹੇ ਨੇ, ਤਾਂ ਮੈਂ ਸਮਝਦਾ ਕਿ ਵੀ ਇਹ ਜਿਹੜਾ ਪਾਰਟ ਹੈ ਜਿਹਦੇ 'ਚ ਕਿ ਇਸ ਲੈਵਲ ਦੇ ਉੱਤੇ ਆਸਟ੍ਰੇਲੀਅਨ ਡਾਕਟਰ ਉਹਦੇ ਬੱਚਿਆਂ ਨੂੰ ਬਰੂਟਲੀ ਮਾਰਿਆ ਗਿਆ ਸੀ, ਅੱਜ ਵੀ ਉਹਨਾਂ ਨੂੰ ਉਵੇਂ ਹੀ ਜਿਹੜਾ ਉਹਨਾਂ ਨੇ ਦੋ ਜਿਹੜੇ ਜੁਨੈਦ ਔਰ ਨਾਸਰ ਉਹਨਾਂ ਨੂੰ ਬਰਨ ਕੀਤਾ। ਔਰ ਇਸ ਦੇ ਉੱਤੇ ਈਵਨ ਜਿਹੜੇ ਮੈਂਬਰ ਪਾਰਲੀਮੈਂਟ ਸਾਦੁਦੀਨ ਓਵੈਸੀ ਹੈ ਉਹਨਾਂ ਦੀ ਸਟੇਟਮੈਂਟ ਵੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੁਸਲਿਮ ਯੂਥ ਚਾਰਡ ਟੂ ਡੈਥ ਇਨ ਹਰਿਆਣਾ ਰਿਮਿਨਸੈਂਟ ਆਫ ਗ੍ਰਾਮ ਸਟੇਨਸ ਮਰਡਰ। ਔਰ ਉਹਨਾਂ ਨੇ ਕਿਹਾ ਕਿ ਭਾਈ ਅੱਜ ਜਦੋਂ ਅਸੀਂ ਦੇਖਿਆ ਕਿ these murders bring to mind the Grahamstown's murder, he said, adding that such groups had been radicalized. Such groups were not fringe elements, but the main ideological element who had been supported by the BJP. These are new Dara Singhs. ਇਹ ਬੜੀ ਕੀਮਤੀ ਗੱਲ ਹੈ ਕਿਉਂਕਿ ਜਿਹੜੇ ਡਾਕਟਰ ਗ੍ਰੈਮ ਸਟੈਨ ਨੂੰ ਮਾਰਨ ਵਾਲਾ ਸੀ ਉਹ ਬਜਰੰਗ ਦਲ ਦਾ ਦਾਰਾ ਸਿੰਘ ਸਾਰੰਗੀ, ਉਹਨਾਂ ਨੇ ਕਿਹਾ ਇਹ ਉਹੀ ਆਈਡੀਓਲੋਜੀਕਲ BJP ਦੇ ਨੇ, ਫ੍ਰਿੰਜ ਐਲੀਮੈਂਟ ਨਹੀਂ ਹੈ ਕਿ ਕਿਸੇ ਨੇ ਆਪਣੇ ਤੌਰ ਤੇ ਕਰ ਲਿਆ, ਇਹਨਾਂ ਦੀ ਪਾਲਿਸੀ ਦਾ ਹਿੱਸਾ ਹੈ। The BJP is actively promoting such elements who in the garb of Gau Rakshaks are killing people, beating people and indulging in extortion. The BJP governments at the center and in Haryana should stop patronizing these elements। ਕਿ ਮੋਦੀ ਸਰਕਾਰ ਵੀ ਇਸ ਤਬਕੇ ਨੂੰ ਪੈਟਰਨਾਈਜ਼ ਕਰਦੀ ਹੈ, ਹਰਿਆਣੇ ਦੀ ਖੱਟੜ ਸਰਕਾਰ ਵੀ ਕਰਦੀ ਹੈ, ਔਰ ਬਹੁਤ ਸਾਰੇ ਟਵੀਟ ਵੀ ਇਸ ਦੇ ਉੱਤੇ। ਔਰ ਮੇਰਾ ਖਿਆਲ ਹੈ ਸਾਡੀ ਟੈਕਨੀਕਲ ਟੀਮ ਨੇ ਉਹ ਪਿਕਚਰ ਵੀ ਦਿਖਾਈ ਹੋਏਗੀ ਡਾਕਟਰ ਸਟੇਨ ਗ੍ਰਾਮ ਔਰ ਕਿਵੇਂ ਉਹਨਾਂ ਦੀ ਉਹ ਸੜੀ ਹੋਈ ਗੱਡੀ। ਔਰ ਇਸ ਦੇ ਉੱਤੇ ਜਿਹੜਾ ਹੁਣ ਹਰੂਨ ਖਾਨ ਉਹਨਾਂ ਨੇ ਕਿਹਾ ਜੀ ਗ੍ਰੈਮ ਸਟੈਨ in 1999 by ਦਾਰਾ ਸਿੰਘ, ਮੁਹੰਮਦ ਅਫਜ਼ਲ 217 by Shambhu Lal Rangad, Junaid and Nasser 2023 by Monu Manesar, Bajrang Dal terrorist burning people alive, no action, no UAPA, no FIR has been taken against this organization। और इस तरह ਜਿਹੜਾ ਸਦਾਕਤ ਬੇ ਉਹਨਾਂ ਨੇ ਕਿਹਾ ਕਿ to become the Minister of State in India, Sarangi had to brutally incinerate Graham Staines and his 2 kids alive। ਕਿ ਜੀ ਜੇ ਉਹਨੇ ਮਿਨਿਸਟਰ ਬਣਨਾ ਸੀ ਤੇ ਜ਼ਾਹਰ ਹੈ ਉਹਨੇ ਉਹਨਾਂ ਨੂੰ ਸਾੜਿਆ ਤੇ ਉਹਦਾ ਰੁਤਬਾ ਵੱਧ ਗਿਆ, ਮਿਨਿਸਟਰ ਬਣ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਪਾਰਟ ਜਿਹੜਾ ਇਹ ਅੱਜ ਵੀ ਜਾਰੀ ਹੈ। ਉਹਨਾਂ ਨੇ ਫਿਰ ਇਸੇ ਤਰ੍ਹਾਂ ਗੱਬਰ ਟਵੀਟ ਤੋਂ ਅਸੀਂ ਗ੍ਰੈਮ ਸਟੇਨਸ ਐਂਡ ਹਿਸ ਸਨਸ ਟਿਮੋਥੀ ਐਂਡ ਫਿਲਿਪ ਚੌਪਡ ਐਂਡ ਬਰਨਟ ਬਾਈ ਹਿੰਦੂਤਵਾ ਮੌਬ ਲੈਡ ਬਾਈ ਦਾਰਾ। ਜਿਵੇਂ ਇਹਨਾਂ ਨੂੰ ਕੁੱਟ ਮਾਰ ਕੇ ਮੁੜ ਕੇ ਸਾੜਿਆ, ਇਵੇਂ ਹੀ ਪਹਿਲਾਂ ਉਹਨਾਂ ਨੂੰ ਵੀ ਜਿਹੜਾ ਪੂਰੀ ਤਰ੍ਹਾਂ ਜੌਬ ਕਰਕੇ ਫਿਰ ਉਹਨਾਂ ਨੂੰ ਸਾੜਿਆ ਗਿਆ ਸੀ। ਔਰ ਉਹਨਾਂ ਨੇ ਕਿਹਾ ਇਸੇ ਤਰ੍ਹਾਂ ਇਹ ਵਾਕਿਆ ਜਨਵਰੀ 1999 ਚ ਹੋਇਆ ਸੀ ਤੇ ਜਿਹੜਾ ਫਰਵਰੀ 2023 ਜਨੈਬ ਐਂਡ ਨਾਸਰ from Rajasthan lynched and burned to death by Hindutva mob led by terrorist Monu Manesar। ਔਰ ਹੁਣ ਜੇ ਇਹ ਆਵਾਜ਼ ਉੱਠੀ ਹੈ ਤੇ ਹਰਿਆਣੇ ਦੀਆਂ ਜਾਟ ਮਹਾਪੰਚਾਇਤਾਂ ਹੋ ਰਹੀਆਂ ਨੇ ਕਿ ਮੋਨੂ ਮਾਨੇਸਰ ਸਾਡਾ, ਅਸੀਂ ਉਹਨੂੰ ਕੋਈ ਜਰਬ ਨਹੀਂ ਆਣ ਦਿਆਂਗੇ। ਔਰ ਇਸੇ ਲਈ ਅਜੇ ਤੱਕ FIR ਵੀ ਨਹੀਂ ਰਜਿਸਟਰ ਹੋਈ ਹੈ ਉਹਨੂੰ ਫੜਨ ਦੇ ਲਈ। ਸੋ ਇਹ ਹਿੰਦੂਤਵਾ ਦਾ ਰੀਅਲ ਚਿਹਰਾ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜੀਆਂ ਸਟੋਰੀਜ਼ ਡੇ ਟੂ ਡੇ ਬਹੁਤ ਵਾਰ ਅਸੀਂ ਮਿਲ ਕੇ ਡੈਲੀਗੇਸ਼ਨ ਜੇ ਕੋਈ ਇੱਕ ਅੱਧੀ ਗੱਲ ਉਹਨਾਂ ਨੂੰ ਸੁਣਾ ਵੀ ਆਈ ਹੈ ਉਹਦਾ ਬਹੁਤਾ ਅਸਰ ਨਹੀਂ ਹੁੰਦਾ। ਸਾਨੂੰ ਸਬੂਤ ਇਹੀ ਨੇ ਔਰ ਮੀਡੀਆ ਸਟੋਰੀਜ਼ ਦੱਸ ਰਹੀਆਂ ਨੇ ਕਿ ਭਾਈ ਕਿਸ ਕਿਸਮ ਦੀ ਇਹ ਹਿੰਦੂਤਵਾ ਦੀ ਆਈਡੀਓਲੋਜੀ ਹੈ ਜਿਹੜੀ ਜਿਉਂਦੇ ਸਾੜ ਰਹੀ ਹੈ ਘੱਟ ਗਿਣਤੀਆਂ ਨੂੰ। ਸਿੱਖਾਂ ਨੂੰ ਨਵੰਬਰ 84 ਚ ਸਾੜਿਆ, ਡਾਕਟਰ ਗ੍ਰੈਮ ਸਟੈਨ ਈਸਾਈ ਉਹਦੇ ਬੱਚਿਆਂ ਨੂੰ ਸਾੜਿਆ, ਔਰ ਹੁਣ ਇਹ ਜਨੈਬ ਔਰ ਦੂਸਰਾ ਸੱਜਣ ਜਿਹੜਾ ਉਸ ਨੂੰ ਰਾਜਸਥਾਨ ਤੋਂ ਅਗਵਾ ਕਰਕੇ ਹਰਿਆਣੇ ਚ ਲਿਆ ਕੇ ਕੁੱਟਮਾਰ ਕਰਕੇ ਮਰਨ ਕੰਡੇ ਕਰਕੇ ਫਿਰ ਗੱਡੀ ਦੇ ਵਿੱਚ ਸੁੱਟ ਕੇ ਜਿਉਂਦੇ ਸਾੜਤਾ ਗਿਆ। ਸੋ ਸਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਆਥੈਂਟਿਕ ਵੌਇਸਸ ਆਫ ਸਾਊਥ ਏਸ਼ੀਆ ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਵੱਲੋਂ ਯੂਕਰੇਨ ਦੇ ਖਿਲਾਫ ਵਿੱਢੀ ਗਈ ਜੰਗ ਨੂੰ 1 ਸਾਲ ਪੂਰਾ ਹੋ ਗਿਆ ਹੈ ਔਰ ਅਮਰੀਕਾ ਸਮੇਤ ਨੈਟੋ ਦੇਸ਼ਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੂਸ ਦੇ ਖਿਲਾਫ ਜੰਗੀ ਅਪਰਾਧਾਂ, ਵਾਰ ਕ੍ਰਾਈਮਸ ਅਤੇ ਜੈਨੋਸਾਈਡ ਲਈ ਮੁਕੱਦਮਾ ਚਲਾਇਆ ਗਿਆ ਹੈ। ਸੋ ਵੇਖਣਾ ਇਹ ਹੈ ਕਿ ਰੂਸ, ਅਮਰੀਕਾ, ਨੈਟੋ, ਭਾਰਤ ਸਮੇਤ ਜਿਨ੍ਹਾਂ ਮੁਲਕਾਂ ਨੇ ਬੀਤੇ ਦਹਾਕਿਆਂ ਵਿੱਚ ਜੰਗੀ ਜੁਰਮ ਅਤੇ ਨਸਲਕੁਸ਼ੀਆਂ ਕੀਤੀਆਂ ਹਨ, ਕੀ ਉਹਨਾਂ ਨੂੰ ਵੀ ਜੰਗੀ ਅਪਰਾਧਾਂ ਲਈ ਜਵਾਬਦੇਹ ਨਹੀਂ ਬਣਾਉਣਾ ਚਾਹੀਦਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਫੇਸਬੁੱਕ ਤੇ ਜਿਹੜੇ ਲਾਈਵ ਸਾਡੇ ਵਿਊਅਰ ਨੇ ਜਿਨ੍ਹਾਂ ਦੇ ਕਮੈਂਟ ਨੇ, ਭੈਣ ਜੀ ਬਲਪ੍ਰੀਤ ਕੌਰ ਸਰਨ, ਉਹਨਾਂ ਨੇ ਕਿਹਾ ਬ੍ਰਾਹਮਣਾਂ ਦੀ ਹੱਟੀ ਬੰਦ ਹੋਣ ਲੱਗੀ ਹੈ। ਬਿਲਕੁਲ ਠੀਕ ਕਿਹਾ ਤੁਸੀਂ। ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ, ਜਗਦੀਪ ਸਿੰਘ ਸੰਧੂ ਜਿਹੜੇ ਪਰਥ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਇਹ ਖੁਦ ਵੀ ਲੋਕਲੀ ਕਾਫੀ ਕਮੇਟੀ ਲਈ ਕੰਮ ਕਰਦੇ ਨੇ। ਜੇ ਮੈਂ ਗਲਤ ਨਾ ਹੋਵਾਂ ਤੇ ਇਹ ਐਜ਼ ਏ ਕਾਉਂਸਲਰ ਇਲੈਕਟ ਹੋਏ ਨੇ। ਸਾਡਾ ਇਹਨਾਂ ਨਾਲ ਰਾਬਤਾ ਨਹੀਂ ਹੋ ਪਾਇਆ ਪਰ ਅੱਛਾ ਇਹਨਾਂ ਨੇ ਆਪਣਾ ਪ੍ਰਭਾਵ ਬਣਾਇਆ। ਪੰਥਕ ਸੋਚ ਰੱਖਣ ਵਾਲੇ ਨੇ ਕੰਮ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸੋਹਣ ਸਿੰਘ ਮਾਲ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਦਵਿੰਦਰ ਸੰਧੂ, ਮਨਜੀਤ ਸਰਨ ਫੇਰ ਲਿਖਦੇ ਨੇ ਕਿ ਵਾਈ ਅਮਰਿਤਪਾਲ ਨਾਟ ਸਪੋਰਟਿੰਗ ਰੈਫਰੈਂਡਮ ਕੈਂਪੇਨ, ਨੋਬਡੀ ਇਜ਼ ਟਾਕਿੰਗ ਅਬਾਊਟ ਮਿਸਟਰ ਕਲਸੀ। ਸਰਨ ਸਾਹਿਬ, ਮੈਂ ਸਮਝਦਾ ਵੀ ਇਸ ਵੇਲੇ ਅਸੀਂ ਇੱਕੋ ਹੀ ਗੱਲ ਤੇ ਫੋਕਸ ਰੱਖੀਏ। ਇੱਥੇ ਜੋ ਅਸੀਂ ਕਰਦੇ ਹਾਂ ਅਸੀਂ ਕਰਦੇ ਰਹਿਣਾ। 6 ਫਾਰ ਜਸਟਿਸ, ਅਸੀਂ ਸਾਰੇ ਪੂਰੇ ਉੱਥੋਂ ਵਾਲੇ ਕਿਵੇਂ ਸਟੈਪ ਬਾਈ ਸਟੈਪ ਅੱਗੇ ਆਉਂਦੇ ਨੇ, ਉਹ ਉਹਨਾਂ ਨੂੰ ਥੋੜਾ ਜਿਹਾ ਸਪੇਸ ਦਈਏ ਤਾਂ ਕਿ ਅਸੀਂ ਜਿਵੇਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਆਪਸ 'ਚ ਸਾਡੇ ਮਤਭੇਦ ਜੇ ਹੋਣ ਵੀ ਤੇ ਉਹ ਨਜ਼ਰ ਨਾ ਆਉਣ ਜਾਂ ਹੌਲੀ ਹੌਲੀ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਤੇ ਇਸ ਵੱਲ ਆਉਣਾ ਹੀ ਪੈਣਾ। ਔਰ ਰੈਫਰੈਂਡਮ ਜਿਹੜਾ ਉਹ UN ਦੇ ਚਾਰਟਰ ਦੇ ਥੱਲੇ ਇੱਕ ਲੈਜਿਟੀਮੇਟ ਵੇ ਹੈ। ਸੋ ਲੇਕਿਨ ਮੈਂ ਸਮਝਦਾ ਵੀ ਅਸੀਂ ਜਿਹੜੀ ਸਾਂਝਾਂ ਨੇ ਜਿਹਦੇ 'ਚ ਕੋਈ ਇੱਕ ਦੂਜੇ ਤੋਂ ਖਾਲਿਸਤਾਨ ਦੀ ਗੱਲ, ਈਵਨ ਅਜਨਾਲੇ ਥਾਣੇ 'ਚ ਵੀ ਖਲੋ ਕੇ ਕਹੂ ਕਿਸੇ ਕੋ ਰਾਜ ਨਾ ਦੇ ਹੈ ਔਰ ਖਾਲਿਸਤਾਨ ਸਾਡਾ ਨਿਸ਼ਾਨ ਹੈ। ਸੋ ਮੇਰਾ ਖਿਆਲ ਹੈ ਵੀ ਅਸੀਂ ਹਰ ਇੱਕ ਨੂੰ ਨਾ ਸਰਟੀਫਿਕੇਟ ਹਰ ਇੱਕ ਤੋਂ ਮੰਗੀਏ ਤੇ ਨਾ ਕਿਸੇ ਹਰ ਇੱਕ ਨੂੰ ਸਰਟੀਫਿਕੇਟ ਦਈਏ ਕਿ ਕੌਣ ਖਾਲਿਸਤਾਨੀ ਹੈ ਕੌਣ ਨਹੀਂ ਹੈ। ਤੇ ਜੇ ਕੋਈ ਕਮਜ਼ੋਰੀ ਦਿਖਾਏਗਾ ਤਾਂ ਹੁਣ ਕੋਈ ਬਹੁਤਾ ਵਕਤ ਨਹੀਂ ਲੱਗਦਾ ਕਿਸੇ ਨੂੰ ਐਕਸਪੋਜ਼ ਹੁੰਦਾ। ਔਰ ਹਰਮਿੰਦਰ ਸਿੰਘ, ਉਹਨਾਂ ਨੇ ਵੀ ਸਭ ਨੂੰ ਫਤਿਹ ਬੁਲਾਈ ਹੈ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ, denial by Hindus regarding Seattle legislation is a good thing. This way they will expose themselves. ਬਿਲਕੁਲ ਠੀਕ ਹੈ। ਉਹਨਾਂ ਨੇ ਆਪਣਾ ਹੀ, ਜਿਵੇਂ ਅਸੀਂ ਕਿਹਾ ਵੀ ਜੇ ਇਹਨੂੰ ਇਗਨੋਰ ਹੀ ਕਰਦੇ ਤੇ ਸ਼ਾਇਦ ਖਬਰ ਵੀ ਨਾ ਬਣਦੀ ਕਿ ਸਿਆਟਲ ਜਿੰਨੀਆਂ ਇਹਨਾਂ ਨੇ ਚੀਕਾਂ ਮਾਰੀਆਂ ਆਪ ਹੀ ਆਪਣੀ ਔਕਾਤ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ। ਜੋਰਾ ਸਿੰਘ ਲਿਖਦੇ ਨੇ there was not any social media at time of 1984 period, one side media that is ਗਾਂਧੀ ਦਾ ਖਾਲਸਾ। ਲੇਕਿਨ ਜੋਰਾ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ, ਲੇਕਿਨ ਇਸ ਗੱਲ ਦਾ ਧਿਆਨ ਰਹੇ ਵੀ ਅੱਜ ਵੀ ਜਿਹੜੇ ਸੋਸ਼ਲ ਮੀਡੀਆ ਜਾਂ ਡਿਜੀਟਲ
ਫੇਸਬੁੱਕ YouTube ਦੂਜੇ ਉੱਪਰੋਂ ਕੰਟਰੋਲ ਕੌਣ ਕਰਦਾ ਜੇ ਈਵਨ BBC ਦੀ 2 ਪਾਰਟ ਡਾਕੂਮੈਂਟਰੀ ਟਵਿੱਟਰ ਤੋਂ ਹਟਾਈ ਜਾ ਸਕਦੀ ਹੈ ਫੇਸਬੁੱਕ ਔਰ ਦੂਜੇ ਤੋਂ ਤੇ ਇਸ ਗੱਲ ਨੂੰ ਭੁੱਲ ਜਾਈਏ ਅਬ ਸਾਡੇ ਕਿੰਨਿਆਂ ਦੇ ਅਕਾਊਂਟਸ ਜਿਹੜੇ ਨੇ ਉਹਨਾਂ ਨੇ ਬੰਦ ਕੀਤਾ ਹੋਇਆ ਔਰ ਕਿੰਨਿਆਂ ਦੇ ਲਗਾਤਾਰਤਾ ਨਾਲ ਹੋ ਰਹੇ ਨੇ ਔਰ ਵੀਰ ਜਸਪੀਰ ਸਿੰਘ ਜੀ ਨੇ ਠੀਕ ਕਿਹਾ ਇੰਡੀਅਨ ਡੀਪ ਸਟੇਟ ਗੋਇੰਗ ਟੂ ਡੂ ਇਨ ਅ ਨਿਊ ਵੇ ਸਿੱਖ ਜੈਨੋਸਾਈਡ ਔਰ ਬਿਲਕੁਲ ਅਸੀਂ ਸਮਝਦੇ ਹਾਂ ਵੀ ਸਾਨੂੰ ਇਸ ਦੇ ਲਈ ਜਾਗਰੂਕਤਾ ਦੀ ਲੋੜ ਹੈ ਹੁਣ ਅਸੀਂ ਗੱਲ ਕਰਦੇ ਹਾਂ ਵਾਰ ਕ੍ਰਾਈਮਸ ਵਾਰ ਕ੍ਰਿਮੀਨਲ ਕੌਣ ਹੈ ਔਰ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ ਜਿਹੜੇ ਸਾਨੂੰ ਲਗਾਤਾਰਤਾ ਨਾਲ ਵੱਧ ਤੋਂ ਵੱਧ ਸਟੋਰੀਜ਼ ਵੀ ਭੇਜਦੇ ਨੇ ਔਰ ਉਹਨਾਂ ਨੇ ਕਿਉਂਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਈਵ ਹੈ ਯੂਕਰੇਨ ਵਾਰ ਜਿਹੜੀ 1 ਸਾਲ ਪਹਿਲਾਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਔਰ ਇਸ ਤੋਂ ਪਹਿਲਾਂ ਜਿਵੇਂ ਬਾਈਡਨ ਟ੍ਰੇਨ ਰਾਹੀਂ ਬਿਨਾਂ ਦੱਸੇ ਉੱਥੇ ਪਹੁੰਚੇ ਜ਼ੈਲੈਂਸਕੀ ਨੇ ਵੀ ਜਿਹੜਾ ਉਹ ਲੰਬਾ ਚੌੜਾ ਇਸ ਦਿਨ ਦੇ ਉੱਤੇ ਆਪਣਾ ਮੈਸੇਜ ਦਿੱਤਾ ਹੈ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਨੇ ਆਪਣੇ ਪਾਰਲੀਮੈਂਟੇਰੀਅਨਸ ਔਰ ਰਸ਼ੀਆ ਭਰ ਦੇ ਲੋਕਾਂ ਨੂੰ ਐਡਰੈਸ ਕਰਦੇ ਆ 2 ਘੰਟੇ ਉਹ ਬੋਲਿਆ ਪੂਰੇ ਪੁਤਿਨ ਔਰ ਕੋਈ ਇਹ ਨਹੀਂ ਹੈ ਵੀ ਸਾਲ ਪਹਿਲਾਂ ਲੈ ਸਟੈਂਡ ਦੇ ਵਿੱਚ ਕੋਈ ਕਰੈਕ ਹੈ ਰਾਦਰ ਉਹਨੇ ਡੋਮੈਸਟਿਕ ਆਡੀਅנס ਨੂੰ ਵੀ ਐਡਰੈਸ ਕੀਤਾ ਪਰ ਇੰਟਰਨੈਸ਼ਨਲੀ ਉਹਨੇ ਹਰ ਗੱਲ ਦੇ ਲਈ ਵੈਸਟ ਨੂੰ ਬਲੇਮ ਕੀਤਾ ਅਮਰੀਕਾ ਨੂੰ ਬਲੇਮ ਕੀਤਾ ਕਿ ਭਾਈ ਤੁਸੀਂ ਜੋ ਵੀ ਵਾਪਰਿਆ ਦੇ ਲਈ ਤੁਸੀਂ ਜ਼ਿੰਮੇਵਾਰ ਹੋ ਔਰ ਉਹ ਕੋਈ ਰਿਗਰੈਟ ਲਾਈਨ ਨਹੀਂ ਹੈ ਔਰ ਇਸ ਗੱਲ ਦਾ ਫੀਅਰ ਹੈ ਕਿ ਕੱਲ ਜਦੋਂ ਕਿ ਇਹ ਪੂਰਾ ਦਿਨ ਹੋਏਗਾ ਰਸ਼ੀਅਨ ਮਿਸਲ ਅਟੈਕ ਵੀ ਯੂਕਰੇਨ ਦੇ ਅੱਡ-ਅੱਡ ਸ਼ਹਿਰਾਂ ਤੇ ਹੋ ਸਕਦੇ ਨੇ ਅੱਜ ਜਿਹੜਾ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਖਾਸ ਸੈਸ਼ਨ ਇਸ ਦੇ ਉੱਤੇ ਸੀ ਰੂਸ ਨੂੰ ਕੰਡੈਮ ਕਰਨ ਲਈ ਔਰ ਇੰਡੀਆ ਨੇ ਜਿਹੜਾ ਅੱਜ ਵੀ ਉਸ ਦੇ ਉੱਤੇ ਵੋਟ ਨਹੀਂ ਪਾਈ ਹੈ ਰੈਜ਼ੋਲੂਸ਼ਨ ਦੇ ਹੱਕ ਦੇ ਵਿੱਚ 141 ਵੋਟਾਂ ਪਈਆਂ 7 ਜਿਹੜੀਆਂ ਨੇ ਖਿਲਾਫ ਪਈਆਂ ਔਰ 32 ਮੁਲਕਾਂ ਨੇ ਵੋਟ ਪਾਉਣ ਤੋਂ ਜਿਹੜਾ ਐਬਸਟੇਨ ਕੀਤਾ ਕਿ ਨਾ ਉਹਨਾਂ ਨੇ ਹਾਂ ਨਾ ਛਪਾਈ ਹੈ ਇੰਡੀਆ ਵੀ ਉਹਦੇ 'ਚ ਹੈ ਚਾਈਨਾ ਵੀ ਉਹਦੇ 'ਚ ਹੈ ਔਰ ਜਿਵੇਂ ਈਵਨ ਜਿਹੜੀ ਨਿਊਕਲੀਅਰ ਵਾਰਹੈਡਸ ਨੂੰ ਸੀਮਤ ਕਰਨ ਦੀ ਟ੍ਰੀਟੀ ਸੀ ਅਮਰੀਕਾ ਔਰ ਰੂਸ ਦੇ ਵਿਚਾਲੇ ਹੋਈ ਪੁਤਿਨ ਨੇ ਉਸ ਨੂੰ ਯੂਨੀਲੈਟਰਲੀ ਕੈਂਸਲ ਕੀਤਾ ਹੁਣ ਇਸ ਸਾਰੇ ਦੇ ਚੱਲਦੇ ਆ ਅਮਰੀਕਾ ਬਾਈਡਨ ਨੈਟੋ ਇਸ ਦੇ ਉੱਤੇ ਗੱਲ ਕਰ ਰਹੇ ਨੇ ਕਿ ਭਾਈ ਇਹ ਵਾਰ ਕ੍ਰਿਮੀਨਲ ਹੈ ਪੁਤਿਨ ਜੋ ਕੁਝ ਯੂਕਰੇਨ 'ਚ ਹੋਇਆ ਔਰ ਇਹ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਐਜ਼ ਏ ਵਾਰ ਕ੍ਰਿਮੀਨਲ ਇਸ ਦੇ ਉੱਤੇ ਕੇਸ ਚੱਲਣਾ ਚਾਹੀਦਾ ਹੈ ਔਰ ਬਾਕੀਆਂ ਦੇ ਉੱਤੇ ਵੀ ਜਿਹੜੇ ਵਾਰ ਕ੍ਰਾਈਮ ਕਰਨ ਵਾਲੇ ਨੇ ਯਵਾਰ ਸ਼ਾਹ ਸਾਹਿਬ ਨੇ ਇੱਕ ਬੜੀ ਖੂਬਸੂਰਤ ਲਿਖਤ ਜਿਹਦੇ 'ਚ ਉਹਨਾਂ ਨੇ ਕਿਉਂਕਿ ਦੇਖੋ ਕਈ ਵਾਰ ਇਹ ਠੀਕ ਹੈ ਕਿ ਵੀ ਅਸੀਂ ਜਦੋਂ ਕੋਈ ਗੱਲ ਕਰਦੇ ਹਾਂ ਕਈਆਂ ਨੂੰ ਆਈਡੀਅਲਿਜ਼ਮ ਵੀ ਲੱਗਦਾ ਹੋਏ ਪਰ ਸੱਚਾ ਬੰਦਾ ਜਾਂ ਸੱਚਾ ਇਨਸਾਨ ਕਿਸੇ ਵੀ ਸਿਚੁਏਸ਼ਨ ਨੂੰ ਜਦੋਂ ਦੇਖਦਾ ਹੈ ਬੇਸ਼ੱਕ ਸਾਡੇ ਹਿੱਤ ਨੇ ਬਤੌਰੇ ਸਿੱਖ ਅਸੀਂ ਆਪਣੇ ਹਿੱਤ ਖਾਲਿਸਤਾਨ ਨਹੀਂ ਹੈ ਪਰ ਕਿਤੇ ਤਾਂ ਹੁੰਦਾ ਜਿੱਥੇ ਜਾ ਕੇ ਤੁਸੀਂ ਦੇਖ ਰਹੇ ਹੁੰਦੇ ਹੋ ਕਿ ਵੀ ਜਿੱਥੇ ਨਜ਼ਰ ਆ ਰਿਹਾ ਕਿ ਵੀ ਤੁਸੀਂ ਦੋ ਮੂੰਹੇ ਸੱਪ ਵਾਂਗ ਹੋ ਇੱਕ ਇੱਧਰ ਨੂੰ ਹੈ ਮੂੰਹ ਇੱਕ ਇੱਧਰ ਨੂੰ ਤੇ ਉਦੋਂ ਜੇ ਤੁਸੀਂ ਇਸ ਗੱਲ ਨੂੰ ਐਕਨੋਲੇਜ ਨਾ ਕਰੋ ਜਾਂ ਤੁਸੀਂ ਕਹੋ ਜੀ ਨਹੀਂ ਇਹ ਠੀਕ ਨਹੀਂ ਹੈ ਸੋ ਉਹਨਾਂ ਨੇ ਯਵਾਰ ਸ਼ਾਹ ਸਾਹਿਬ ਨੇ ਲਿਖਿਆ ਰਸ਼ੀਆ ਯੂਨਾਈਟਿਡ ਸਟੇਟਸ ਐਂਡ ਨੈਟੋ ਕੰਟਰੀਜ਼ ਮਸਟ ਬੀ ਟਰਾਈਡ ਫॉर ਵਾਰ ਕ੍ਰਾਈਮਸ ਐਂਡ ਜੈਨੋਸਾਈਡ ਕਿ ਵੀ ਰਸ਼ੀਆ ਨੇ ਤਾਂ ਜੋ ਕੀਤਾ ਇਹ ਹੁਣ ਥੋੜੀ ਕਿ ਪਹਿਲੀ ਵਾਰ ਕੀਤਾ ਉਸ ਤੋਂ ਪਹਿਲਾਂ ਚੈਚਨੀਆ 'ਚ ਕੀ ਕੀਤਾ ਇਸ ਦੇ ਪ੍ਰੀਡੈਸੈਸਰ ਨੇ ਪੁਤਿਨ ਦੇ ਨੇ ਉਹਨਾਂ ਨੇ ਬਿਲਕੁਲ ਜਿਹੜਾ ਉਸ ਦਾ ਹਵਾਲਾ ਦਿੱਤਾ ਹੈ ਕਿ ਈਵਨ 2000 ਜਿਹੜੀ ਗ੍ਰੋਜ਼ਨੀ ਚੈਚਨੀਆ ਦੀ ਕੈਪੀਟਲ ਸੀ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਨੇ 2003 ਦੇ ਵਿੱਚ ਕਿਹਾ ਸੀ ਕਿ ਗ੍ਰੋਜ਼ਨੀ ਐਜ਼ ਦਾ ਮੋਸਟ ਡਿਵੈਸਟੇਟਡ ਸਿਟੀ ਇਨ ਦਾ ਵਰਲਡ ਐਜ਼ ਨਾਟ ਅ ਸਿੰਗਲ ਬਿਲਡਿੰਗ ਵਾਸ ਲੈਫਟ ਇੰਟੈਕਟ ਕਿ ਬਈ ਇਹ ਉਦੋਂ ਵੀ ਸੀ ਉਦੋਂ ਨਾ ਜਿਹੜਾ ਕਿਸੇ ਨੇ ਰੌਲਾ ਪਾਇਆ ਵੈਸਟ ਨੇ ਜਾਂ ਦੂਜਿਆਂ ਨੇ ਭਾਈ ਚੈਚਨੀਅਨਸ ਨਾਲ ਕੀ ਕਰ ਰਹੇ ਹੋ ਇਹ ਵਾਰ ਕ੍ਰਾਈਮ ਉਹਨਾਂ ਦੇ ਅਗੇਂਸਟ ਕਰ ਰਹੇ ਹੋ ਦਾ ਯੂਐਸ ਐਂਡ ਨੈਟੋ ਕੈਪਟ ਸਾਇਲੈਂਟ ਦੇ ਡਿਡਨਟ condemn and impose sanctions on Russia then because people killed were Muslims not Christians ਕਿ ਬੇਸ਼ੱਕ ਅੱਜ ਜੋ ਯੂਕਰੇਨ 'ਚ ਹੋ ਰਿਹਾ ਅਸੀਂ ਤਾਂ ਹਿਊਮੈਨਿਟੇਰੀਅਨ ਮਿਸ਼ਨ ਵੀ ਸਿੱਖ ਕੌਮ ਨੇ ਉੱਥੇ ਭੇਜਿਆ ਹੋਇਆ ਲਗਾਤਾਰਤਾ ਨਾਲ ਪਰ ਅਸੀਂ ਵੀ ਸਮਝਦੇ ਹਾਂ ਕਿ ਵੀ ਹਿਊਮਨ ਬਲੱਡ ਹਿਊਮਨ ਲਾਈਫਸ ਤਾਂ ਇੱਕੋ ਜਿਹੀਆਂ ਨੇ ਜੇ ਉਹ ਚੈਚਨੀਆ ਦੇ ਵਿੱਚ ਰਸ਼ੀਆ ਨੇ ਕੀਤਾ ਜੇ ਉਦੋਂ ਸੈਂਕਸ਼ਨਸ ਲੱਗੀਆਂ ਹੁੰਦੀਆਂ ਜਾਂ ਦੂਜੀਆਂ ਫਿਰ ਯੂਕਰੇਨ ਨਹੀਂ ਸੀ ਵਾਪਰਨਾ ਫਿਰ ਜੋ ਬੈਲਾਰੂਸ ਦੇ ਵਿੱਚ ਹੋਇਆ ਉਹ ਨਹੀਂ ਸੀ ਵਾਪਰਨਾ ਫਿਰ ਜੋ ਕ੍ਰਾਈਮੀਆ ਦੇ ਵਿੱਚ ਹੋਇਆ ਉਹ ਨਹੀਂ ਸੀ ਵਾਪਰਨਾ ਪਰ ਉਦੋਂ ਬਹੁਤਿਆਂ ਨੂੰ ਲੱਗਦਾ ਸੀ ਠੀਕ ਹੈ ਚੈਚਨੀਆ ਦੇ ਮੁਸਲਮਾਨ ਹੀ ਮਾਰੇ ਜਾ ਰਹੇ ਨੇ ਕੀ ਫਰਕ ਪੈਂਦਾ ਔਰ ਉਹਨਾਂ ਨੇ ਕਿਉਂਕਿ ਮੈਂ ਸਾਰਾ ਨਹੀਂ ਪੜ੍ਹ ਪਾਵਾਂਗਾ ਵਕਤ ਦੀ ਕਮੀ ਕਰਕੇ ਪਰ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਭਾਈ ਇਹ ਰਸ਼ੀਆਜ਼ ਮਿਲਟਰੀ ਇਨਵੇਜਨ ਆਫ ਯੂਕਰੇਨ ਵਾਸ ਸ਼ੌਕਿੰਗ as hundreds of civilians had been killed
by devastating bombs and missiles, the US and NATO countries not only condemned Russia but imposed crippling sanctions with unprecedented speed, even calling the United Nations General Assembly and UN Security Council to pass resolutions against Russia. Why did the US and NATO move with such speed against Russia? उन्होंने कहा भी ये डबल स्टैंडर्ड ने, डुप्लिसिटी है, डिसऑनेस्टी है और अल्टीमेटली ये ट्रैचरी दे खाने च आंदा है। फिर उन्होंने चचरियां दे हवाले नाल गल कीती। फिर उन्होंने कहा कि भी वाइल रशिया इन द 2-week war has killed several hundred civilians in Ukraine, the US and NATO in the 20 years war had killed over 1 million people in Afghanistan and Iraq। भी अमरीका और नेटो आप देखे कि भी उन्होंने तो सैकड़ियां मारे ने, इन्होंने तो ਲੱਖਾਂ मारे ने कि भी इराक दे विच और अफगानिस्तान दे विच। और हुण जदों कि अमरीका के खिलाफ ये सी कि इन्हों ICC च ले जाया जाए, इंटरनेशनल क्रिमिनल कोर्ट च हेग च है जिहड़ा वार क्राइम और जेनोसाइड के उत्ते, और उहदे च उन्होंने US ने थ्रैटन किया सी ICC नूं, इंटरनेशनल क्रिमिनल कोर्ट नूं। Why would the US do that unless it was guilty of not only killing but also torture? ਹੁਣ ਇਹ ਵੀ ਰਿਪੋਰਟਾਂ ਐਮਨੈਸਟੀ ਇੰਟਰਨੈਸ਼ਨਲ ਰਾਹੀਂ ਸਾਹਮਣੇ ਆਈਆਂ ਸੀ, ਈਵਨ ਗੁਆਟਾਨਾਮਾ ਬੇ ਦੇ ਵਿੱਚ ਜਿੱਥੇ ਕੀ ਹੋਇਆ, ਜਿਨ੍ਹਾਂ ਨੂੰ ਉਹਦੇ 'ਚ ਰੱਖਿਆ ਹੋਇਆ ਸੀ, ਆਬੂ ਗਰੀਬ ਪ੍ਰਿਜ਼ਨ ਇਰਾਕ ਦੇ ਵਿੱਚ ਕੀ ਹੋਇਆ, ਔਰ ਇਸ ਦੇ ਨਾਲ ਔਰ ਈਵਨ ਪੋਲੈਂਡ, ਰੋਮਾਨੀਆ ਔਰ ਇਜਿਪਟ ਦੇ ਵਿੱਚ ਜਿੱਥੇ ਕਿ ਟਾਰਚਰ ਇਹਨਾਂ ਨੇ यूरोप के वो मुल्क चुने जिथे ये टॉर्चर कर सकते सी, उन्होंने पोलैंड और रोमानिया और इजिप्ट शामिल नहीं, उन्होंने वेरवा दिता है। हुण इंडिया के हवाले नाल उन्होंने गल कीती है, द वेस्ट हैज़ आल्सो इग्नोर्ड इंडियाज़ परसिक्यूशन एंड जेनोसाइड ऑफ मुस्लिम्स इन कश्मीर while India continues to flout UN Security Council resolutions calling for plebiscite for Kashmiris to determine their own future। कि भाई उत्थे की कर रहा है इंडिया ਹੁਣ, ਕਿਉਂਕਿ ਇੰਡੀਆ ਅੱਜ ਅਲਾਈ ਬਣਿਆ ਹੋਇਆ ਔਰ ਇਸ ਲਈ ਉਹ ਇਗਨੋਰ ਕੀਤਾ ਜਾ ਰਿਹਾ, ਔਰ ਉਹ UN ਦੇ ਹੀ ਰੈਜ਼ੋਲੂਸ਼ਨਸ ਨੂੰ ਫਲਾਊਟ ਕਰਕੇ ਉਹਨਾਂ ਨੇ ਈਵਨ ਕਸ਼ਮੀਰ ਦਾ, ਜੰਮੂ ਕਸ਼ਮੀਰ ਦੇ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ। ਫਿਰ ਉਹਨਾਂ ਨੇ ਆਪਣੀ ਜਵਾਰ ਸ਼ਾਹ ਸਾਹਿਬ ਨੇ ਜੋ ਜੂਸ਼ ਸੈਟਲਮੈਂਟਸ ਦੇ ਥੱਲੇ ਜੋ ਫਲਸਤੀਨ ਦੇ ਵਿੱਚ ਹੋ ਰਿਹਾ ਉਹਦਾ ਹਵਾਲਾ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਯੈਟ ਦ US supports land grab and oppression। Jews were persecuted by Adolf Hitler in Europe. He was Christian, certainly not a Muslim. Such continuing injustice is the cause of all the suffering and strife in the present day world। कि भाई हुण जिन्हें परसिक्यूट किया यहूदियों नूं, हिटलर क्रिश्चियन है, ते पनिश तुसीं जाके उन्हां फलस्तीनियां नूं कर रहे हो, उन्हां दीयां ज़मीनां भी खो लईआं, जिहड़ा वैस्ट बैंक दे विच ओह बिल्कुल उस किस्म दे च पिछले आलमोस्ट 50 साल तो ज़्यादा वक्त तो दोजख वर्गी जिंदगी दे जीन ता मजबूर किया है, वो भी उन्होंने तो खुईयां जा रही हैं। और हुण जिहड़ी उत्थे एक्सट्रीम राइट विंग पार्टियां दी हुकूमत नेतन्याहू हैड कर रहे, वो नवीं सैटलमेंट्स बनाने दे लई जिहड़ा लॉ बनाया, ईवन अरब सिटीजन जिहड़े उन्हां दे 15 ਤੋਂ 20% आबादी इजराइल च अरब मुसलमाना दी है, वो कह रहे हैं जी जिहड़े फलस्तीनियां नूं जिहड़े मारे गए जां मारे जा रहे ने, कोई फाइनैशियल ਜਾਂ ਦੂਜੀ ਹੈਲਪ ਕਰਦਾ, they will be stripped off their Israeli citizenship। ਸੋ ਡੀ-ਫਰੈਂਚਾਈਜ਼ ਇਹੀ ਕੰਮ ਇੰਡੀਆ ਨੇ ਫੜਿਆ ਹੋਇਆ। ਉਹਨਾਂ ਦੇ ਜਿਹੜੇ ਲਾਅ ਇਸ ਦੇ ਥੱਲੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਦੂਜਾ, ਔਰ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਔਰ ਹੁਣ ਅਗਲੀ ਨਸਲਕੁਸ਼ੀ ਸਿੱਖਾਂ ਦੀ ਤਿਆਰੀ ਹੈ। ਸੋ ਅਸੀਂ ਸਮਝਦੇ ਹਾਂ ਵੀ ਦੁਨੀਆ ਦੇ ਵਿੱਚ ਇਹ ਨਹੀਂ ਹੋ ਸਕਦਾ। ਰੱਬ ਦਾ ਇੱਕ ਹੈ, ਖੁਦਾ, ਅੱਲਾ, ਗॉड ਸਾਰੀ ਦੁਨੀਆ ਨੂੰ ਬਣਾਉਣ ਵਾਲਾ। ਹੁਣ ਤੁਸੀਂ ਕਿਸੇ ਇੱਕ ਸਿਚੁਏਸ਼ਨ 'ਚ ਚਲਾਕੀ ਦੇ ਨਾਲ ਕਹੋ ਜੀ ਰੱਬ ਜਿਹੜਾ ਇੰਟਰਵੀਨ ਕਰੇ ਕਿਉਂਕਿ ਉਹਨਾਂ ਦੇ ਨਾਲ ਹੋ ਰਿਹਾ, ਪਰ ਤੁਸੀਂ ਖੁਦ ਜਿਹੜੇ ਰੱਬ ਦੇ ਬੰਦੇ ਹੋ, ਜਦੋਂ ਦੂਸਰੀ ਥਾਂ ਤੇ ਤੁਸੀਂ ਇਨਸਾਨੀ ਲਹੂ ਬਹਾਇਆ, ਇਨਸਾਨੀ ਜਿਹੜੀ ਹੈ ਤੁਸੀਂ ਨਸਲਕੁਸ਼ੀ ਕੀਤੀ, ਤੁਸੀਂ ਕਿਉਂਕਿ ਉਹ ਤੁਹਾਡੇ ਮਜ਼ਹਬ ਦੇ ਨਹੀਂ ਨੇ, ਔਰ ਤੁਸੀਂ ਕਿਹਾ ਜੀ ਠੀਕ ਹੈ, ਲੁੱਕ ਐਟ ਦਾ ਅਦਰ ਵੇ ਅਰਾਊਂਡ। ਸੋ ਕੁੱਲ ਮਿਲਾ ਕੇ ਜੇ ਅਸੀਂ ਦੁਨੀਆ ਦੇ ਵਿੱਚ ਇਨਜਸਟਿਸ, ਖੂਨ ਖਰਾਬਾ, ਨਸਲਕੁਸ਼ੀਆਂ ਨੂੰ ਰੋਕਣਾ ਤੇ ਫਿਰ ਇਹ ਜਦੋਂ ਤੱਕ ਇੱਕ ਪਾਲਿਸੀ ਹਰ ਥਾਂ ਨਹੀਂ ਹੁੰਦੀ, ਇੱਕ ਕਾਨੂੰਨ, ਇਹੀ ਡੁਪਲੀਸਿਟੀ ਜਿਹੜੀ ਹੈ ਉਹੀ ਬਾਅਦ ਚ ਬਾਕੀ ਮੁਲਕਾਂ ਦੇ ਵਿੱਚ ਵੀ ਜਿਨ੍ਹਾਂ ਦੇ ਆਪਣੇ ਕਾਨੂੰਨ ਨੇ, ਉਹੀ ਇੰਡੀਆ ਦੇ ਵਿੱਚ ਮੈਜੋਰਟੀ ਹਿੰਦੂਆਂ ਲਈ ਹੋਰ ਕਾਨੂੰਨ ਨੇ ਔਰ ਮੁਸਲਮਾਨਾਂ ਲਈ, ਈਸਾਈਆਂ ਲਈ, ਦਲਿਤਾਂ ਲਈ ਹੋਰ ਹੈ, ਤੇ ਫਿਰ ਅਦਲ ਜਾਂ ਜਸਟਿਸ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ। ਉਹ ਬਾਕੀ ਮਤੇ ਜੋ ਮਰਜ਼ੀ ਕਰੀ ਜਾਓ, ਲੇਕਿਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ जो जवार शाह साहब का मैसेज है, जो उन्होंने कहा कि भाई ये भी वार क्रिमिनल ने,
ਕਿਉਂਕਿ ਇਹ ਵੀ ਜਿਹੜੇ ਉਸ ਦੇ ਲਈ ਵਾਰ ਕ੍ਰਾਈਮਸ ਲਈ ਜ਼ਿੰਮੇਵਾਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਆਪਣੇ ਵਿਊਅਰਸ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ, ਅਸੀਂ ਪਿਛਲੇ ਸੈਗਮੈਂਟਸ ਵੀ ਜਵਾਰ ਸ਼ਾਹ ਸਾਹਿਬ ਦੀ ਲਿਖਤ ਨੂੰ ਅਕਮੋਡੇਟ ਕੀਤਾ। ਅੱਛਾ। ਹਾਲਾਂ ਵਿਸ਼ਾ ਓਵਰਆਲ ਬ੍ਰੌਡਰ ਸੀ, ਅਸੀਂ ਉਹਨਾਂ ਜਸਟਿਸ ਨਹੀਂ ਕਰ ਸਕੇ ਉਹਨਾਂ ਦੀ ਲਿਖਤ ਨਾਲ। ਅੱਛਾ। ਸਾਨੂੰ ਸੀਐਟਲ ਸਿਟੀ ਕੌਂਸਲ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਸ ਦੇ ਉੱਤੇ ਵੀਰ ਚਰਨਜੀਤ ਸਿੰਘ ਜਿਨ੍ਹਾਂ ਨੇ ਸੰਗਰੂਰ ਤੋਂ ਸਾਨੂੰ ਲਿਖਿਆ, ਸਾਡੇ ਤੱਕ ਪਹੁੰਚ ਕੀਤੀ ਹੈ। ਅੱਛਾ। ਉਹਨਾਂ ਨੇ ਕਿਹਾ ਕਿ ਵੀ ਸਤਿ ਸ੍ਰੀ ਅਕਾਲ, ਚਰਨਜੀਤ ਸਿੰਘ ਫਰਮ ਸੰਗਰੂਰ। ਮੈਂ TV 84 ਦਾ ਰੈਗੂਲਰ ਸਰੋਤਾ ਹਾਂ। ਤੁਹਾਡਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੈ ਔਰ ਸਮੇਂ ਤੋਂ ਅਗਾਂਹ ਵਧੂ ਹੈ ਔਰ ਬ੍ਰਾਹਮਣਵਾਦ ਨੂੰ ਬਹੁਤ ਅੱਛੀ ਤਰੀਕੇ ਨਾਲ ਤੁਸੀਂ ਜਿਹੜਾ ਹੈ ਉਸ ਨੂੰ ਐਕਸਪੋਜ਼ ਕਰਦੇ ਹੋ। ਮੈਂ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦਾ ਹਾਂ ਤੇ ਹੋਰ ਜੋ ਅੱਛੀ ਜੋ ਇਨਫੋਰਮੇਸ਼ਨ ਮੈਂ ਅੱਛੀ ਸਮਝਦਾ ਹਾਂ ਸ਼ੇਅਰ ਕਰਦੇ ਹਾਂ। ਬਾਕੀ ਸਾਊਥ ਇੰਡੀਅਨਸ ਤੋਂ ਜ਼ਿਆਦਾ ਖਤਰਨਾਕ ਬਾਕੀ ਸਾਊਥ ਇੰਡੀਅਨਸ ਇੱਥੋਂ ਵਾਲਿਆਂ ਨਾਲੋਂ ਵੀ ਜ਼ਿਆਦਾ ਖਤਰਨਾਕ ਹਨ। ਮੈਂ 75% ਇੰਡੀਆ ਦੇਖਿਆ। ਤਮਿਲਨਾਡੂ ਦੂਸਰੇ ਸਟੇਟ ਦੇ ਆਦਮੀ ਸੈੱਟ ਤਮਿਲਨਾਡੂ ਵਿੱਚ ਦੂਸਰੇ ਸਟੇਟ ਦਾ ਆਦਮੀ ਸੈੱਟ ਨਹੀਂ ਹੋ ਸਕਦਾ। ਮੈਂ ਖੁਦ ਇਹਨਾਂ ਨਾਲ ਜੌਬ ਕੀਤੀ ਹੈ। ਇੱਕ ਸਾਊਥ ਇੰਡੀਅਨ ਆ ਗਿਆ, ਸਮਝੋ ਗੈਂਗ ਆ ਗਿਆ, ਜਾਂ ਆਦਮੀ ਦੀ ਕਿਤੇ ਕਦੇ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਉਹਦੇ ਨਾਲ ਕੀ ਵਾਪਰਿਆ। ਇਹ ਬਿਲਕੁਲ ਠੀਕ ਹੈ, ਕਿਉਂਕਿ ਪਹਿਲਾਂ ਤਾਂ ਵੀਰ ਚਰਨਜੀਤ ਸਿੰਘ ਦਾ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ ਵੀ, ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦੇ ਹੋ ਔਰ ਤੁਸੀਂ ਬਿਲਕੁਲ ਠੀਕ ਕਿਹਾ। ਇਹਨਾਂ ਨੂੰ ਜੇ ਉਹਨਾਂ ਦੇ ਪਰਸਪੈਕਟਿਵ ਤੋਂ ਦੇਖੀਏ, ਜੇ ਉਹ ਇਵੇਂ ਨਾ ਹੁੰਦੇ ਤੇ ਅੱਜ ਤੱਕ ਤਮਿਲਨਾਡੂ 'ਚ ਜਿਵੇਂ ਉਹਨਾਂ ਨੇ ਆਪਣਾ ਅੱਡ ਸੱਭਿਅਤਾ, ਆਪਣੀ ਬੋਲੀ, ਆਪਣਾ ਕਲਚਰ, ਆਪਣੇ ਜੌਬਸ ਮਹਿਫੂਜ਼ ਰੱਖੇ ਹੋਏ ਨੇ, ਇਵੇਂ ਨਹੀਂ ਸੀ ਹੋਣਾ। ਸਾਨੂੰ ਵੀ ਪੰਜਾਬ ਦੇ ਵਿੱਚ ਸੂਨਰ ਔਰ ਲੇਟਰ ਇਹੀ ਅਪਰੋਚ ਰੱਖਣੀ ਪੈਗੀ ਕਿ ਆਪਣੇ ਲੋਕ ਆਪਣਿਆਂ ਨੂੰ ਕਾਰੋਬਾਰ ਦੇਣ, ਦੂਸਰਿਆਂ ਨੂੰ ਜਿਸ ਤਰੀਕੇ ਨਾਲ ਪੰਜਾਬ ਦਾ ਆਬਾਦੀ ਦਾ ਤਵਾਜ਼ਨ ਬਦਲਿਆ ਜਾ ਰਿਹਾ, ਡੈਮੋਗ੍ਰਾਫੀ ਜਿਹਨੂੰ ਕਹਿੰਦੇ ਨੇ, ਇਹ ਰੁਝਾਨ ਬੜਾ ਖਤਰਨਾਕ ਹੈ ਔਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਸੱਭਿਆਚਾਰ ਔਰ ਆਪਣੇ ਹਿੱਤਾਂ ਦੀ ਸੁਰੱਖਿਆ ਕੀਤੀ ਹੈ। ਬਿਲਕੁਲ ਕਰੈਕਟਰ ਬਿਲਕੁਲ ਇਹੀ ਹੈ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ, ਔਰ ਇਸ ਵੇਲੇ ਜਿਵੇਂ ਅਸੀਂ IT ਸੈਕਟਰ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਉਹਦੇ 'ਚ ਤਾਂ ਸਾਊਥ ਇੰਡੀਅਨ ਹਾਵੀ ਨੇ, ਪਰ ਉਹਨਾਂ 'ਚ ਵੀ ਜਿਹੜਾ ਕਾਸਟ ਸਿਸਟਮ ਹੈ ਉਹ ਵਰਸਟ ਫਾਰਮ 'ਚ ਹੈ। ਅਜੇ ਇਧਰਲੇ ਨਾਰਥ ਦੇ ਵਿੱਚ ਤਾਂ ਵਿਚਕਾਰ ਕਸ਼ਤਰੀ ਤੇ ਵੈਸ਼ ਹੋਰ ਦੋ ਵਰਗ ਬੈਠੇ ਹੋਏ ਨੇ। ਸਾਊਥ ਦੇ ਵਿੱਚ ਤਮਿਲਨਾਡੂ ਤਾਂ ਜਾਂ ਬ੍ਰਾਹਮਣ ਹੈ ਜਾਂ ਸ਼ੂਦਰ ਹੈ, ਵਿਚਕਾਰਲੇ ਬਹੁਤੇ ਐਗਜ਼ਿਸਟ ਹੀ ਨਹੀਂ ਕਰਦੇ। ਪਰ ਇਸ ਗੱਲ ਨੂੰ ਉਹਨਾਂ ਦੇ ਪੈਰੀਹਾਰ ਨੇ ਸਮਝਿਆ, ਕਰੁਣਾਨਿਧੀ ਨੇ ਸਮਝਿਆ, ਹੁਣ ਉਹਦਾ ਮੁੰਡਾ ਸਟਾਲਿਨ ਹੈ, ਜਾਂ ਜਿਵੇਂ ਅਸੀਂ ਕਮਲ ਹੁਸੈਨ ਦੀ ਗੱਲ ਕੀਤੀ ਸੀ ਮਦਰ ਲੈਂਗੁਏਜ ਡੇ ਦੇ ਉੱਤੇ। ਸੋ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਕੀਤਾ ਹੋਇਆ, ਉੱਥੇ ਨਾ ਹਿੰਦੀ ਨੂੰ ਵੜਨ ਦਿੱਤਾ, ਨਾ ਨਾਰਥ ਵਾਲਿਆਂ ਨੂੰ ਡੋਮੀਨੇਟ ਕਰਨ ਦਿੱਤਾ। ਸੋ ਸਾਨੂੰ ਉਹਨਾਂ ਤੋਂ ਇਹ ਗੱਲ ਸਿੱਖਣੀ ਹੋਏਗੀ ਕਿ ਪੰਜਾਬ ਵਿੱਚ ਆਪਣੇ ਆਪ ਨੂੰ ਮਹਿਫੂਜ਼ ਕਰਨ ਦੇ ਲਈ ਸਾਨੂੰ ਜਿਹੜਾ ਇਸ ਕਿਸਮ ਦੇ ਕੁਛ ਨਾ ਕੁਛ ਮੇਸ਼ਰਸ ਲੈਣੇ ਪੈਣਗੇ। ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਸਾਨੂੰ ਲਿਖਿਆ, ਅਸਲ ਦੇ ਵਿੱਚ ਅੱਜ ਉਹ ਮਿਲਣ ਦੇ ਲਈ ਵੀ ਆਏ ਔਰ ਕਿਸੇ ਕਾਰਨ ਕਰਕੇ ਮੈਂ ਮਿਲ ਨਹੀਂ ਸਕਿਆ, ਉਹਨਾਂ ਤੋਂ ਮਾਫੀ ਵੀ ਮੈਂ ਚਾਹੁੰਦਾ। ਉਹਨਾਂ ਨੇ ਲਿਖਿਆ, ਇਹ ਉਹਨਾਂ ਦੀ ਕੱਲ ਦੀ ਲਿਖਤ ਸੀ। ਗੁਰਫਤਿਹ ਬਹੁਤ ਸਤਿਕਾਰਯੋਗ ਡਾਕਟਰ ਸਾਹਿਬ, ਆਸ ਹੈ ਚੜ੍ਹਦੀ ਕਲਾ 'ਚ ਹੋਵੋਗੇ। ਮੇਰਾ ਖਿਆਲ ਹੈ ਮੈਂ ਜੇ ਤੁਹਾਨੂੰ ਦਿਆਂ ਤੁਸੀਂ ਪੜ੍ਹੋ ਤੇ ਮੈਂ ਇਸ ਤੇ ਕਮੈਂਟ ਕਰ ਸਕਦਾ। ਬਹੁਤ ਸੋਹਣੀ ਪੰਜਾਬੀ ਲਿਖੀ ਹੈ ਉਹਨਾਂ ਨੇ, ਟਾਈਪਡ। ਕਹਿੰਦੇ ਮੇਰੀ ਤੁਸ਼ ਬੁੱਧੀ ਅਨੁਸਾਰ ਖਾਲਸਾ ਏਡ ਵੱਲੋਂ ਹੋਰਨਾਂ ਮੁਲਕਾਂ ਵਿੱਚ ਵਰਤਾਏ ਜਾਂਦੇ ਗੁਰੂ ਕੇ ਲੰਗਰਾਂ ਤੇ ਬੇਲੋੜੇ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ।
ਸਾਨੂੰ ਅੱਜ ਇਹਨਾਂ ਲੰਗਰਾਂ ਦੀ ਅਹਿਮੀਅਤ ਨਜ਼ਰੀ ਨਹੀਂ ਪੈਂਦੀ, ਪਰ ਭਵਿੱਖ ਵਿੱਚ ਇਹੋ ਜਿਹੇ ਮੁਲਕਾਂ ਦੇ ਲੋਕ ਅਤੇ ਸਰਕਾਰਾਂ ਸਾਡੀ ਆਜ਼ਾਦੀ ਅਤੇ ਆਜ਼ਾਦ ਮੁਲਕ ਲਈ ਸੁਹਿਰਦਾਂ ਨਾਲ ਖੜ ਸਕਦੇ ਹਨ। ਨਾ ਵੀ ਹੋਵੇ ਹਾਂ, ਮੈਂ ਇਹਦੇ 'ਚ ਕਮੈਂਟ ਕਰਨਾ ਚਾਹੁੰਦਾ। ਇਹਨਾਂ ਨੇ ਬਿਲਕੁਲ ਠੀਕ ਕਿਹਾ ਹੈ। ਕੁਛ ਧਿਰਾਂ ਵੱਲੋਂ ਇਸ ਕਿਸਮ ਦਾ ਕਮੈਂਟ ਕਈ ਵਾਰ, ਹਾਲਾਂਕਿ ਜਦੋਂ ਕੋਈ ਇਹ ਕਹਿਣਾ ਚਾਹੁੰਦਾ ਹੈ ਕਿ ਭਾਈ ਬਾਹਰਲਿਆਂ ਦੀ ਮਦਦ ਦੀ ਥਾਂ ਆਪਣਿਆਂ ਵੱਲ ਦੇਖੋ, ਸੋ ਮੈਂ ਸਮਝਦਾ ਵੀ ਜੇ ਇਸੇ ਸਟੇਟਮੈਂਟ ਨੂੰ ਮੈਂ ਰੀਫਰੇਜ਼ ਕਰਨਾ ਹੋਏ ਤਾਂ ਮੈਂ ਇਹ ਕਹਾਂਗਾ ਕਿ ਵੀ ਬਾਹਰ ਵੀ ਤੁਸੀਂ ਚੰਗਾ ਕੰਮ ਕਰਦੇ ਹੋ। ਜਦੋਂ ਤੁਸੀਂ ਮੁਸੀਬਤ ਦੇ ਵੇਲੇ, ਉਹ ਅਰਥਕੁਏਕ ਹੇਤੀ ਦੇ ਵਿੱਚ ਸੀ, ਪਾਕਿਸਤਾਨ 'ਚ ਸੀ, ਜਾਂ ਹੁਣ ਟਰਕੀ ਹੈ ਜਾਂ ਯੂਕਰੇਨ ਹੈ, ਪਰ ਤੁਹਾਡਾ ਜ਼ਿਆਦਾ ਐਮਫੈਸਿਸ ਆਪਣੀ ਪੰਜਾਬ ਦੀ ਧਰਤੀ ਵੱਲ ਵੀ ਹੋਏ, ਜਿੱਥੇ ਅਨਐਮਪਲੋਇਮੈਂਟ ਹੈ ਜਾਂ ਹੋਰ ਬੇਰੁਜ਼ਗਾਰੀ ਔਰ ਹੋਰ ਤਕਲੀਫਾਂ ਨੇ। ਪਰ ਜਦੋਂ ਕੋਈ ਵੀ ਇਹ ਇੱਕ ਪਾਸੜੇ ਕਹਿ ਕੇ ਜੀ ਇਹ ਬਾਹਰ ਵਾਲਾ ਤਾਂ ਕੁਝ ਨਹੀਂ, ਇਹ ਤਾਂ ਐਵੇਂ ਦੂਜਿਆਂ ਨੂੰ ਖਵਾਉਣ ਤੇ ਲੱਗੇ ਨੇ, ਇਹਦਾ ਕੋਈ ਨਹੀਂ, ਕਿਉਂਕਿ ਇਹ ਬਿਲਕੁਲ ਠੀਕ ਕਿਹਾ ਬਾਜਵਾ ਸਾਹਿਬ ਨੇ, ਇਹ ਤੁਹਾਡੀ ਸੌਫਟ ਪਾਵਰ ਹੈ। ਜੇ ਅੱਜ ਯੂਕਰੇਨ 'ਚ ਗੁੱਡਵਿਲ ਹੈ, ਕੋਵਿਡ ਦੇ ਚੱਲਦਿਆਂ ਜਿਵੇਂ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਮਦਦ ਕੀਤੀ, ਔਰ ਮੈਂ ਅਕਸਰ ਦੁਹਰਾਉਂਦਾ ਆਪਣੀਆਂ ਬਹੁਤ ਸਾਰੀਆਂ ਸਪੀਚਿਸ ਕਿ 5 ਮੁਲਕਾਂ ਦੇ ਹੈਡ ਆਫ ਸਟੇਟਸ ਨੇ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਸੋ ਇਹ ਤੁਹਾਡੀ ਗੁੱਡਵਿਲ ਲੌਂਗ ਟਰਮ ਇਨਵੈਸਟਮੈਂਟ ਹੈ ਓਵਰਆਲ ਮੁਲਕਾਂ ਦੇ ਵਿੱਚ ਜਾਂ ਹਿਊਮਨ ਸੁਸਾਇਟੀ। ਤੇ ਬਾਕੀ ਸਾਡੇ ਗੁਰੂ ਦਾ ਆਦੇਸ਼ ਵੀ ਹੈ, ਅਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ, ਪਰ ਜਿਹੜੀ ਸਪਿਰਿਟ ਕ੍ਰਿਟਿਸਾਈਜ਼ ਕਰਨ ਵਾਲਿਆਂ ਦੇ ਵੀ ਹੈ, ਉਹਨਾਂ ਦੀ ਹੈ ਤਾਂ ਇਹੀ ਹੈ ਕਿ ਭਾਈ ਪੰਜਾਬ 'ਚ ਵੀ ਵੱਧ ਤੋਂ ਵੱਧ ਜਿਹੜਾ ਕਰੋ, ਔਰ ਉਹ ਕਰਦੇ ਵੀ ਨੇ, ਔਰ ਇਸ ਦਾ ਇਹ ਅਸਰ ਹੋਇਆ ਵੀ ਜੇ ਨਹੀਂ ਘੱਟ ਵੀ ਕਰਦੇ ਹੋਣਗੇ ਉਹ ਕਰਨ ਲੱਗ ਗਏ ਨੇ ਜੀ। ਨਾ ਵੀ ਹੋਵੇ, ਇਸ ਨਾਲ ਸਮੂਹ ਕੌਮ ਦਾ ਸਨਮਾਨ ਅਤੇ ਪਛਾਣ ਸਮੂਹ ਸੰਸਾਰ ਵਿੱਚ ਜ਼ਰੂਰ ਵੱਧਦੇ ਫੁੱਲਦੇ ਹਨ। ਅੱਜ ਇੱਕ ਵਾਰ ਫਿਰ ਸੰਸਾਰ ਭਰ ਵਿੱਚ ਗੁਰੂ ਦੀ ਮੋਹਰ, ਕੇਸਾਂ ਦਸਤਾਰਾਂ ਵਾਲੀ ਸਿੱਖ ਕੌਮ ਦੀ ਪਛਾਣ ਉਦਾਰਵਾਦੀ, ਸਰਬੱਤ ਦਾ ਭਲਾ ਚਾਹੁਣ ਅਤੇ ਕਰਨ ਵਾਲਿਆਂ ਵਜੋਂ ਜ਼ਰੂਰ ਉਪਰੀ ਹੈ। ਦੂਜੀ ਗੱਲ, ਖਾਲਸਾ ਏਡ ਨੂੰ ਮਾਇਕ ਸਹਾਇਤਾ ਸਿਰਫ ਸਿੱਖ ਹੀ ਨਹੀਂ ਕਰਦੇ, ਸਗੋਂ ਗੈਰ ਸਿੱਖ ਵੀ ਫੰਡਿੰਗ ਕਰਦੇ ਹਨ। ਹਾਂ, ਇਸ ਗੱਲ ਨਾਲ ਸਹਿਮਤ ਅਵਸ਼ ਹਾਂ ਕਿ ਇਹਨਾਂ ਸਿੱਖ ਸੰਸਥਾਵਾਂ ਨੂੰ ਸਿੱਖਾਂ, ਸਿੱਖ ਯੋਧਿਆਂ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਪੰਜਾਬ ਦੀ ਭਲਾਈ ਪਹਿਲ ਦੇ ਆਧਾਰ ਤੇ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਹਨਾਂ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਇਹ ਕ੍ਰਿਟਿਸਿਜ਼ਮ ਖਾਲਸਾ ਏਡ ਤੇ ਹੋਇਆ ਸੀ ਜੀ, ਤੁਸੀਂ ਸਿੱਖਾਂ ਦਾ ਪੈਸਾ ਲੈਂਦੇ ਹੋ ਔਰ ਤੁਸੀਂ ਬਾਕੀ ਥਾਵਾਂ ਤੇ ਖਰਚ ਕਰ ਰਹੇ ਹੋ, ਪੰਜਾਬ 'ਚ ਨਹੀਂ। ਉਹਦੀ ਉਹਨਾਂ ਨੇ ਐਕਸਪਲੇਨੇਸ਼ਨ 'ਚ ਵੀ ਕਿਹਾ ਸੀ ਕਿ ਭਾਈ ਅਸੀਂ ਪੰਜਾਬ 'ਚ ਵੀ ਸਾਡੇ ਪ੍ਰੋਜੈਕਟ ਨੇ, ਪਰ ਸਾਡੀ ਡੋਨੇਸ਼ਨ ਦਾ ਇੱਕ ਵੱਡਾ ਹਿੱਸਾ ਹੁਣ ਨੌਨ ਸਿੱਖਾਂ ਵੱਲੋਂ ਵੀ ਆਉਂਦਾ ਹੈ। ਜ਼ਾਹਰ ਹੈ ਕਿ ਕੁਝ ਜਿਹੜੀਆਂ ਅਦਰਵਾਈਜ਼ ਹਿਊਮੈਨਿਟੇਰੀਅਨ ਰਿਲੀਫ ਲਈ ਡੋਨੇਟ ਕਰਨ ਵਾਲੀਆਂ ਇੰਗਲੈਂਡ ਦੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਨੇ, ਉਹ ਵੀ ਡੋਨੇਟ ਕਰਦੇ ਨੇ। ਸੋ ਉਸ ਗੱਲ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਜੀ। ਹਕੀਕਤ ਇਹ ਵੀ ਹੈ ਕਿ ਅਰਬਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿੱਖਾਂ ਦੀ ਸੰਸਥਾ ਨੇ ਹੀ ਇੱਕ ਪਰਿਵਾਰ ਦੀ ਅਧੀਨਤਾ ਮੰਨ ਸਿੱਖਾਂ ਨੂੰ ਹੀ ਅੱਖੋਂ ਪਰੋਲੇ ਕਰ ਦਿੱਤਾ ਹੋਇਆ ਹੈ। ਸੋ ਵੀਰ ਅੰਮ੍ਰਿਤਪਾਲ ਸਿੰਘ ਵਾਰ-ਵਾਰ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਹਵਾ ਦੇ ਕੇ ਅਣਭੋਲ ਹੀ ਦੁਸ਼ਮਣ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਬਾਦਲ ਕੇ ਅਤੇ ਸਾਧ ਸ਼ੁਰੂ ਉਹਨਾਂ ਦਾ ਆਇਆ, ਪਰ ਹੁਣ ਮੈਂ ਨਹੀਂ ਦੇਖਿਆ ਹੈ ਕੋਈ ਵੀ। ਔਰ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਸਾਨੂੰ ਜਿਹੜੀਆਂ ਆਪਣੇ ਕੰਮ ਕਰਨ ਵਾਲੇ ਨੇ ਉਹਨਾਂ ਨਾਲ ਅਸੀਂ ਪ੍ਰਾਈਵੇਟ ਵੀ ਕਮਿਊਨੀਕੇਟ ਕਰ ਸਕਦੇ ਹਾਂ ਜੇ ਸਾਨੂੰ ਕੋਈ ਕਮਜ਼ੋਰੀ ਲੱਗਦੀ ਹੈ। ਕਿਸੇ ਦੇ ਖਿਲਾਫ ਵੀ ਪਬਲਿਕ 'ਚ ਜਾਣਾ, ਉਹ ਭਾਵੇਂ ਇੱਥੋਂ ਵਾਲੇ ਉੱਥੋਂ ਕੰਮ ਕਰਨ ਵਾਲਿਆਂ ਦੇ ਖਿਲਾਫ ਜਾਣ, ਇਹ ਸਾਡੇ ਹਿੱਤ 'ਚ ਨਹੀਂ ਹੈ। ਬਾਦਲ ਕੇ ਅਤੇ ਸਾਧ ਲਾਣਾ ਮਾਫੀਆ ਤੋਂ ਬਚ ਕੇ ਚੱਲਣ ਦੀ ਲੋੜ ਹੈ। ਸੋ ਯਾਦ ਰਹੇ, ਸੁੰਦਰਤਾ ਅਤੇ ਨਵੀਨਕਰਨ ਦੇ ਨਾਮ ਹੇਠ ਗੁਰਦੁਆਰਿਆਂ ਦੀਆਂ ਸਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸੰਗਮਰਮਰ ਹੇਠ ਦੱਬ ਸਾਧ ਲਾਣੇ ਨੇ ਸਾਡਾ ਗੁਰੂ ਕਾਲ ਦਾ ਖੁਰਾ ਖੋਜ ਮਿਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਵੀਰ ਅੰਮ੍ਰਿਤਪਾਲ ਸਿੰਘ ਨੂੰ ਇਸ ਸਾਧ ਯੂਨੀਅਨ ਤੋਂ ਇੱਕ ਦੂਰੀ ਬਣਾ ਕੇ ਚੱਲਣ ਦੀ ਲੋੜ ਹੈ। ਸਾਹਮਣੇ ਤੌਰ ਤੇ ਆਪਣਾ ਮੁੱਖ ਟੀਚਾ ਨੌਜਵਾਨੀ ਨੂੰ ਗੁਰੂ ਵਾਲੇ ਬਣਾ ਪੰਜਾਬ ਦੀ ਹਿੰਦੁਸਤਾਨ ਦੀ ਗੁਲਾਮੀ ਤੋਂ ਆਜ਼ਾਦੀ ਲਈ ਪ੍ਰੇਰਨਾ ਦੇਣਾ ਨਿਰਧਾਰਿਤ ਕਰਨਾ ਚਾਹੀਦਾ ਹੈ, ਪਰ ਨਾਲ ਦੀ ਨਾਲ ਗੁੱਝੇ ਰੂਪ ਵਿੱਚ ਕੌਮ ਦੇ ਬੁੱਧੀਜੀਵੀਆਂ ਨਾਲ ਰਲ ਕੇ ਆਜ਼ਾਦੀ ਦੇ ਪਦ ਵਿੱਚ ਸਰਗਰਮ ਆਪਣੀ ਸਿਆਣਪ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸੋ ਜ਼ਰੂਰੀ ਨਹੀਂ ਹਰ ਕੰਮ ਦੁਨੀਆ ਨੂੰ ਦੱਸ ਕੇ ਕੀਤਾ ਜਾਏ, ਦੁਸ਼ਮਣ ਤੋਂ ਵੀ ਕੁਝ ਸਿੱਖਣਾ ਚਾਹੀਦਾ ਹੈ। ਸੋ ਸਾਮ ਦਾਮ ਦੰਡ ਭੇਦ ਦੀ ਨੀਤੀ ਗੋਰਿਆਂ ਵੀ ਬ੍ਰਾਹਮਣ ਤੋਂ ਹੀ ਸਿੱਖੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਅਤੇ ਸਮੂਹ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਸਤਿਕਾਰ ਸਾਹਿਬ। ਹਾਂ, ਨਹੀਂ, ਉਹਨਾਂ ਨੇ ਬਿਲਕੁਲ ਠੀਕ ਕਿਹਾ। ਦੋ ਨੁਕਤੇ ਜਿਹੜੇ ਅਖੀਰ ਚੋਂ, ਇੱਕ ਤਾਂ ਸ਼੍ਰੋਮਣੀ ਕਮੇਟੀ ਦੀ ਬਿਲਕੁਲ ਫੇਲਿਅਰ, ਉਸ ਦੇ ਉੱਤੇ ਅਸੀਂ ਲਗਾਤਾਰ ਗੱਲ ਕਰਦੇ ਹਾਂ, ਉਹਦਾ ਵਕਤ ਵੀ ਨਹੀਂ ਜ਼ਾਇਆ ਕਰਨਾ ਚਾਹੀਦਾ। ਉਹਨਾਂ ਨੇ ਇੱਕ ਵੱਡਾ ਵੈਕਿਊਮ ਪੈਦਾ ਕੀਤਾ ਹੈ, ਔਰ ਇਹ ਵੀ ਇੱਕ ਸਾਡੀ ਜਿੱਥੇ ਤਰਾਸਦੀ ਹੈ ਕਿ ਭਾਈ 1000 ਕਰੋੜ ਤੋਂ ਜ਼ਿਆਦਾ ਬਜਟ ਵਾਲੀ ਕਮੇਟੀ, ਉਹਨਾਂ ਦੇ ਲਈ
ਉਹਨਾਂ ਨੇ ਕੋਈ ਸਿੱਖਾਂ ਲਈ ਕਿਸੇ ਵੀ ਲੈਵਲ ਦੇ ਉੱਤੇ ਧਾਰਮਿਕ ਜਾਂ ਸਮਾਜਿਕ ਜਾਂ ਆਰਥਿਕ ਜਾਂ ਸਿਆਸੀ ਕੋਈ ਮੌਕੇ ਵੀ ਪੈਦਾ ਨਹੀਂ ਕੀਤੇ। ਦੂਸਰੇ ਪਾਸੇ ਜਿਵੇਂ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਈ ਫੋਕਸ ਜਿਹੜਾ ਉਹ ਇਹੀ ਹੋਏ ਕਿ ਭਾਈ ਨਸ਼ਿਆਂ ਤੋਂ ਛਡਾਉਣਾ, ਗੁਰੂ ਵਾਲੇ ਬਣਾਉਣਾ। ਪਰ ਜਿਹੜੀ ਜਦੋਂ ਤੁਸੀਂ ਸਟ੍ਰੈਟਜੀ ਬਣਾਉਂਦੇ ਹੋ, ਵਿਉਂਤਬੰਦੀ ਕਰਦੇ ਹੋ ਕਿ ਕਿਸ ਉਦਮ ਤੇ ਰਾਜ ਮਿਲੇ, ਉਹਦੇ ਲਈ ਤੁਹਾਨੂੰ ਕੌਮ ਦੇ ਦੂਸਰੇ ਵਰਗਾਂ ਦੇ ਨਾਲ ਵੀ, ਔਰ ਅਸੀਂ ਸ਼ੁਰੂ ਚ ਸੁਜੈਸਟ ਕੀਤਾ ਸੀ, ਪਰ ਹਰ ਇੱਕ ਦਾ ਇੱਕ ਆਪਣਾ ਕੰਮ ਕਰਨ ਦਾ ਢੰਗ ਹੈ ਕਿ ਭਾਈ ਜੇ ਇੱਕ ਅੱਧੀ ਜਿਹੜੀ ਕੋਈ ਐਡਵਾਈਜ਼ਰੀ ਕੌਂਸਲ ਜਾਂ ਦੂਸਰੇ ਜਿਹਦੇ ਚ ਅੱਡ-ਅੱਡ ਖਿੱਤਿਆਂ ਦੇ ਵਕੀਲ ਵੀ ਹੋਣ, ਡਾਕਟਰ ਵੀ, ਇੰਜੀਨੀਅਰ ਵੀ, ਧਾਰਮਿਕ ਸ਼ਖਸੀਅਤਾਂ ਵੀ, ਕਲਾਕਾਰ ਵੀ, ਆਰਟਿਸਟ ਵੀ, ਕਿ ਉਹਨਾਂ ਨੂੰ ਤੁਸੀਂ ਅੱਡ-ਅੱਡ ਸ਼ੋਬਿਆਂ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਕੋਈ ਤਬਦੀਲੀ ਵੱਲ ਤੁਰ ਰਹੇ ਹੁੰਦੇ ਹੋ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਹੋਪ ਬਣ ਕੇ ਉੱਭਰੇ ਨੇ। ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਜਿਵੇਂ ਇੱਕ ਮਿਕਨਾਤੀਸੀ ਖਿੱਚ ਉਹਨਾਂ ਵੱਲ ਖਿੱਚੀ ਜਾਂਦੀ ਹੈ, ਔਰ ਇਹੀ ਕਾਰਨ ਹੈ ਕਿ ਈਵਨ ਜਦੋਂ ਉਹਨਾਂ ਨੇ ਇੱਥੋਂ ਆਪਣੇ ਪਿੰਡ ਜੱਲੂਪੁਰ ਖੇਰਾ ਤੋਂ ਅਜਨਾਲਾ ਥਾਣੇ ਤੱਕ ਮਾਰਚ ਦਾ ਕੀਤਾ, ਇੱਕਦਮ ਕੁਝ ਘੰਟਿਆਂ ਦੇ ਨੋਟਿਸ ਤੇ ਹਜ਼ਾਰਾਂ ਨੌਜਵਾਨ ਆਏ। ਲੇਕਿਨ ਇਹ ਜਿਹੜੀ ਪੋਪੂਲੈਰਿਟੀ ਔਰ ਜਿਹੜਾ ਤੁਹਾਡਾ ਪ੍ਰਭਾਵ ਹੁੰਦਾ ਹੈ, ਇਹ ਹਮੇਸ਼ਾ ਨਹੀਂ ਬਣਿਆ ਰਹਿੰਦਾ ਹੈ। ਏਜੰਸੀਆਂ ਆਪਣਾ ਕੰਮ ਕਰਦੀਆਂ ਨੇ, ਨੈਗੇਟਿਵਿਟੀ ਵੀ ਵਿੱਚ ਚੱਲ ਰਹੀ ਹੈ, ਸਵਾਲ ਵੀ ਚੁੱਕੇ ਜਾਂਦੇ ਨੇ। ਹਾਂ, ਜੇ ਤੁਸੀਂ ਇੱਕ ਸਟ੍ਰੈਟੇਜਾਈਜ਼ ਕਰਕੇ, ਔਰ ਸਿਆਣੇ ਲੋਕ ਇੱਥੇ ਪ੍ਰੈਜ਼ੀਡੈਂਟ ਜਿਹੜੇ ਖੁਦ ਸਾਰੀ ਪ੍ਰੋਸੈਸ ਚੋਂ ਨਿਕਲ ਕੇ ਆਉਂਦੇ ਨੇ, ਬਣਦੇ ਨੇ, ਲੇਕਿਨ ਉਹ ਆਪਣੇ ਨਾਲੋਂ ਜ਼ਿਆਦਾ ਸਿਆਣੇ ਨੂੰ ਜਿਹੜਾ ਉਹ ਆਪਣੀ ਕੈਬਨਿਟ 'ਚ ਰੱਖਦੇ ਨੇ ਜਾਂ ਆਪਣੇ ਉਹ ਸਲਾਹਕਾਰ ਦੇ ਤੌਰ ਤੇ। ਉਹਨਾਂ 'ਚ ਅਮਰੀਕਾ 'ਚ ਤਾਂ ਇਹ ਵੀ ਨਹੀਂ ਹੁੰਦਾ ਵੀ ਉਹ ਵੀ ਇਲੈਕਟ ਹੋਣ, ਕੋਈ ਸੈਕਟਰੀ ਆਫ ਸਟੇਟ ਹੈ, ਸੈਕਟਰੀ ਆਫ ਡਿਫੈਂਸ ਹੈ, ਉਹ ਸਾਰੇ 'ਚੋਂ। ਔਰ ਇਹੀ ਨਹੀਂ, ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਆਊਟ ਆਫ ਦਾ ਬਲੂ, ਹੁਣ ਜਿਵੇਂ ਅੱਜ ਦੀਆਂ ਖਬਰਾਂ ਹੀ ਮੇਨ ਇਹ ਨੇ ਕਿ ਵਰਲਡ ਬੈਂਕ ਨੂੰ ਹੈਡ ਕਰਨ ਲਈ ਉਹਨਾਂ ਨੇ ਇੱਕ ਸਿੱਖ ਕਾਰੋਬਾਰੀ ਜਿਹਨੇ ਆਲਰੇਡੀ ਹੋਰ ਥਾਵਾਂ ਦੇ ਉੱਤੇ ਵੀ ਆਪਣਾ ਸਿੱਕਾ ਜਮਾਇਆ, ਉਸ ਨੂੰ ਜਿਹੜਾ ਬੱਗਾ ਜਾਂ ਕੀ ਨਾਂ ਹੈ, ਮੈਂ ਪੈਨ ਡਾਊਨ ਨਹੀਂ ਕੀਤਾ, ਬਟ ਇਟਸ ਅ ਬਿਗ ਨਿਊਜ਼ ਟੁਡੇ ਕਿ ਵੀ ਅਮਰੀਕਾ ਦੇ ਫਾਈਨੈਂਸਿਸ ਨੂੰ ਹੈਡ ਕਰੇਗਾ। ਹੁਣ ਇਹ ਨਹੀਂ ਹੈ ਵੀ ਅਮਰੀਕਾ 'ਚ ਦੂਸਰੇ ਲੋਕ ਨੇ, ਪਰ ਕੁਛ ਤਾਂ ਟੈਲੈਂਟ ਜਿਹੜਾ ਉਸ ਨੂੰ ਦੇਖਿਆ ਜਾਂਦਾ। ਸੋ ਮੈਂ ਸਮਝਦਾ ਵੀ ਜਿਹੜਾ ਕੋਈ ਸਾਡੇ ਨਾਲ ਨਾ ਵੀ ਸਹਿਮਤ ਹੁੰਦਾ ਹੋਏ, ਸਾਨੂੰ ਉਹਨਾਂ ਨੂੰ ਆਪਣੇ ਸਲਾਹਕਾਰ ਦਾਇਰੇ 'ਚ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਲੜਾਈ ਸਾਡੀ ਬਹੁਤ ਖਤਰਨਾਕ ਐਨਮੀ ਦੇ ਨਾਲ, ਸਾਮ ਦਾਮ ਦੰਡ ਭੇਦ, ਜਿਵੇਂ ਬਾਜਵਾ ਸਾਹਿਬ ਨੇ ਕਿਹਾ ਵੀ ਅੰਗਰੇਜ਼ਾਂ ਨੇ ਇਹਨਾਂ ਤੋਂ ਲਿਆ ਸੀ, ਔਰ ਉਹਨਾਂ ਦੇ ਲਈ ਬਹੁਤ ਕੁਝ ਜਿਹੜਾ ਨੈਗੇਟਿਵ ਕ੍ਰੀਏਟ ਕਰਨਾ ਉਹ ਕੋਈ ਉਹਨਾਂ ਦਾ ਖੱਬੇ ਹੱਥ ਦਾ ਕੰਮ ਹੈ, ਜਿਹੜਾ ਉਹ ਕਰ ਵੀ ਰਹੇ ਨੇ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਕਰੈਕਟਰ ਅਸੈਸੀਨੇਸ਼ਨ ਔਰ ਇਸ ਕਿਸਮ ਦੇ ਦੇਖਾਂਗੇ, ਜਿਹਦੇ ਥੱਲੇ ਹਰ ਇੱਕ ਦੇ ਉੱਤੇ ਹੀ ਸਵਾਲ ਚੁੱਕੀ ਜਾਓ। ਫਿਰ ਇੱਕ ਸਟੇਜ ਆ ਜਾਂਦੀ ਹੈ, ਆਮ ਲੋਕ ਕਹਿੰਦੇ ਜੀ ਕਿਹਦੇ ਮਗਰ ਲੱਗੀ ਹੈ ਜੀ, ਉਹਨੂੰ ਦੇਖਿਆ ਸੀ ਉਹ ਵੀ ਐਵੇਂ ਨਿਕਲਿਆ ਜੀ, ਉਹਨੂੰ ਦੇਖਿਆ ਸੀ ਉਹ ਵੀ ਉਵੇਂ ਨਿਕਲਿਆ ਜੀ। ਸੋ ਉਹ ਚਾਹੁੰਦੇ ਨੇ ਕਿ ਵੀ ਅਸੀਂ ਇਸ ਦਲਦਲ ਦੇ ਵਿੱਚ ਫਸੀਏ। ਬਾਜਵਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreform.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।